ਇੱਥੇ ਜਗਤ ਸਿੰਘ ਲੰਬੜਦਾਰ ਹੁੰਦਾ ਸੀ ਉਹ ਸਿੱਖਾਂ ਦਾ। ਜਗਤ ਸਿੰਘ, ਅੱਛਾ ਅੱਛਾ। ਉਹ ਬਹੁਤ ਹੀ ਹਰ ਬੰਦੇ ਦੀ ਸਪੋਰਟ ਕਰਦਾ ਸੀ। ਵਿਆਹ ਸ਼ਾਦੀ ਦੇ ਉੱਤੇ ਉਹਨੇ ਪੈਸੇ ਲੋਕਾਂ ਨੂੰ ਦੇਣੇ, ਅਗਲੇ ਨਹੀਂ ਵੀ ਦਿੱਤੇ ਗਏ ਤਾਂ ਉਹਨੇ ਆਖਣਾ ਲੈ ਹੋਰ ਲੈ ਜਾ ਤੇ ਆ ਕਰ ਲੈ। ਵਾਹ ਵਾਹ ਵਾਹ। ਉਹ ਨੰਬਰਦਾਰ ਸੀ। ਇੱਥੇ ਸਾਡੇ ਪਿੰਡ ਦੇ ਵਿੱਚ ਕੋਈ ਤਨਾਜ਼ਾ ਨਹੀਂ ਸੀ ਐਸਾ ਹੈਗਾ। ਜਦੋਂ ਤੁਸੀਂ ਸਰਦਾਰ ਬੰਤੇ ਸਿੰਘ ਨੂੰ ਵੇਖਿਆ ਉਦੋਂ ਕਿੰਨੀ ਕੁ ਉਮਰ ਹੋਏਗੀ ਉਹਦੀ? ਬਈ ਅੱਜ ਦੱਸਿਆ ਤਾਂ 10-12 ਤੁਹਾਡੀ 10-12 ਸਾਲ ਸੀ ਉਹਦੀ? ਕਿੱਡਾ ਸੀ ਉਹ ਮਤਲਬ ਉਹਦੇ ਜਵਾਨ ਪੂਰੇ ਇਹ ਕੋਈ 30-35 ਸਾਲ ਕਹਿ ਸਕਨੇ ਆ? 35 ਦੇ ਨਾਂ ਨਹੀਂ ਕਹਿ ਸਕਦਾ, ਪੂਰਾ ਜਵਾਨ ਸੀ ਉਹ। ਪੂਰਾ ਜਵਾਨ ਸੀ, ਪਿੱਲਾਂ ਚ ਸੀ ਪੂਰਾ। ਤੁਹਾਡਾ ਤਾਂ ਹੀ ਸੀ ਨਾ ਪੂਰੇ ਦੌਰ ਚ। ਹਾਂਜੀ, ਜਵਾਨ ਹੀ ਘੁਲਣਾ ਹੁੰਦਾ ਨਾ। ਠੀਕ ਹੈ ਠੀਕ ਹੈ। ਹਾਂ, ਸਿੱਧਵਾਂ ਵਾਲਾ ਖੂਹ, ਅੱਛਾ, ਨਾਈਆਂ ਵਾਲਾ ਖੂਹ, ਅੱਛਾ, ਜਾਮਨ ਵਾਲਾ ਖੂਹ, ਪੱਲਿਆਂ ਵਾਲਾ ਖੂਹ, ਅੰਬ ਵਾਲਾ ਖੂਹ, ਕਰਾਰੀ ਵਾਲੇ ਖੂਹ, ਅੱਛਾ। ਇਹ ਮਸ਼ਹੂਰ ਸਨ ਉਦੋਂ। ਬੋੜ ਵਾਲਾ ਖੂਹ ਹੁੰਦਾ ਸੀ, ਇੱਕ ਚੰਗੜਾ ਵਾਲਾ ਖੂਹ ਹੁੰਦਾ ਸੀ। ਪਰ ਚੰਗਲਾ ਲਾਉਣ ਪਰ ਉਦੋਂ ਸਾਰੀ ਵਾਈ ਜੋਤੀ ਜਿਹੜੀ ਹੈ ਮਤਲਬ ਖੂਹਾਂ ਨਾਲ ਹੀ ਹੁੰਦੀ। ਤੇ ਜਿਹੜਾ ਖੂਹ ਇਹਨਾਂ ਕੋਲ ਹੀ ਸਰਦਾਰ ਬੰਤੇ ਸਿੰਘ ਹੋਰਾਂ ਕੋਲ, ਉਹ ਕਿਹੜਾ ਖੂਹ ਸੀ? ਇਹਨਾਂ ਦਾ ਖੂਹ ਚੱਕੀ ਵਾਲਾ ਖਵਾਉਂਦਾ ਵਾ। ਚੱਕੀ ਵਾਲਾ ਖੂਹ, ਵਾਹ ਜੀ ਵਾਹ। ਅੱਛਾ ਅੱਛਾ। ਮਾਸਟਰ ਕੁਤਬਦੀਨ, ਮਾਸਟਰ ਕੁਤਬਦੀਨ, ਮਾਸਟਰ ਬਸ਼ੀਰ, ਠੀਕ ਹੈ। ਉਸ ਵਕਤ ਦੇ ਦੋ ਮਾਸਟਰ ਸਾਡੇ ਪਿੰਡ ਦੇ ਹਨ। ਤੇ ਇਹਨਾਂ ਚੋਂ ਸਿੱਖਾਂ ਵਿੱਚ ਬਾਊ ਇੱਕ ਖਾਉਂਦਾ ਹੁੰਦਾ ਸੀ। ਸਿੱਖਾਂ ਵਿੱਚ ਖਾਨਦਾਨ ਬਾਊ ਦਾ ਚੱਲਦਾ ਸੀ, ਉਹਨੇ ਜੋ ਕੋਈ ਮੁਲਾਜ਼ਮ ਹੈ ਸੀ। ਅੱਛਾ। ਵੱਡਿਆਂ ਨੂੰ ਪਤਾ ਵਾ ਬਾਊ ਬਾਊ ਸੁਣਦੇ ਰਹੇ ਜਾਂ ਬਾਊ ਦਾ ਘਰ ਵਾ, ਬਾਊ ਦਾ ਘਰ ਹੈ। ਹੋ ਸਕਦਾ ਰੇਲ ਵਿੱਚ ਮੁਲਾਜ਼ਮ ਹੋਵੇ ਜਾਂ ਕਲਰਕ ਹੋਵੇ, ਬਾਊ ਕਲਰਕ ਨਹੀਂ ਆਉਂਦੇ ਨਾ। ਔਰ ਉਹਨੇ ਦੁਆ ਦਿੱਤੀ ਸੀ ਬਾਬੇ ਕੌਲੋ ਨੂੰ, ਤੈਨੂੰ ਮਾਣਕ ਮੰਗਾ ਨਾਰ ਸਿੰਘ ਨਰੈਣ ਦਈਏ, ਹੋਰ ਵੀ ਦਈਏ, ਹੋਰ ਵੀ ਦਈਏ, ਹੋਰ ਵੀ ਦਈਏ। ਹਾਂਜੀ, ਉਹ ਫਕੀਰ ਆਦਮੀ ਸੀ, ਇਹਨਾਂ ਕੋਈ ਉਹਨੂੰ ਨਜ਼ਰ ਨਿਆਜ਼ ਦਿੱਤੀ। ਉਹਨਾਂ ਆਖਿਆ ਕੋਈ ਮੰਗ ਲੈ। ਉਹਨਾਂ ਆਖਿਆ ਵੀ ਔਲਾਦ ਕੋਈ ਨਹੀਂ। ਉਹਨਾਂ ਫਿਰ ਇਹ ਆਖਿਆ ਕਿ ਤੈਨੂੰ ਮਾਣਕ ਮੰਗਾ ਨਾਰ ਸਿੰਘ ਨਰੈਣ ਦਈਏ ਤੇ ਹੋਰ ਵੀ ਦਈਏ, ਹੋਰ ਵੀ ਦਈਏ, ਹੋਰ ਵੀ ਦਈਏ। ਜਿਹੜਾ ਨਰੈਣ ਸੀ ਨਾ, ਇਹਨੂੰ ਹੀ ਨਾਰੂ ਆਂਦੇ ਸਨ। ਇਹ ਸਾਰਿਆਂ ਤੋਂ ਛੋਟਾ ਸੀ। ਅੱਛਾ। ਨਾਲਾ ਚੱਜਰੀ ਹੈ ਨਾਰੋਵਾਲ ਦੇ ਨਾਲ, ਹਾਂਜੀ। ਉਹਦੇ ਤੋਂ 35 ਚੜ੍ਹਦੇ ਸਨ ਤੇ 22 ਪਿੰਡ ਲੈਂਦੇ ਸਨ ਬਾਜਵਿਆਂ ਦੇ। ਅੱਛਾ। ਇਹ ਸਾਰੀ ਨਾਰੂ ਦੀ ਔਲਾਦ ਸੀ। ਠੀਕ। ਤੇ ਨਾਰੂ ਜਿਹੜਾ ਸਾਰਿਆਂ ਤੋਂ ਛੋਟਾ ਸੀ, ਸਾਰਿਆਂ ਤੋਂ ਵੱਡਾ ਜਿਹੜਾ ਮਾਣਕ ਸੀ, ਜਿਹਦੀ ਅਸੀਂ ਔਲਾਦ ਆ, ਉਹਨੇ ਚਵਿੰਡਾ ਵਸਾਇਆ ਸੀ। ਔਰ ਮਾਣਕ ਦਾ ਪੁੱਤਰ ਸੀ ਗੱਜਣ, ਗੱਜਣ ਦਾ ਜਾਮ ਸੀ ਤੇ ਜਾਮ ਦਾ ਗੱਖੜ ਸੀ। ਗੱਖੜ, ਜੈਦ, ਦਰਿਆ ਤੇ ਭੋਲਾ ਚਾਰ ਸਨ। ਹਾਂਜੀ। ਤੇ ਅੱਗੋਂ ਗੱਖੜ ਦਾ ਵੱਡਾ ਮੁੰਡਾ ਜਿਹੜਾ ਤਖਤ ਮਹੱਲੇ, ਉਹਦੀ ਅਸੀਂ ਚੜ੍ਹਦੇ ਪਾਸੇ ਵਾਲੇ ਅੱਲਾ ਦਿੱਤਾ ਵੀ ਮੇਰਾ ਕਲਾਸ ਫੈਲੋ, ਇੱਕੋ ਪਿੰਡ ਦਿਆਂ ਸੀ। ਅੱਛਾ, ਬਰਾਦਰੀਆਂ ਸੀ ਇਹਦੇ। ਹਾਂਜੀ ਹਾਂਜੀ। ਬੀਬੀ ਸੁਖਵਿੰਦਰ ਕੌਰ ਜੀ ਇੱਥੇ ਆਉਣ ਤੇ ਉਹਨਾਂ ਦਾ ਆਪਣਾ ਘਰ ਹੈ, ਪੇਕਿਆਂ ਦਾ ਪਿੰਡ ਹੈ। ਔਰ ਪੇਕੇ ਜਿਹੜੇ ਨੇ ਨਾ, ਉਹ ਪੇਕਿਆਂ ਵਾਂਗਰ ਹੀ ਮਿਲਦੇ ਨੇ। ਉਹਦੀ ਮੈਂ ਮਿਸਾਲ ਇਸ ਤਰ੍ਹਾਂ ਦਿਆਂਗਾ ਕਿ ਪਿਛਲੇ ਦਿਨਾਂ 'ਚ ਕਾਫੀ ਸਾਲ ਹੋ ਗਏ ਨੇ, ਕਿਲੇ ਦੀ ਜੰਮ ਜਿਹੜੀ ਹੈ ਡਾਕਟਰ ਜਗਦੀਸ਼ ਕੌਰ ਵਾਡੀਆ ਸਾਡੇ ਕੋਲ, ਮੇਰੇ ਕੋਲ ਹੀ ਆਏ, ਮਹੀਨਾ ਕੁ ਰਹੇ। ਤੇ ਉਹਨੇ ਦੱਸਿਆ ਵੀ ਜਦੋਂ ਮੈਂ ਟੁਰਨ ਲੱਗੀ ਸਾਂ ਤੇ ਮੇਰੇ ਬੱਚਿਆਂ ਆਖਿਆ ਵੀ ਮਾਂ ਕਿਹਦੇ ਕੋ ਚੱਲੀਏ, ਨਾ ਸਾਡਾ ਕੋਈ ਵਾਕਫ ਨਾ ਤਾਰ। ਤੇ ਉਹਨੇ ਆਖਿਆ ਵੀ ਮੈਂ ਆਪਣੇ ਪੇਕੇ ਚੱਲੀਆਂ। ਤੇ ਉਹ ਜਦੋਂ ਪੇਕੇ ਆਈ ਤੇ ਫਿਰ ਅਸੀਂ ਜਨਾਬ ਉਹਨੂੰ ਸੇਵੀਆਂ ਵੱਟ ਕੇ ਦਿੱਤੀਆਂ। ਤੇ ਇਹ ਉਹਦਾ ਘਰ ਬੜਾ ਵੱਡਾ ਸੀ। ਅੱਛਾ। ਇਹ ਘਰ ਸੀ, ਇਹ ਸਾਰਾ ਜਿਹੜਾ ਵਾ ਜੀ ਜੀ। ਤੇ ਇਹ ਨਾਲ ਅੱਗੇ ਹਵੇਲੀ ਸੀ ਇਹ ਸਾਰੀ। ਅੱਛਾ, ਉਹਨਾਂ ਦੀ ਸਰਦਾਰ ਬੰਤੇ ਸਿੰਘ ਦੀ ਹਵੇਲੀ? ਹਾਂਜੀ। ਇਹ ਤਕਰੀਬਨ ਮੇਰਾ ਖਿਆਲ ਹੈ 2 ਕਨਾਲ ਥਾਂ ਉੱਤੇ ਥਾਂ ਹੋਣਾ। ਅੱਛਾ ਅੱਛਾ। ਵੱਡਾ ਨਵਾਂ ਬਣਿਆ ਸੀ ਜੀ ਜਦੋਂ 47 ਦੇ ਵੇਲੇ। ਉਹ ਸਾਡੇ ਕੋਲ ਤਾਲਾ ਤਾਂ ਹੁੰਦਾ ਸੀ ਕਿ ਉਹ ਤਾਲਾ ਐਡਾ ਵੱਡਾ ਜਿਹੜਾ ਬਾਹਰ ਦੇ ਪਸਾਰ ਨੂੰ ਲੱਗਦਾ ਸੀ ਤੇ ਵਿੱਚੋਂ ਦੀ ਵਿਚਕਾਰ ਹੈ ਤੁਹਾਡੇ ਕੋਲ ਉਹ ਤਾਲਾ ਹੈ, ਲੇਕਿਨ ਉਹ ਇਹਨਾਂ ਕੋਲ ਨੂਰ ਹੋਰਾਂ ਕੋਲ ਤਾਲਾ। ਤੇ ਇਹ ਜਿਹੜਾ ਸਰਦਾਰ ਬੰਤਾ ਸਿੰਘ ਦਾ ਮਕਾਨ ਸੀ, ਇਹ ਨਵਾਂ ਹੀ ਬਣਿਆ ਸੀ? ਬਿਲਕੁਲ ਨਵਾਂ ਸੀ। ਤੇ ਇੰਨੇ ਕੁ ਜਿਸ ਤਰ੍ਹਾਂ ਨਹੀਂ ਜਾਲੀ, ਇਸ ਤਰ੍ਹਾਂ ਉਹਦਾ ਜਿਹੜਾ ਵੱਡਾ ਗੇਟ ਸੀ ਨਾ, ਤੇ ਅੰਦਰ ਪਸਾਲਾ ਵਾਲੇ ਦੀ ਤੇ ਜਿਹੜੇ ਕੋਠੀਆਂ ਵਾਲੇ ਕਮਰੇ ਹਨ, ਉਹਨਾਂ ਨੂੰ ਮੈਂ ਕਿ ਯਾਰ ਇਹ ਮਿਸਤਰੀ ਕੋਲ ਵਿਹਲੇ ਹਨ ਜਿਹੜੇ ਇੰਨੀ ਆਵਰੀ ਕੀਤੀ ਹੈ। ਤੇ ਲੋਕ ਆਂਦੇ ਹੁਣ ਨਹੀਂ, ਉਹ ਮਿਸਤਰੀਆਂ ਨੂੰ ਰੋਟੀ ਖਵਾਲਦੇ ਹਨ ਲੋਕੀ। ਤੇ ਉਦੋਂ ਮਿਸਤਰੀ ਕਿਹੜੇ ਦਿਹਾੜੀ ਲੈਂਦੇ, ਉਹਦੇ ਸੇਪੀ ਹੁੰਦੇ ਹਨ, ਲੱਗੇ ਰਹਿੰਦੇ ਹਨ। ਬੜੀ ਬੜੀ ਮੀਨਾਕਾਰੀ ਤੇ ਬੜੇ ਬੜੇ ਸੋਹਣੇ ਦਰਵਾਜ਼ੇ ਬਣੇ ਦੇਖਣ। ਅੱਛਾ ਜੀ। ਤੇ ਜਿਹੜੀ ਬਾਲੇ ਵੇਖ ਨਾ, ਉਹ ਪੂਰੇ ਹਨ ਬਾਲੇ ਸ਼ਤੀਰ ਵਾਂਗ ਨਾ, ਵਿੱਚ ਕੰਗੀਆਂ ਲੱਗੀਆਂ ਛੱਤ ਦੇ ਵਿੱਚ ਨਾ। ਅੱਛਾ। ਉਹ ਸਰਾਂ ਦੇ ਸਰਾਂ ਪੂਰੇ ਬਾਲੇ ਆਸਰਾ ਪਏ ਨੇ, ਵਿੱਚ ਕੰਗੀਆਂ। ਇਹ ਦਰਵਾਜ਼ਾ ਸਾਡਾ ਜਿਹੜਾ ਕਮ ਸੇ ਕਮ ਕੋਈ 10 ਮਣ ਤੋਂ ਘੱਟ ਵੀ। 10 ਮਣ ਤੋਂ ਘੱਟ ਦਰਵਾਜ਼ਾ ਨਹੀਂ ਸੀ।
ਅੱਛਾ ਜੀ, ਵਾਹ ਜੀ। ਇਹ ਜੀ ਦਰਵਾਜ਼ਾ ਜੀ ਸਰਦਾਰ ਗੁਰਪ੍ਰੀਤ ਸਿੰਘ ਘੁੱਗੀ ਦੇ ਅੰਦਰ ਦੇ ਕਮਰੇ ਦਾ। ਸਰਦਾਰ ਬੰਤਾ ਸਿੰਘ ਹਾਂ, ਘਰ ਦੀ ਨਿਸ਼ਾਨੀ ਜੀ, ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਐ ਮੈਂ ਚੀਜ਼ ਆ ਨਾ ਵੇਖ ਯਾਰ, ਮੈਂ ਕਿਹਾ ਇੰਨਾ ਨਾ ਡਿਜ਼ਾਈਨ ਵੀ ਕਿੱਥੇ ਲੱਗ ਕਰਦੇ ਰਹੇ ਨੇ। ਕਮ ਸ ਕਮ ਤੇ ਬੜਾ ਵੱਡਾ ਦਰਵਾਜ਼ਾ ਸੀ। 3 ਤੋਂ 4 ਫੁੱਟ ਦੀ ਚੌੜਾਈ ਹੈਗੀ। ਅੱਛਾ, ਐਸ ਚੀਜ਼ ਦੀ। ਇੱਕ ਦਰਵਾਜ਼ੇ ਦੀ, ਇੱਕ ਦਰਵਾਜ਼ੇ ਦੀ ਇੱਕ ਭਿੱਤ ਜਿਹੜਾ ਸੀਗਾ ਉਹਦੀ ਦੋ ਸਨ ਨਾ। ਅੱਛਾ ਵੀ ਜਿਹੜਾ 3 ਤੋਂ 4 ਫੁੱਟ ਦੀ ਚੌੜਾਈ ਸੀ। ਅੱਛਾ ਜੀ, ਇਹ ਤਕਰੀਬਨ 8 ਫੁੱਟ ਦਾ ਦਰਵਾਜ਼ਾ ਮੇਨ ਸੀ। ਦਰਵਾਜ਼ੇ ਤੇ ਮੇਨ ਦਰ ਲੱਗਾ ਸੀ। ਹਾਂਜੀ, ਪਸਾਰ ਦੇ ਵਿੱਚ ਜਿਹੜਾ ਸਰਦਾਰ ਬੰਤਾ ਸਿੰਘ ਜੀ ਦੇ ਘਰ ਦਾ ਜਿਹੜਾ ਮੇਨ ਡੋਰ ਸੀ। अस्सलाम वालेकुम जी, सत श्री अकाल, प्रणाम दोस्तों। मैं तुहाडा अपना बेली मित्र खादम सैन अज एक नवी कहानी दे नाल सांझा पंजाब दी टीम पहुंची है जी पिंड रसींवाल दे विच। तुसीं एक स्कूल बोर्ड पढ़िया अल यासीन पब्लिक मॉडल स्कूल रसींवाल। सरदार गुरप्रीत सिंह घुग्गी जी दा नानका पिंड जी। पिछले दिनों में तुसीं 47 नामा चैनल ते एक वीडियो अपलोड हुई देखी कुल्ला मंडियाला दे बारे, जिस एपीसोड दे लास्ट दे विच सरदार गुरप्रीत सिंह घुग्गी जी दी माता जी ने तकरीबन 7 ਤੋਂ 8 मिनट गल की। उन्होंने दसिया कि उन्हों का तलक पिंड रसींवाल सी, यानी कि उन्हों का पेका पिंड। इस पिंड के जिहड़े पुराने सरदार सन 1947 तो पहले वसन वाले जिहड़े लोग सन, माता जी ने दसिया कि पिंड खोकर खजूर बैठे ने फतेहगढ़ चूड़ियां दे लागे। ते मैं तुहानूं इस वेले जी पिंड दे पुराना रसींवाल का जिहड़ा कब्रस्तान ही व्यू दिखाया। ते पिंड रसींवाल की जिहड़ी दुआले दी फिरनी है उहदा असीं तुहानूं व्यू दिखा रहे हां। पिंड रसींवाल नारवल शहर तो दखण वाली साइड ते पैंदा जी, ते कुल्ला मंडियाला तो है चढ़दी वाली साइड ते। यानी कि सरदार गुरप्रीत सिंह घुग्गी जी का जिहड़ा दादका पिंड सी कुल्ला मंडियाला सी, ते जिहड़ा नानका पिंड सी जी वो सी रसींवाल। दोवें पिंड डिस्ट्रिक्ट नारवल दे विच आंदे ने जी। अज तो कोई 1.5-2 साल पहले सांझा पंजाब की टीम कुल्ला मंडियाला विच भी गई सी, ते असी बड़ी डिटेल दे नाल उस पिंड च कुल्ला मंडियाला विच इंटरव्यू कीता, जिस विच सरदार गुरप्रीत सिंह घुग्गी साहब दे बजुर्गां दा भी जिक्र होया। सो सरदार गुरप्रीत सिंह घुग्गी वल्लों सानू बहुत अच्छा फीडबैक आया, उन्होंने सानू बहुत हाईली एप्रीशिएट किया। असी उन्हां दे बेहद शुक्रगुजार हाँ। इस पिंड दे विच सांझा पंजाब की टीम पहुंची है जी। साडे नाल मौजूद जनाब एहसान बाजवा साहब ते हमेशा की तरह चौधरी गुलशाद हैदर साहब भी साडे नाल मौजूद। पिंड दे विच बजुर्गां नूं मिलान दे विच साडी रहनुमाई कीती जी पिंड दे नंबरदार चौधरी साहब शफाकत अली बाजवा साहब। उन्हां दे दूसरे वीर जनाब शाहिद अली बाजवा साहब ने साडी बहुत ज़्यादा हैल्प की। सरदार बंता सिंह जी के घर नूं लभण विच, बजुर्गां नाल गलबात करवाउण दे विच असीं इन्हां दे भी बेहद मशकूर हां, ते इहदे नाल नाल सारे पिंड रसींवाल दे भी बेहद मशकूर हां, जिन्हां ने साडी बहुत ज़्यादा सेवा की, इज्जत की। ते बाकी दी गलबात जी असीं सुनने आ बजुर्गां तों, वो की कुछ जानदे ने पिंड रसींवाल दे बारे, ते सन 47 वेले की कुछ होया इस पिंड दे विच जद सिख लोग इस पिंड नूं छड्ड के गए। अस्सलाम वालेकुम बाबा जी। बाबा जी की हाल? अल्लाह दी रहमत है जी। की नाम जी अपना? मोहम्मद मालिक। मुहम्मद मालिक। हाँ। ते तुहाडे वालिद साहब दा नाम? सरदार मोहम्मद। सरदार मोहम्मद। ते बाबे दा नाम की सी? दादे दा? हाँ। दादे दा नाम की सी? ਉਹ ਦਾਦੇ ਨੂੰ ਨਹੀਂ ਜਾਣਦਾ ਮੈਂ। तुसी नहीं वेखिया? अच्छा। ते हाकम नहीं दादा तुहाडा आंदे पे उधरों पुछ लो। सही है। ते केड़े पिंड च तुसी बैठे हो इस वेले? ਆ ਫਿਰ ਅਸੀਂ ਅੱਜ ते जिला केड़ा लगदा जी इनू? ਸਿਆਲਕੋਟ ਪਹੁੰਚੇ ਹੋਈ ਜ਼ਿਲ੍ਹਾ। 47 वेले सियालकोट लगदा सी, ਹਾਂ 47 ਦੇ ਸਿਆਲਕੋਟ ਸੀ। ते हुण अपना नारवल च आ गया, नारवल। तहसील ते जिला नारवल च आ गया। ਹਾਂ ठीक है। किन्नी उम्र सी बाबा जी जदों 47 दी वंड होई है? ਮੇਰੀ हाँ जदों इधर ਉਹ 12-13 ਸਾਲਾਂ ਦਾ ਹਾਂ। 12-13 साल। ठीक है। तुसी बाजवे जट हो? ਬਿਲਕੁਲ। अच्छा। पिछे जी ना एक इंटरव्यू अपलोड होया वे, शायद तुहाडे च किसी ने वेखिया है, सावल धामी साहब ने इंडिया तो ना
ਸਰਦਾਰ ਗੁਰਪ੍ਰੀਤ ਸਿੰਘ ਘੁੱਗੀ ਕਿਦਾਂ ਵੇਖਿਆ ਹਾਂਜੀ ਵੇਖਿਆ ਨਾ, ਤੇ ਉਹਨਾਂ ਦੀ ਜਿਹੜੀ ਆਪਣਾ ਮਾਤਾ ਜੀ ਸਨ ਉਹ ਇਸ ਪਿੰਡ ਤੋਂ ਸਨ, ਯਾਨੀ ਕਿ ਉਹਨਾਂ ਦੇ ਨਾਨਕੇ ਨੇ ਇਸ ਪਿੰਡ ਘੁੱਗੀ ਸਾਹਿਬ ਦੇ, ਤੇ ਉਹਨਾਂ ਦੀ ਹਾਂਜੀ। ਅਸੀਂ ਤੁਹਾਡੇ ਤੋਂ ਪੁੱਛਣਾ ਇਹ ਚਾਹੁੰਦੇ ਆ ਜੀ, ਸਰਦਾਰ ਬੰਤਾ ਸਿੰਘ ਵਲਦਪਾਲਾ ਸਿੰਘ ਇਹ ਜਿਹੜੇ ਕਿ ਇਸ ਪਿੰਡ ਦੇ ਪਹਿਲਵਾਨ ਸਨ ਅੱਜ ਤੋਂ 72 ਸਾਲ ਪਹਿਲੇ, ਉਹਨਾਂ ਬਾਰੇ ਤੁਸੀਂ ਕੀ ਕੁਝ ਜਾਣਦੇ ਹੋ? ਕਿਸ ਤਰ੍ਹਾਂ ਦੇ ਬੰਦੇ ਸਨ, ਕਿਵੇਂ ਦਾ ਪਿੰਡ ਚ ਵਸੇਬਾ ਸੀ? ਯਾਰ ਠੀਕ ਸਨ। ਅੱਛਾ ਠੀਕ ਹੈ। ਜੋ ਜਿੰਨਾ ਦਿਨ ਜੀ ਤੋਂ ਗਏ ਨਾ ਹਾਂਜੀ ਇੱਥੇ ਉਹ ਮੁਸਲਮਾਨਾਂ ਨੂੰ ਵਰਤਦੇ ਨੇ। ਅੱਛਾ ਠੀਕ ਹੈ, ਮਤਲਬ ਕੋਈ ਵਿਆਹ ਸ਼ਾਦੀ ਕੋਈ ਚੰਗੀ ਮਾੜੀ ਹੋਣੀ ਤੇ ਉਹਨਾਂ ਨੇ ਆਣਾ ਤੁਸੀਂ? ਜਿਹੜਾ ਮੇਰਾ ਬਾਪ ਸੀ ਨਾ, ਅੱਛਾ ਉਹਨਾਂ ਦਿਨਾਂ ਚ ਚੌਧਰ ਸੀ ਉਹਦੀ, ਅੱਛਾ ਜਿਹੜੀ ਉਹ ਗੱਲ ਕਰਦਾ ਸੀ ਨਾ ਆਮੀਨ ਕਰਕੇ ਉੱਠ ਕੇ ਤੁਰ ਜਾਂਦਾ। ਵਾਹ ਜੀ ਵਾਹ। ਨਾਮ ਦੱਸੋ ਨਾ। ਕੀ ਨਾਮ ਦੱਸਿਆ ਜੀ? ਸਰਦਾਰ ਮੁਹੰਮਦ। ਸਰਦਾਰ ਮੁਹੰਮਦ ਤੁਹਾਡੇ ਦਾਦਾ ਜਾਨ ਸਨ? ਬਾਲਾ ਸਾਹਿਬ ਸਨ ਤੇ 47 ਵੇਲੇ ਨੰਬਰਦਾਰ ਸਨ ਪਿੰਡ ਦੇ। ਕਿੰਨੀਆਂ ਪੱਤੀਆਂ ਸਨ ਪਿੰਡ ਦੀਆਂ? ਨੰਬਰਦਾਰ ਨਹੀਂ ਸੀ, ਮੁੰਡਿਆਂ ਨੇ ਮਤਲਬ ਚੌਧਰ ਸੀ ਉਹਨਾਂ ਦੀ, ਮਤਲਬ ਇਹ ਗੱਲ ਮੰਨੀ ਜਾਂਦੀ ਸੀ ਜਿਸ ਤਰ੍ਹਾਂ ਹੁੰਦਾ ਨਾ ਪਿੰਡਾਂ ਦੇ ਵਿੱਚ, ਮਤਲਬ ਇਹ ਹੈ ਕਿ ਸਿਆਣਾ ਦਾਨਾ ਬੰਦਾ ਜਿਹੜਾ ਹੈ ਉਹਦੀ ਗੱਲ ਮੰਨੀ ਜਾਂਦੀ ਹੈ, ਤੇ ਉਹ ਮਤਲਬ ਇਹ ਹੈ ਕਿ ਆਂਦੇ ਨੇ ਕਿ ਉਸ ਵੇਲੇ ਉਹਨਾਂ ਦੀ ਵਾਹਵਾ ਗੱਲ ਸੀ, ਔਰ ਉਹ ਜਦੋਂ ਆਉਂਦੇ ਸਨ ਨਾ ਇਹ ਬੰਤਾ ਸਿੰਘ ਗਰੀ ਤੇ ਉਹ ਮਤਲਬ ਉਹਨਾਂ ਦੀ ਹਰ ਗੱਲ ਮੰਨਦੇ ਸਨ ਆਪਸ ਚ ਇੱਕ ਦੂਜੇ ਦੀ, ਮਤਲਬ ਇਹ ਸਾਂਝ ਇੰਨੀ ਸੀ ਆਪਸ ਚ ਇੱਕ ਦੂਜੇ ਨਾਲ। ਹੁੰਦਾ ਜੀ ਇੱਥੇ ਆਣ ਕੇ ਮੁੱਕਦਾ। ਅੱਛਾ ਜੀ ਅੱਛਾ ਜੀ ਠੀਕ ਠੀਕ। ਤੇ ਕਿੰਨੀਆਂ ਪੱਤੀਆਂ ਸਨ ਬਾਬਾ ਜੀ ਪਿੰਡ ਦੀਆਂ? ਨੰਬਰਦਾਰ ਉਸ ਵੇਲੇ ਕਿੰਨੇ ਸਨ? ਪੁਰਾਣੀ ਗੱਲ ਉਦੋਂ ਇੱਕੋ ਹੀ ਸੀ ਇੱਥੇ। ਇੱਕੋ ਹੀ ਸੀ? ਕੀ ਨਾਂ ਸੀ ਉਹਨਾਂ ਦਾ? ਉਹਨਾਂ ਪਹਿਲਾਂ ਦੇ ਬਰਕਤ ਸੀ, ਉਹਦਾ ਭਰਾ ਸੀ ਉਹ ਵੱਡਾ, ਅੱਛਾ ਇਹ ਬਾਅਦ ਵਿੱਚ ਖਰਾਬ ਹੋ ਗਿਆ। ਖੁਦਾ ਬਖਸ਼। ਠੀਕ ਹੈ। ਕਹਿੰਦੇ ਲੰਬਰਦਾਰੀ ਮੁਸਲਮਾਨਾਂ ਕੋਲ ਸੀ। ਨੰਬਰਦਾਰੀ ਮੁਸਲਮਾਨਾਂ ਕੋਲ ਸੀ, ਬਰਕਤ ਨੰਬਰਦਾਰ ਸੀ। ਅੱਛਾ ਜੀ ਉਸ ਤੋਂ ਬਾਅਦ ਉਹਦਾ ਭਤਰੀਆ ਲੱਗਦਾ ਸੀ ਮੇਰੇ ਖਿਆਲ, ਸ਼ੇਰ ਖੁਦਾਬਖਸ਼ ਕੇ ਨੰਬਰਦਾਰ। ਅੱਛਾ ਜੀ। ਉਹਦੇ ਨਾਲ ਫਿਰ ਅਸੀਂ ਵੀ ਨੰਬਰਦਾਰ ਹੁਣ ਇਸ ਵੇ ਇਹ ਤੁਹਾਡੇ ਵਾਲਦ ਸਾਹਿਬ ਨੇ ਇਹ ਬਜ਼ੁਰਗ? ਚਾਚਾ ਨਾ ਸਾਡਾ। ਅੱਛਾ ਚਾਚਾ ਤੇ ਤਿੰਨ ਨੰਬਰਦਾਰ ਨੇ ਇਸ ਵੇ ਇੱਥੇ। ਇੱਕ ਖੁਦਾਬਖਸ਼ ਦਾ ਮੁੰਡਾ ਰਿਆਜ਼, ਮੇਰਾ ਨਾਮ ਲਿਆਕਤ ਹੈ। ਦੂਜਾ ਇੱਕ ਮੇਜਰ ਗੁਲਾਮ ਹੈਦਰ ਹੁੰਦਾ ਸੀ, ਉਹਦਾ ਬੇਟਾ ਵਾ। ਇਹ ਤਿੰਨ ਨੰਬਰਦਾਰ ਨੇ। ਠੀਕ ਹੈ। ਇਸ ਵੇਲੇ ਇੱਕੋ ਹੀ ਨੰਬਰਦਾਰ ਸੀ, ਠੀਕ ਹੈ। ਚੋਰੀ ਬਰਕਤ। ਚੌਧਰੀ ਬਰਕਤ। ਜਦੋਂ ਦੇ ਗਏ ਨੇ ਪਾਰ ਹਾਂਜੀ ਇੱਕੋ ਹੀ ਨੰਬਰਦਾਰ। ਠੀਕ ਹੈ। ਕਿੰਨੇ ਘਰ ਸਨ ਬਾਬਾ ਜੀ ਟੋਟਲ ਸਿੱਖਾਂ ਦੇ ਆਪਣੇ ਪਿੰਡ ਚ? ਤਕਰੀਬਨ ਅੱਧੋ ਅੱਧੀ ਸੀ, ਅੱਛਾ ਸਿੱਖ ਤੇ ਮੁਸਲਮਾਨ ਅੱਧੋ ਅੱਧੀ ਸਨ ਤਕਰੀਬਨ। ਠੀਕ ਹੈ। ਤੇ ਹੈ ਉਹ ਵੀ ਬਾਜਵੇ ਜੱਟ ਆ ਸਨ? ਬਾਜਵੇ ਕਿੰਨਾ ਹੋਰ ਵੀ ਪਿੰਡ ਕੋਈ? ਪੂਰਾ ਬਾਜਵਿਆਂ ਦਾ ਸੀ। ਹਾਂ ਠੀਕ ਹੈ। ਉਹ ਜਿਹੜਾ ਪਿੰਡ ਹੀ ਪਰਲਾ ਪੂਰਾ ਚੱਲਦਾ ਨਾ ਬਾਜਵਿਆਂ ਦਾ ਸੀ। ਉੱਥੇ ਕਸਬਾ ਹੀ ਸੀ। ਅੱਛਾ ਜੱਟ ਬਾਜਵਾ ਕੋਈ ਨਹੀਂ, ਕਸਬਾ ਸੀ ਛੋਟਾ, ਅੱਛਾ ਤੇ ਉਹ ਸਭ ਸਿੱਖ ਸਨ। ਠੀਕ ਹੈ। ਸਿੱਖ ਵੀ ਬਾਜਵੇ ਸਨ ਨਾ ਸਾਰੇ। ਸਿੱਖ ਬਾਜਵਿਆਂ ਦੇ ਹਾਂਜੀ, ਬਿਲਕੁਲ, ਸਾਰੇ ਸਿੱਖਾਂ ਦੇ ਮੁਸਲਮਾਨ ਹੋਏ ਨੇ। ਸਾਡੇ ਬਾਜਵਾ ਸਿੱਖਾਂ ਠੀਕ ਹੈ ਠੀਕ ਹੈ। ਤੁਸੀਂ ਹਾਂਜੀ ਗੁਰਦੁਆਰਾ ਸੀ ਉਸ ਵੇਲੇ? ਹਾਂ ਗੁਰਦੁਆਰਾ ਉਦੋਂ ਠੀਕ। ਉਹ ਪਿੰਡੂ ਕਿਹੜੇ ਪਾਸੇ ਹੈ? ਜੁਮਾ ਪਿੰਡ ਸੈਂਟਰ ਦੇ ਵਿੱਚ, ਪਿੰਡ ਦੇ ਵਿੱਚ ਹੀ ਸੀ। ਜੁਮਾ ਪਿੰਡ ਹਾਲੇ ਵਿੱਚ ਚੁੱਕਾ ਮਹੱਲਾ ਹੀ ਸੀ ਨਾ, ਇੱਕ ਮਹੱਲਾ ਉਹ ਹੋਇਆ ਤੇ ਕੋਈ ਹੈ ਪਿੰਡ ਦੇ ਵਿੱਚ ਹੀ ਸੀ ਗੁਰਦੁਆਰਾ। ਉਦੋਂ ਹੁਣ ਸਿੱਧਾ ਰਿਹਾ ਨਾ ਕੋਈ ਮੇਰੇ ਖਿਆਲ ਚ 82-83 ਦੇ ਵਿੱਚ ਉਹਨੂੰ ਫਿਰ ਸਕੂਲ ਚ ਦੁਬਾਰਾ ਆਉਂਦਾ। ਸਕੂਲ ਬਣਾ ਉੱਥੇ ਸਕੂਲ ਬਣ ਗਿਆ। ਸਕੂਲ ਬਣ ਗਿਆ। ਠੀਕ ਹੈ ਠੀਕ। ਤੇ ਬਾਬਾ ਜੀ ਹਿੰਦੂ ਖੱਤਰੀ ਲੋਕ ਵੀ ਰਹਿੰਦੇ ਸਨ ਆਪਣੇ ਪਿੰਡ ਚ? ਹਿੰਦੂ ਨਹੀਂ ਲੋਕ ਸੀ ਮੇਰੇ ਕੋਲ। ਹਿੰਦੂ ਖੱਤਰੀ ਕੋਈ ਦੁਕਾਨਦਾਰੀ ਉਸ ਵੇਲੇ? ਪਰਲੇ ਪਿੰਡ ਹਾਸਨ ਯਾਰ ਪਰਲੇ ਪਿੰਡ ਹੋਏ ਦਾ ਪਰਲੇ ਪਿੰਡ ਅੱਛਾ। ਤੇ ਦੁਕਾਨ ਹੈ ਸੀ ਆਪਣੇ ਪਿੰਡ ਚ? ਦੁਕਾਨ ਸਾਡੇ ਪਿੰਡ ਚ ਹਾਂ ਉਹ ਕਈ ਆ ਖੱਤਰੀ, ਕਿਉਂਕਿ ਉਸ ਵੇਲੇ ਖੱਤਰੀ ਦੁਕਾਨਦਾਰੀ ਕਰਦੇ ਖਤਰੀ ਸੀ। ਨਹੀਂ ਕੋਈ ਦੁਕਾਨਦਾਰ ਦੇ ਹਾਂ ਪਿੰਡ ਚ ਕੋਈ ਨਹੀਂ, ਨਾ ਠੀਕ। ਉੱਥੇ ਨਾ ਇੱਥੇ ਦੁਕਾਨਦਾਰ ਖਤਰੀ ਕੋਈ ਨਹੀਂ। ਠੀਕ ਹੈ। ਤੇ ਮਸਜਿਦਾਂ ਕਿੰਨੀਆਂ ਸਨ ਉਸ ਵੇਲੇ? ਇੱਕ ਗੁਰਦੁਆਰਾ ਸੀ ਤੇ ਮਸਜਿਦਾਂ ਸਨ? ਉਦੋਂ ਦੋ ਮਸਜਿਦਾਂ ਸਨ ਜਾਮਿਆ ਤੇ ਤੇ ਆਰੀ ਹੈ ਸੀ। ਆਹੋ ਦੋ ਮਸਜਿਦਾਂ। ਠੀਕ ਹੈ। ਮੇਜਾ ਚਾਹ ਵੀ ਨਿਕਲਦੀ ਹੈ। ਜੇ ਲਾਗੇ ਤਾਗੇ ਕੋਈ ਮੇਲਾ ਕੋਡੀ ਛੋਡੀ ਹੁੰਦੀ ਸੀ ਇੱਥੇ ਲਾਗੇ ਤਾਗੇ ਮੇਲਾ ਕੋਡੀ? ਹੁੰਦੀਆਂ ਨਹੀਂ ਕਿਹੜੀ ਕਿਹੜੀ ਜਗ੍ਹਾ ਜੀ? ਪਿੰਡ ਚ ਹੀ ਕਿ ਬਾਹਰ ਕੋਈ ਜਗ੍ਹਾ ਕੋਈ? ਪਿੰਡ ਵੀ ਕਿਸੇ ਜਗ੍ਹਾ ਤੇ ਹੁੰਦੀਆਂ ਸੀ। ਆ ਕੌਡੀ ਹੁੰਦੀ ਸੀ, ਬਰਿਆਰ ਮੰਡੀ ਲੱਗਦੀ ਹੁੰਦੀ ਸੀ। ਮਸ਼ਹੂਰ ਮੇਲਾ ਜਾਂ ਮੰਡੀ? ਮਸ਼ਹੂਰ ਮੇਲਾ। ਠੀਕ ਹੈ। ਇੱਥੇ ਕੌਡੀ ਹੁੰਦੀ ਕੀ ਪਿੰਡ ਦਾ ਨਾਮ ਦੱਸਿਆ ਜੇ? ਬਰਿਆਰਾ ਜਿਹਨੂੰ ਆਖਦੇ ਆ, ਬਰਿਆਰਾਂ ਦੀ ਮੰਡੀ ਹੈ। ਅੱਛਾ। ਚੰਗੜਾਂ ਵਾਲਾ ਡੇਰਾ ਵੀ ਕਹਿੰਦੇ ਸਨ, ਉਹ ਜੀ, ਜੀ। ਚੰਬੇ ਦਾ ਕੰਮ ਕਰਦੇ ਹਨ ਲਾਗੇ। ਹੂੰ ਉਧਰੋਂ ਪੇਜੋ ਵਾਲੀ ਹੁੰਦੀ ਸੀ ਕੌਡੀ, ਦਰਬਾਰ ਸੀ ਉੱਥੇ। ਸਹੀ ਹੈ। ਤਾਂ ਬਹੁਤੀ ਮਸ਼ਹੂਰ ਕੌਡੀ ਆ ਸੀ ਤੇ ਸਨਕਤਰਾ। ਠੀਕ ਹੈ। ਤੇ ਉਹ ਤੁਸੀਂ ਵੇਖਿਆ ਬਾਬਾ ਜੀ ਮੰਡੀ ਜਦੋਂ ਛੋਟੇ ਆਪਣਾ? ਆਹੋ ਇਹਨਾਂ ਦੀ ਹੁਣ ਸਿਰ ਲੱਗਦੀ ਰਹੀ ਹੈ ਮੰਡੀ ਤੇ ਹੁਣ ਹਟੀ ਹੈ। ਠੀਕ ਹੈ। ਮੇਲਾ ਛੇਲਾ ਭਲਵਾਨੀ ਵੀ ਹੋਣੀ ਉਸ? ਨਹੀਂ ਹੁੰਦੀ ਰਹੀ ਆ, ਘੋੜਿਆਂ ਦੀਆਂ ਦੌੜਾਂ ਹੁੰਦੀਆਂ ਰਹੀਆਂ ਨੇ। ਹਰ ਕੰਮ ਹੁੰਦਾ ਰਿਹਾ। ਤੇ ਸਰਦਾਰ ਬੰਤਾ ਸਿੰਘ ਵੀ ਨਿਕਲਦਾ ਸੀ? ਹੈ ਸਰਦਾਰ ਬੰਤਾ ਸਿੰਘ ਵੀ ਨਿਕਲਦਾ ਸੀ ਆਪਣਾ ਘੁਲਣ ਵਾਸਤੇ? ਇਹ ਤੇ ਅੱਛਾ ਅੱਛਾ। ਅੱਛਾ। ਤੇ ਦੱਸੋਗੇ ਉਹਨਾਂ ਦੀ ਜਿਹੜੀ ਤੁਸੀਂ ਮੁਸਲਮਾਨਾਂ ਦੀ ਤੇ ਜ਼ਾਹਰ ਹੈ ਦੋਵੇਂ ਤਰ੍ਹਾਂ ਬਾਜਵੇ ਸਨ, ਹਾਂ
ਤੇ ਆਪਸੀ ਮਿਲਵਰਤਨ ਯਾਨੀ ਮੇਲ ਗੇ ਜੋਲ ਕਿਵੇਂ ਦਾ ਸੀ ਉਹ ਬੜਾ ਚੰਗਾ ਯਾਨੀ ਮੇਲ ਜੋਲ ਇੱਥੇ ਇੱਕ ਬਹੁਤ ਦੂਜੇ ਵੱਲ ਦਾ ਵੱਡਾ ਵਿਆਹਾਂ ਛਾਵਾਂ ਤੇ ਜਾਣਾ ਜੂਣਾ ਵਿਆਹਾਂ ਸ਼ਾਵਾਂ ਦੇ ਛੱਡ ਉਹ ਪਤਾ ਨਹੀਂ ਵਿਆਹਾਂ ਦਾ ਜਿਹੜਾ ਨਾ ਮੇਲ ਚੇੜ ਵਾਲੀ ਗੱਲ ਉਹ ਹੁਣ ਨਾਲੋਂ ਮੁਸਲਮਾਨ ਨਾਲੋਂ ਉਦੋਂ ਚੰਗਾ ਸੀ। ਯਾਨੀ ਬਿਹਤਰ ਸੀ ਤਲਕਾਤ ਸਾਂਝਾਂ ਬਹੁਤ ਸਾਰੇ ਬਜ਼ੁਰਗ ਇਹ ਦੁਹਾਈ ਦਿੰਦੇ ਨੇ ਕਿ ਉਸ ਵੇਲੇ ਦਾ ਨਾ ਮਿਲਣ ਵਰਤਨ ਚ ਇੱਥੇ ਜਗਤ ਸਿੰਘ ਲੰਬੜਦਾਰ ਹੁੰਦਾ ਸੀ ਉਹ ਸਿੱਖਾਂ ਦਾ। ਜਗਤ ਸਿੰਘ ਅੱਛਾ ਉਹ ਬਹੁਤ ਹੀ ਹਰ ਬੰਦੇ ਦੀ ਸਪੋਰਟ ਕਰਦਾ ਸੀ। ਵਿਆਹ ਸ਼ਾਦੀ ਦੇ ਉੱਤੇ ਉਹਨੇ ਪੈਸੇ ਲੋਕਾਂ ਨੂੰ ਦੇਣੇ, ਅਗਲੇ ਨਹੀਂ ਵੀ ਦਿੱਤੇ ਗਏ ਤਾਂ ਉਹਨੇ ਆਖਣਾ ਲੈ ਹੋਰ ਲੈ ਜਾ ਤੇ ਵਿਆਹ ਕਰ ਲੈ। ਵਾਹ 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 ਉਹ ਨੰਬਰਦਾਰ ਸੀ। ਇੱਥੇ ਸਾਡੇ ਪਿੰਡ ਦੇ ਵਿੱਚ ਕੋਈ ਤਨਾਜ਼ਾ ਨਹੀਂ ਸੀ ਐਸਾ ਹੈਗਾ। ਭਰਾ ਬੰਦੀ ਤੌਰ ਤੇ ਸਨ, ਇੱਕ ਦੂਜੇ ਨੂੰ ਮਿਲਦੇ ਗਲਦੇ ਵੱਡੇ ਦੱਸਦੇ ਰਹੇ ਨੇ ਜੀ। ਤੇ ਇਹ ਤਾਂ ਚਲੋ ਉਦੋਂ ਹੌਲੀ ਉਮਰ ਦੇ ਸਨ ਨਾ, ਜਿਹੜੇ ਇਹਨਾਂ ਤੋਂ ਵੱਡੇ ਸਨ ਉਹ ਦੱਸਦੇ ਸਨ। ਤੇ ਕਿਸੇ ਉਮਰ ਦਾ ਨਹੀਂ ਸੀ ਤੇ ਇਹ ਸਿੱਖ ਵਾ ਤੇ ਆ ਮੁਸਲਮਾਨ ਹੈ। ਹਾਂਜੀ ਹਾਂ, ਹਰ ਗਮੀ ਖੁਸ਼ੀ ਤੇ ਇਕੱਠੇ ਹੁੰਦੇ ਸਨ। ਠੀਕ ਜਦੋਂ ਤੁਸੀਂ ਸਰਦਾਰ ਬੰਤੇ ਸਿੰਘ ਨੂੰ ਵੇਖਿਆ ਉਦੋਂ ਕਿੰਨੀ ਕੁ ਉਮਰ ਹੋਏਗੀ ਉਹਦੀ? ਬਈ ਆਪ ਨੇ ਦੱਸਿਆ ਤਾਂ 10-12 ਤੁਹਾਡੀ ਵੀ 10-12 ਸਾਲ ਸੀ ਉਹਦੀ? ਕਿੱਡਾ ਸੀ ਉਹਦੇ ਜਵਾਨ ਪੂਰੇ ਹੈ ਤੇ ਕੋਈ 30-35 ਸਾਲ ਕਹਿ ਸਕਣੇ ਆ? 35 ਦਾ ਨਾਂ ਨਹੀਂ ਕਹਿ ਸਕਦਾ, ਪੂਰਾ ਜਵਾਨ ਸੀ ਉਹ। ਪੂਰਾ ਜਵਾਨ ਸੀ, ਟਿੱਲਾਂ 'ਚ ਸੀ ਪੂਰਾ। ਆ ਧੁੰਦਾ ਤਾਂ ਹੀ ਸੀ ਨਾ ਪੂਰੇ ਦੌਰ 'ਚ। ਹਾਂਜੀ ਜਵਾਨ ਹੀ ਘੁਲਣਾ ਹੁੰਦਾ ਨਾ। ਠੀਕ ਹੈ। ਨਹੀਂ ਉਦੋਂ ਤੋਂ ਪਹਿਲੇ ਇਹ ਦੱਸੋ ਖੂਹ ਆਪਣੇ ਪਿੰਡ ਦੇ ਮਸ਼ਹੂਰ ਗਨਵਾਓ। ਅੱਲਾ ਹੁੰਦੀਆਂ ਸਨ ਆ ਫਲਾਣੇ ਵਾਲਾ ਖੂਹ ਆ ਫਲਾਣੇ ਵਾਲਾ ਖੂਹ। ਉਹ ਯਾਰ ਸਾਰੇ ਹੀ ਸਨ ਉਦੋਂ। ਹਾਂ ਸਿੱਧੂਆਂ ਵਾਲਾ ਖੂਹ, ਅੱਛਾ ਨਾਈਆਂ ਵਾਲਾ ਖੂਹ, ਅੱਛਾ ਜਾਮਨ ਵਾਲਾ ਖੂਹ, ਪੱਲਿਆਂ ਵਾਲਾ ਖੂਹ, ਅੰਬ ਵਾਲਾ ਖੂਹ, ਕਰਾਰੀ ਵਾਲੇ ਖੂਹ, ਅੱਛਾ ਇਹ ਮਸ਼ਹੂਰ ਸਨ ਉਦੋਂ। ਬੋੜ ਵਾਲਾ ਖੂਹ ਹੁੰਦਾ ਸੀ, ਇੱਕ ਚੰਗੜਾ ਵਾਲਾ ਖੂਹ ਹੁੰਦਾ ਸੀ। ਹੁੰਦਿਆਂ ਤੇ ਪਰ ਚੰਗਲਾ ਹੈ ਲਾਉਣ ਪਰ ਇਹ ਉਦੋਂ ਸਾਰੀ ਵਾਈ ਜੋਤੀ ਜਿਹੜੀ ਹੈ ਮਤਲਬ ਖੂਹਾਂ ਨਾਲ ਹੀ ਹੁੰਦੀ। ਤੇ ਜਿਹੜਾ ਖੂਹ ਇਹਨਾਂ ਕੋਲ ਸੀ ਸਰਦਾਰ ਬੰਤੇ ਸਿੰਘ ਹੋਰਾਂ ਕੋਲ, ਉਹ ਕਿਹੜਾ ਖੂਹ ਸੀ? ਇਹਨਾਂ ਦਾ ਖੂਹ ਚੱਕੀ ਵਾਲਾ ਖਵਾਉਂਦਾ ਵਾ। ਚੱਕੀ ਵਾਲਾ ਖੂਹ। ਵਾਹ ਜੀ ਵਾਹ। ਅੱਛਾ ਆਹ ਚੱਕੀ ਦਾ ਖੂਹ। ਚੱਕੀ ਵਾਲਾ ਖੂਹ ਉਹ ਕਿੱਧਰ ਆਪਣਾ ਪਿੰਡੂ ਕਿਹੜੀ ਬਾਈ ਸੀ? ਲਹਿੰਦੇ ਪਾਸੇ। ਲਾਉਣੋਂ ਲੈਂਦੇ ਆ। ਅੱਛਾ ਲਹਿੰਦੇ ਪਾਸੇ ਲੈਣੂ ਪਾਰ। ਠੀਕ ਹੈ। ਤੇ ਕਿੰਨੀ ਇਹਨਾਂ ਕੋ ਪੈਲੀ ਸੀ? ਰਕਬਾ ਕਿੰਨਾ ਸੀ? ਅੰਦਾਜ਼ਾ ਅੰਦਾਜ਼ਾ ਉਮਰ ਤੁਹਾਡੀ ਵੀ ਇਹਨਾਂ ਦੀ ਵੀ ਮਤਲਬ ਤੁਸੀਂ ਕਹਿ ਲਓ ਕਿ ਵੀ ਹਾਲੀ 10-12 ਸਾਲਾਂ ਦੇ ਬਜ਼ੁਰਗ ਨਹੀਂ ਪਿੰਡ ਚ। ਹੁਣ ਇਹ ਵੱਡੇ ਬਿਲਕੁਲ ਸਹੀ। ਅੱਛਾ ਆਓ ਵੇਖੋ ਜੀ ਇਹਨਾਂ ਦੀ ਉਮਰ ਮੇਰਾ ਖਿਆਲ ਹੈ ਕੋਈ 82 83 84 ਸਾਲ ਹੋਣੀ। 80 ਸਾਲ ਦੇ। 86 ਦਾ 86 ਆਹੋ ਤੇ ਉਹ 15-16 ਸਾਲਾਂ ਦੇ ਹਾਂ ਉਦੋਂ। ਆਹੋ ਤੇ ਉਹ ਫਿਰ ਇਸ ਉਮਰ ਜਿਹੜੇ ਤੱਕ ਉਮਰ ਜੇ ਵੀ ਪਛਾਣਦੇ ਹੁੰਦੇ ਆ ਇਹਦੀ ਫਲਾਣੀ ਪੈ। ਅੱਛਾ ਬਾਬਾ ਜੀ ਜਿਹੜਾ ਪਾਣੀ ਤੁਸੀਂ ਪੀਂਦੇ ਹੋ ਪਿੰਡ ਚ ਖੂਹੀਆਂ ਹੁੰਦੀਆਂ ਸਨ, ਹੈ ਸੀ ਆਪਣੇ ਪਿੰਡ ਚ ਖੂਹੀਆਂ? ਤੇਰਾ ਖੁਈਆਂ ਬੜੀਆਂ ਖਈਆਂ। ਬੜੀਆਂ ਖੂਹੀਆਂ ਸਨ। ਅੱਛਾ ਤੇ ਕਦੀ ਇਸ ਤਰ੍ਹਾਂ ਹੁੰਦਾ ਕਿ ਇਹ ਤੇ ਨਹੀਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨੂੰ ਲੈ ਕੇ ਕੋਈ ਐ ਜੀ ਸਿੱਖਾਂ ਵਾਲੀ ਖੂਹੀ ਇੱਥੋਂ ਸਿੱਖੀ ਪਾਣੀ ਪੀਣਾ ਮੁਸਲਮਾਨ ਵਾਲੀ ਇਸ ਤਰ੍ਹਾਂ? ਸਾਰੇ ਤਾਂ ਪੀਂਦੇ ਹਨ। ਹਰ ਬੰਦੇ ਉਸ ਪਰਦਾ ਹੀ ਪਾ। ਸਾਰੇ ਹੀ ਉੱਥੋਂ ਪਾਣੀ ਦੇ ਥੱਲੇੋਂ ਇੱਕੋ ਹੀ ਸੋਮਾ ਹੈ। ਉਹਨੂੰ ਮਜ਼ਹਬ ਤੇ ਨਹੀਂ ਲੜ ਜਾਂਦਾ। ਉਹ ਤੇ 47 ਤੋਂ ਬਾਅਦ ਚ ਲੜਿਆ। ਮੈਂ ਜੋ ਗੱਲ ਦੱਸਾਂ ਆਫਰ ਉਹਨਾਂ ਦਾ ਛੜਿਆ ਬਨ ਉਹ ਹੁਣ ਨਾ ਹਾਂ ਉਦੋਂ ਵੀ ਦਰਜੇ। ਵਾਹ ਵਾਹ ਠੀਕ ਹੋ ਠੀਕ ਹੋ ਠੀਕ ਹੋ ਠੀਕ ਹੋ। ਅੱਛਾ ਸਹੀ ਹੋ ਗਿਆ। ਅੱਛਾ ਜਦੋਂ 47 ਦੀ ਵੰਡ ਹੋਈ ਏ, ਹਾਂ ਜਦੋਂ ਲੋਕ ਇੱਥੋਂ ਚੱਲੇ ਨੇ ਉਸ ਵੇਲੇ ਕੋਈ ਲਾਮ ਦੇ ਪਿੰਡਾਂ ਤੋਂ ਕੋਈ ਜਥੇ ਜੁਥੇ ਜਾਂ ਉਹਨਾਂ ਨੂੰ ਕੋਈ ਸਾਡੇ ਅੱਲਾ ਦੀ ਰਹਿਮਤ ਕੋਈ ਨਹੀਂ। ਖੈਰ ਖਰੀਏ ਨਾ ਗਏ ਸਾਡੇ ਇੱਕ ਬੰਦਾ ਸਾਡੇ ਚੋਂ ਬੰਦਾ ਮਰ ਗਿਆ ਉਹ ਵੀ। ਉਹ ਜਗਤ ਸਿੰਘ ਜੀ ਬੁੱਢਾ ਹੀ ਮਾਰਿਆ ਨੇ ਕਦੇ ਬੜਾ ਬੀਵਾ ਬੰਦਾ ਸੀ। ਉਹਨੂੰ ਕਦੇ ਕੋਈ ਰੁਪਈਆ ਦਾ ਹੋਣਗੇ ਉਹਨੂੰ ਕੋਈ ਛੋੜ ਛੜਿਆ ਵੀ। ਜਿਹੜੇ ਸਾਡੇ ਨਾ ਅਮਨਾ ਮਾਂ ਆਪਣਾ ਮਾਲ ਲਾ ਕੇ ਉਹ ਵੀ ਗਏ, ਇਹ ਵੀ ਇੱਥੇ ਅਮਨਾ ਮਾਨ ਡੰਗਰ ਨਹੀਂ ਖੜੇ ਤੇ ਉਹ ਮਾਲ ਸ਼ਾਲ ਜਿਹੜਾ ਹੀ ਲੱਗਦਾ। ਹਾਂ ਆਪਣਾ ਮਤਲਬ ਤੇ ਇੱਥੋਂ ਲੱਗੇ ਹੀ ਸੀ, ਦੂਰ ਕਿਹੜਾ ਸੀ ਬਾਰਡਰ। ਕੋਈ ਮਿਲਣੀ ਤੋਂ ਸਾਰਾ ਜਫੇ ਦਾ ਇੱਥੇ ਕੋਈ ਕੰਮ ਨਹੀਂ ਹੋਇਆ ਅਧਰਾਂ ਪਿੰਡਾਂ ਚ। ਜਿਹੜੇ ਹੈ ਸਨ ਨਾ ਇੱਥੇ ਜੀ ਕੁਝ ਬੀਬੀਆਂ, ਉਹ ਇੱਥੇ ਗਵਰਨਮੈਂਟ ਸਕੂਲ ਹੁੰਦਾ ਸੀ, ਇਸਲਾਮੀਆ ਸਕੂਲ ਉਦੋਂ ਉਹਨੂੰ ਕਹਿੰਦੇ ਹੁੰਦੇ ਸਨ। ਉੱਥੇ ਉਹ ਬੀਬੀਆਂ ਨੂੰ ਲੈ ਕੇ ਸਨ, ਉਹਨਾਂ ਦੀ ਹਿਫਾਜ਼ਤ ਸੀ। ਕਿਸੇ ਬੰਦੇ ਨਹੀਂ ਇੱਥੇ ਕਤਲੋਗਾਰਦ ਨਹੀਂ ਹੋਈ ਉਹ ਨਹੀਂ ਕੋਈ ਨਾ ਪਿੰਡ ਦਾ ਮਾਸਵਾ ਇੱਕ ਬੰਦੇ ਤੋਂ ਇੱਕ ਜਗਤ ਸਿੰਘ ਮਤਲਬ ਉਹ ਘੰਟੇ ਡੇਢ ਵਿੱਚ ਆਪਣਾ ਬਾਰਡਰ ਕ੍ਰਾਸ ਕਰਦੇ ਸੀ। ਨਹੀਂ ਟਾਈਮ ਤੇ ਲੱਗਾ ਟਾਈਮ ਤੇ ਦਿਹਾੜੀ ਤੋਂ ਲੱਗਾ ਸੀ। ਨਾਰੋਵਾਲ ਕੈਂਪ ਹੈ ਸੀ। ਘੰਟੇ ਡੇਢ ਚ ਨਹੀਂ ਗਏ, ਆਸਤੇ ਆਸਤੇ ਨੇ। ਜੀ ਜੀ ਉਹ ਅੱਜ ਤੁਰ ਗਿਆ, ਕੋਈ ਅਗਲੇ ਦਿਨ ਤੁਰ ਗਿਆ। ਠੀਕ। ਨਾ ਇਹ ਡੇਰੇ ਬਾਬੇ ਨਾਨਕ ਤੋਂ ਜਾਣਾ ਸੀ। ਅੱਛਾ ਬਾਬਾ ਜੀ ਜਿਹੜਾ ਉਹ ਆਪਣਾ ਜਗਤ ਸਿੰਘ ਸੀ ਉਹਨੂੰ ਖੂਜ ਸੁੱਟਣ ਵਾਲੇ ਉਹ ਹੀ ਸਨ ਜਿਹੜੇ ਲੁੱਟ-ਕੁੱਟ ਕਰਨ ਵਾਲੇ? ਲੁੱਟ ਪੋਟੀ ਕਰਨ ਵਾਲਾ ਖਾਵਾ ਸੀ। ਐਵੇਂ ਥੋੜੇ ਪੈਸੇ ਹਨ ਉਹਦੇ ਕੋਲ ਬੇਈਮਾਨ ਦਾ ਹੋ ਗਿਆ। ਅੱਛਾ ਅਜੇ ਉਹ ਬਹੁਤ ਚੰਗਾ ਬੰਦਾ ਸੀ। ਬਹੁਤ ਵੀਬਾ ਬੰਦਾ ਸੀ। ਅੱਛਾ ਉਹ ਪੱਗ ਬੱਲੇ ਬਾਦਸ਼ਾਹ ਦਾ ਗਾਈਆਂ ਰੱਖੀਆਂ ਹੁੰਦੀਆਂ ਅੱਛਾ। ਤੇ ਕਿਸੇ ਨੂੰ ਲੋੜ ਉਹਨੇ ਸਾਲਾ ਬੀਬੀ ਅੱਗੇ ਦਿੱਤੇ ਤੂੰ ਲੈ ਜਾ। ਵਾਹ ਜੀ ਵਾਹ। ਠੀਕ ਹੈ ਠੀਕ ਹੈ। ਤੇ ਕਿਹੜੇ ਖੂਜ ਸੁੱਟਿਆ ਉਹਨੂੰ?
ਇੱਧਰ ਹੀ ਆ ਖੂਹ ਉਹ ਆ ਬੰਨੇ ਪਿੰਡੋਂ ਦੱਖਾਂ ਜਾਮ ਨੂੰ ਆ ਖੂਹ ਕਰ ਲਓ ਇਸ ਤਰ੍ਹਾਂ ਜਾਮ ਨੂੰ ਇਹ ਛੁੱਟਿਆ ਵਿੱਚ ਜਾਮ ਨੂੰ ਵਾਲੇ ਉਦੋਂ ਸਾਰੇ ਜਿਹੜੇ ਪਿੰਡਾਂ ਥਾਵਾਂ ਦੇ ਲੋਕ ਹੁੰਦੇ ਸਨ ਇਹਨਾਂ ਦਾ ਗੁਜ਼ਰ ਬਸਰ ਹੁੰਦਾ ਸੀ ਖੇਤੀਬਾੜੀ ਤੇ ਹਾਂ ਆਪਣਾ ਡੰਗਰ ਸ਼ੰਗਰ ਭਾਈ ਰੱਖਣੇ। ਜੋਤੀ ਆਪਣੇ ਪਿੰਡ ਚ ਕੋਈ ਉਸ ਵੇਲੇ ਕੋਈ ਮੁਲਾਜ਼ਮ ਵੀ ਆਇਆ ਸੀ, ਕੋਈ ਬ੍ਰਿਟਿਸ਼ ਆਰਮੀ ਚ ਜਾਂ ਕੋਈ ਅੱਗੇ ਪਿੱਛੇ? ਮਲਾਜਮ ਹਾਂ ਕੋਈ ਆਇਆ ਸੀ ਯਾਰ ਉਸ ਵੇਲੇ ਮੁਲਾਜ਼ਮ ਫੌਜ ਚ ਜਿਹੜੀ ਮੁਲਾਜ਼ਮ। ਆਰਮੀ ਸੀ। ਫੌਜ ਉਸ ਵਕਤ ਦਾ ਕੋਈ ਨਹੀਂ ਹੈਗਾ ਉਹਦਾ ਮਾਸਟਰ ਹੈ ਸਨ ਮਾਸਟਰ ਹਾਂ ਤੇ ਫੌਜ ਵੀ ਚੰਦ ਕੋ ਹੋਵੇ ਕੋ ਨਹੀਂ ਕਿਹੜਾ ਹੀ ਫੌਜ ਕਿਸੇ ਦੀ ਖਾਨਦਾਨ ਨਹੀਂ ਚ ਕੋਈ ਨਹੀਂ ਹੈ। ਘੱਟ ਘੱਟ ਮਾਗੀਆਂ ਦਾ ਇੱਕ ਹੈ ਸੀ ਕੈਪਟਨ, ਹਾਂ ਉਹਦਾ ਮੁੰਡਾ ਹੈ ਮਹਿੰਦਰ ਸਿੰਘ ਬਾਜਵਾ, ਉਹਦੇ ਨਾਲ ਮੇਰਾ ਤਲਕ ਹੈ। ਹਾਂ ਸਿੱਖਾਂ ਚ ਤੇ ਕੋਈ ਉਹਨੂੰ ਮੈਂ ਪਿਆ ਇੱਕ ਦਿਨ ਹੱਸਦਾ ਹਾਂ, ਮੈਂ ਕਿਹਾ ਤੂੰ ਬੰਬ ਮਾਰਦਾ ਹੋਣਾ ਦੋ ਜੰਗਾਂ 'ਚ ਤੇ ਉਹ ਆਂਦਾ ਕੀ ਹੁਣ ਇਹ ਵੇਖ ਲਓ ਤੇ ਪਤਾ ਨਹੀਂ ਉਹ ਪਾਇਲਟ ਬੰਬ ਸੁੱਟੇ ਸਨ 71 ਦੇ ਵਿੱਚ ਤੇ ਪਿੰਡੋਂ ਸਾਈਡ ਤੇ ਸੁੱਟ ਕੇ 6 ਬੰਬ ਆਹੋ ਬਾਹਰ ਹੀ ਕੇ ਜੀ ਹਾਂ ਜੀ ਹਾਂ ਜੀ। ਤੇ ਉਹ ਵੀ ਆਂਦਾ ਸੀ ਗੁਰੂਆਂ ਦੀ ਧਰਤੀ ਸੀ ਤੇ ਸਾਡੀ ਆਪਣੀ ਧਰਤੀ ਜੰਮਣ ਭੋਂ ਤੇ ਫਿਰ ਸਾਡਾ ਬਾਜਵਾ ਸਾਹਿਬ ਹੌਸਲਾ ਪੈਂਦਾ ਸੀ। ਹਾਂ ਆਗਾ ਪਿੱਛਾ ਹੀ ਕਰਦੇ ਨੌਕਰੀ 'ਚ ਸੀ। ਜੀ ਜੀ ਪੱਲੇ ਪਿੰਡੋਂ ਆਹੋ। ਹੁਣ ਤੇ ਨਹੀਂ ਆ ਜਿਹੜੇ ਮਾਸਟਰ ਸਨ ਉਹ ਮੁਸਲਮਾਨਾਂ ਵਿੱਚੋਂ ਸਨ ਆ ਜਾਂ? ਮੁਸਲਮਾਨ ਅੱਛਾ ਉਹਨਾਂ ਦੇ ਨਾਂ ਦੱਸੋ। ਮਾਸਟਰ ਕੁਤਬਦੀਨ ਮਾਸਟਰ ਕੁਤਬਦੀਨ, ਮਾਸਟਰ ਬਸ਼ੀਰ, ਠੀਕ ਹੈ। ਇਹ ਉਸ ਵਕਤ ਦੇ ਦੋ ਮਾਸਟਰ ਸਾਡੇ ਪਿੰਡ ਦੇ ਹਨ ਹੂੰ ਤੇ ਇਹਨਾਂ ਚੋਂ ਸਿੱਖਾਂ ਵਿੱਚ ਬਾਊ ਇੱਕ ਖੁੰਦਾ ਹੁੰਦਾ ਸੀ, ਸਿੱਖਾਂ ਉਹ ਵਿੱਚ ਖਾਨਦਾਨ ਬਾਊ ਦਾ ਚੱਲਦਾ ਸੀ, ਉਹਨੇ ਜੋ ਕੋਈ ਮੁਲਾਜ਼ਮ ਹੈ ਸੀ। ਅੱਛਾ ਉਹ ਵੱਡਿਆਂ ਨੂੰ ਪਤਾ ਵਾ ਬਾਊ ਬਾਊ ਸੁਣਦੇ ਰਹੇ ਆ ਬਾਊ ਦਾ ਘਰ ਵਾ ਬਾਊ ਦਾ ਘਰ ਹੋ ਸਕਦਾ ਰੇਲ ਵਿੱਚ ਮੁਲਾਜ਼ਮ ਹਾਂ, ਹੋਵੇ ਕਿਸੇ ਜਾਂ ਚੀਜ਼ 'ਚ ਕਲਰਕ ਮੁਲਾਜ਼ਮ ਹੋਵੇ, ਬਾਹੂ ਕਲਰਕ ਨਹੀਂ ਆਂਦੇ ਨਾ। ਠੀਕ ਹੈ। ਸਕੂਲ ਹੈ ਸੀ ਆਪਣੇ ਪਿੰਡ ਚ? ਸਕੂਲ ਹੈ ਸੀ ਉਸ ਵੇਲੇ? ਉਹ ਜਿਹੜਾ ਗੁਰਦੁਆਰਾ ਸੀ ਨਾ ਉਹਦੀ ਇੱਕ ਸਾਈਡ ਤੇ ਸਕੂਲ ਸੀ, ਹੁਣ ਉਹ ਸਾਰਾ ਹੀ ਸਕੂਲ ਦੇ ਵਿੱਚ ਲਿਆ। ਸਹੀ ਹੈ। ਤੁਹਾਡੇ ਘਰ ਨਾਲ ਬਹੁਤੀ ਪ੍ਰੀਤ ਕਿਸ ਘਰ ਦੀ ਸੀ? ਇਹ ਵੀ ਤੁਹਾਡੇ ਘਰ ਨਾਲ, ਤੁਹਾਡੇ ਆਪਣੇ ਘਰ ਨਾਲ ਸਿੱਖਾਂ ਵਿੱਚੋਂ ਕਿਹੜੇ ਘਰ ਨਾਲ ਜ਼ਿਆਦਾ ਪ੍ਰੀਤ ਸੀ? ਉਹ ਯਾਰ ਸਾਡੀ ਤੇ ਬਹੁਤੀ ਆ ਹੋਈ ਨਜ਼ਰ ਆ ਇਸ ਪਿੰਡ ਵਿੱਚ ਹਾਂ ਲਾਗੇ ਨਾਲ ਉਹਨਾਂ ਨਾਲ ਅੱਛਾ ਅੱਛਾ। ਕੋਈ ਇੱਕ ਹੁੰਦਾ ਨਾ ਇੱਕ ਜਿਹੜਾ ਜਿਹਨਾਂ ਜਿੰਨਾ ਨਾਲ ਦਾ ਬਹੁਤਾ ਮਹੱਲਾ ਥੋੜਾ ਪਰਾਂ ਸੀ ਕੋਈ ਨਾ। ਯਾਰ ਉਹ ਵਿੱਚ ਮਾਲਾ ਪਰਾ ਸੀ ਉੱਥੇ ਸਵਾਸ ਖਾਂ ਤੋਂ ਹੋਰ ਹੈ ਹੀ। ਕਸਬਾਂ ਸੀ ਹਾਂਜੀ ਹਾਂਜੀ ਜੱਟ ਜ਼ਮੀਨ ਦਾ ਕੋਈ ਨਹੀਂ ਸੀ ਉੱਥੇ ਅੱਛਾ ਅਮਰ ਫੌਜੀਆਂ ਦੀ ਜ਼ਮੀਨ ਯਾਨੀ ਉਹ ਸਾਰੇ ਸਿੱਖ ਹੀ ਸਨ, ਉਹ ਸਿੱਖ ਬਾਜਵੇ ਸਨ ਨਾ, ਬਿਲਕੁਲ ਯਾਨੀ ਉਹ ਪਾਸਾ ਹੀ ਸਿੱਖਾਂ ਦਾ ਸੀ। ਸਿੱਖਾਂ ਹਾਂਜੀ 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 ਠੀਕ ਜੀ ਠੀਕ। ਅੱਛਾ ਤੁਸੀਂ ਦੱਸਿਆ ਜੋ 47 ਵੇਲੇ ਬੜੇ ਅਮਨ ਨਾਲ ਟੁਰ ਗਏ ਇਥੋਂ ਮਾਸਵਾ ਇੱਕ ਬੰਦੇ ਨੂੰ ਕੋਈ ਗੱਲ ਨਹੀਂ ਬਿਲਕੁਲ ਸਕੂਨ ਨਾਲ ਜਿਹੜਾ ਉਹਨਾਂ ਦਾ ਬਾਬਾ ਜੀ ਮਾਲ ਡੰਗਰ ਵੱਛਾ ਸੀ ਉਹ ਮਾਲ ਡੰਗਰ ਜਿਹੜਾ ਸੀ ਉਹ ਗਵਰਨਮੈਂਟ ਕਬਜ਼ੇ ਕਰ ਲਿਆ ਸੀ ਗੌਰਮੈਂਟਾਂ ਨੇ ਕੁਝ ਕੁਝ ਉਹ ਮੈਂ ਤੂੰ ਜੇ ਕਿ ਲੰਬਰਦਾਰ ਦਾ ਉਹਦਾ ਜ਼ੋਰ ਪਿਆ ਚੰਗੇ ਦਾ ਜਿਹਦਾ ਦਾ ਲੱਗਾ ਲਾ ਲੱਗਾ ਉਹ ਲਾ ਗਿਆ ਨਹੀਂ ਤੇ ਗਵਰਨਮੈਂਟ ਦੇ ਕਬਜ਼ੇ ਗਿਆ ਸੀ ਮਾਲ ਸਾਰਾ ਤੇ ਹਾਜਰਾ ਮੁਝੇ ਜਿੰਨੇ ਉਹ ਮਾਜਰਾ ਹੈ ਸਨ ਉਹਨਾਂ ਦੀ ਜਗ੍ਹਾ ਵੀ ਤੇ ਉਹਨਾਂ ਦਾ ਮਾਲ ਵੀ ਉਹ ਇਹ ਜਿਹੜੇ ਉਦੋਂ ਪਾਰੋਂ ਆਏ ਸਨ ਨਾ ਇਧਰ ਮਾਜਰ ਹੋ ਕੇ ਉਹਨਾਂ ਨੂੰ ਦਿੱਤਾ ਗਿਆ ਸੀ। ਹਾਂਜੀ ਹਾਂਜੀ ਇਹ ਗੁੱਜਰ ਬਰਾਦਰੀ ਸੀ ਹੋਰ ਬਰਾਦਰੀਆਂ ਸਨ। ਅੱਛਾ ਤੁਸੀਂ ਸਾਨੂੰ ਘਰ ਦੱਸ ਸਕਦੇ ਹੋ ਕਿ ਸਰਦਾਰ ਬੰਤਾ ਸਿੰਘ ਦਾ ਘਰ ਕਿਹੜਾ ਸੀ, ਕਿੱਥੇ ਰਹਿੰਦੇ ਸਨ? ਦੂਸਰੇ ਪਾਸੇ ਹੁਣ ਹੋ ਰਿਹਾ ਹੀ ਨਹੀਂ ਹੋਣਾ। ਗਾਦੀ ਉਹ ਰਹੇ ਕਿਉਂ ਜਗ੍ਹਾ ਉਹ ਪਲੇਸ ਉਹ ਗਲੀ ਦੇਖੋ ਜੀ, ਘਰ ਤਾਂ ਸਾਨੂੰ ਵੀ ਪਤਾ ਉਹ ਨਹੀਂ ਰਹੇ 75 ਸਾਲ ਪੌਣੀ ਸਦੀ ਹੋ ਗਈ, ਪਰ ਉਹ ਜਗ੍ਹਾ ਖਾਲੀ ਅਸੀਂ ਮਤਲਬ ਕਿ ਜ਼ਰਾ ਇੱਕ ਦੋ ਪਿਕਚਰ ਲੈਣੀ ਥੋੜੀ ਜਿਹੀ ਨਿਸ਼ਾਨਦੇਹੀ ਕਰਵਾ ਸਕਦੇ ਹੋ? ਕੀ ਮੈਂ ਕਿਹਾ ਉਸ ਘਰ ਦੀ ਕੋਈ ਥੋੜੀ ਬਹੁਤ ਨਿਸ਼ਾਨਦੇਹੀ ਕਰਵਾ ਸਕਦੇ ਹੋ ਜਾਂ ਹੋਰ ਕੋਈ ਬਜ਼ੁਰਗ? ਕੋਈ ਨਹੀਂ ਬਜ਼ੁਰਗ ਹੈ ਇਹ ਅੱਛਾ ਅੱਛਾ। ਚਲੋ ਕੋਈ ਪੁਰਾਣਾ ਮਕਾਨ ਵੈਸੇ ਉਹ ਜਿਹੜਾ ਆਪਣਾ ਸਰਦਾਰ ਬੰਤਾ ਸਿੰਘ ਸੀ ਉਹ ਪਿੰਡੂ ਕਿਹੜੀ ਬਾਈ ਸੀ ਉਹਨਾਂ ਦਾ ਘਰ ਜੀ, ਜਾਂ ਉਹਨਾਂ ਦੀ ਜਿਹੜੀ ਪੱਤੀ ਸੀ ਮਹੱਲਾ ਦੱਖਣ ਪਾਸੇ ਦੱਖਣ ਪਾਸੇ? ਵਿਖਣਾ ਜਾਂ ਕਰਕੇ ਆਣਾ ਅਸਤਰਾ ਕੇ ਹਾਲੇ ਅਜੇ ਤੋਜੇ ਤੋਜੇ ਵਾਲਾ ਉਹ ਕਿਹਦਾ ਘਰ? ਇਹ ਮਹਿਲਾ ਖਾਉਂਦੇ ਹਨ ਇਹ ਮਹਿਲਾ ਵਾਲੇ ਖਾਂਦੇ ਸਨ। ਉਹ ਗਾਂ ਅੱਗੇ ਹੁੰਦੇ ਹਨ ਬਾਹਰ ਜ਼ਮੀਨ ਸੀ ਉਹਨਾਂ ਦੀ ਉਹ ਵੀ ਸਿੱਖ ਸਨ? ਹਾਂਜੀ ਉਹਨਾਂ ਦੀ ਅੱਲ ਸੀ ਮਹਿਲਾਂ ਵਾਲੇ? ਮਹਿਲਾ ਵਾਲੇ ਉਹਨਾਂ ਉਦੋਂ ਮਹਿਲਾ ਵਾਲੀ ਇੱਥੋਂ ਵਾਲੇ ਬਣੀ ਸੀ। ਮਹਿਲ ਪਾਏ ਸਨ। ਉਹਨਾਂ ਮਕਾਨ ਡਬਲ ਸਟੋਰੀ ਬਣਾਇਆ ਸੀ। ਮਹਿਲਾਂ ਵਾਲਿਆਂ ਨੇ। ਉਹ ਮੁਲਾਜ਼ਮ ਸਨ ਵਿੱਚ ਉਹਨਾਂ ਚੋਂ ਠੀਕ ਹੋ ਗਿਆ। ਤੇ ਉਹਨਾਂ ਨੇ ਮਕਾਨ ਅਜੇ ਵੀ ਉਹ ਕੁਝ ਹਿੱਸਾ ਦਾ ਖਲੋਤਾ ਆ ਹੈ। ਵੀ ਉਹਨਾਂ ਨੂੰ ਨਾ ਗਾਂ ਅੱਗੇ ਆਹੋ ਬਸ ਇਹੀ ਗੱਲ। ਜੀ ਜੀ ਜੀ। ਇਹ ਪਿੰਡ ਦੇ ਮਤਲਬ ਇਹ ਵੀ ਭਲਵਾਨ ਰਿਹਾ ਜੇ ਅੱਛਾ ਇਹਦਾ ਪਿੰਡ ਜੀ ਮੇਰਾ ਪਿੰਡ ਸ਼ਾਹਪੁਰ ਬਧਾਈ ਸੀ, ਮੈਂ ਥਾਣੇ ਰਜੀ ਵਿੱਚ ਮੈਂ 88 ਆਇਆ ਦਰਿਆ ਨੂੰ ਬੁੱਝ ਕਰ ਦਿੱਤਾ ਪਿੰਡ ਤੇ ਨਾ ਜਾਵੇਂ ਕਿਲੇ ਬਣਾ ਦੇ ਲੱਗੇ ਤੁਸੀਂ ਬਾਅਦ ਚ ਹੋਏ। ਸ਼ਾਹਪੁਰ ਦੇ ਸਿੱਖ ਬਰਾਦਰੀ ਨੂੰ ਇਸ ਪਿੰਡ ਦੀ ਨੂੰ ਆਉਂਦੇ ਜਾਂਦੇ ਰਿਸ਼ਤੇਦਾਰੀ ਜੁਸੀ ਦੇ ਰਿਸ਼ਤੇਦਾਰੀ ਸੀ ਅਸੀਂ ਅੱਛਾ ਤੇ ਇੱਥੇ ਬਹੁਤਾ ਉਸ ਮਹੱਲੇ ਵਿੱਚ ਨਾਮ ਸਿੰਘ ਹੁੰਦਾ ਸੀ ਇੱਕ ਅੱਛਾ ਇਹ ਬੱਚੇ ਦੇ ਨਾਲ ਵੱਡੇ ਨਾਲ ਕਰਤਾਰ ਸਿੰਘ ਸੀ, ਥੋੜੀ ਉੱਚੀ ਆਵਾਜ਼ ਵਿੱਚ ਅੱਛਾ। ਵੱਡਾ ਜਿਹੜਾ ਸੀ ਉਹਦੇ ਨਾਲ ਕਰਤਾਰ ਸਿੰਘ ਸੀ। ਕਰਤਾਰ ਸਿੰਘ ਤੇ ਹਰਨਾਮ ਸਿੰਘ
ਤੇ ਛੋਟੇ ਨਪਾਰ ਸੀ ਸਿੰਘ ਪਿਓ ਸੀ ਉਹ ਨਾਮ ਸਿੰਘ ਉਹਨਾਂ ਦਾ ਪਿਓ ਸੀ। ਬੱਚੇ ਹੁਣ ਉਹਦੇ ਅੱਛਾ ਜੋ ਪਿਓ ਸੀ ਇਹਨਾਂ ਦਾ ਨਾਮ ਸੀ, ਠੀਕ ਹੈ। ਐਸੇ ਪਿੰਡ ਦੇ ਰਹਿਣ ਵਾਲੇ ਸਨ ਆਹੋ ਉਹ ਇਸੇ ਪਿੰਡ ਦੇ ਰਹਿਣ ਵਾਲੇ ਸਨ। ਤੇ ਤੁਹਾਡੀ ਇੱਥੇ ਕੋਈ ਰਿਸ਼ਤੇਦਾਰੀ ਸੀ? ਰਿਸ਼ਤੇਦਾਰ ਸੀ ਇੱਥੇ ਸਾਡਾ ਉਹ ਹੈ ਸੀ, ਉਦੋਂ ਵਾਕ ਵੀ ਉਹਨਾਂ ਦਾ ਸੀ। ਅੱਛਾ, ਰਹਿਣ ਖਲੋਣਾ ਸੀ। ਤੁਹਾਡੀ ਕਿੰਨੀ ਉਮਰ ਸੀ 47 ਵੇਲੇ? ਮੇਰੀ 90 ਨੇ ਚੜੀ ਹੋਣੀ ਹੈ 90। ਇਹ ਤਾਂ 20 ਸਾਲ ਦੇ ਸਨ। ਅੱਛਾ, ਤੇ ਤੁਸੀਂ ਸੁਣਿਆ ਇੱਥੋਂ ਦਾ ਜਿਹੜਾ ਸਰਦਾਰ ਬੰਤਾ ਸਿੰਘ ਪਹਿਲਵਾਨ ਸੀ ਉਹਦੇ ਬਾਰੇ? ਉਹ ਤੇ ਸੁਣੇ ਨੇ, ਵੇਖੇ ਨਹੀਂ ਉਹਦੇ। ਵੇਖੇ ਨਹੀਂ ਕੰਮ। ਕਿਉਂਕਿ ਬਾਅਦ ਚ ਆਏ ਨੇ ਨਾ। ਮੈਂ 88 ਤੋਂ ਪਹਿਲੇ ਬਾਅਦ ਇਸ ਵੇਲੇ ਆਪਣਾ ਚਾਚੂ ਜੀ, ਅਗਰ ਅਸੀਂ ਗੱਲ ਕਰੀਏ ਪਿੰਡ ਰਸੀਂਵਾਲ ਦੇ ਵਿੱਚ ਕੋਈ ਪੁਰਾਣੀ ਨਿਸ਼ਾਨੀ, ਜਿੱਦਾਂ ਕੋਈ ਖੂਹ ਲਾ ਲਓ, ਕੋਈ ਪਿੱਪਲ ਬੋਰਡ ਜਾਂ ਕਿਸੇ ਦਾ ਘਰ ਹੈ ਕੋਈ? ਤੁਸੀਂ ਇੱਕ ਦੱਸਿਆ ਘਰ ਘਰ ਅਸਲ ਮਾਲਾ ਜੇ ਹੈ ਨਹੀਂ ਨਾ ਦੇ ਬਾਲੇ ਅਸਲ ਮਾਲਾ ਨਹੀਂ ਉਹ ਵੀ ਹੈ ਪੁਰਾਣਾ ਵਾਲੇ थोड़ी बहुत निशानी इटा वगैरह ਬਰਾਂਡਾ ਹੈ ਪਿੱਛੋਂ ਉਹਨੇ ਲੈਂਟਰ ਪਾਇਆ। ਬਰਾਂਡਾ ਪੁਰਾਣਾ ਹੈ, ਪਿਛਲਾ ਸੱਟਿਆ ਗਿਆ। ਬਾਬਾ ਜੀ ਕੋਈ ਬਾਅਦ ਚ ਪਰਤਿਆ 47 ਤੋਂ ਬਾਅਦ ਆਪਣਾ ਪਿੰਡ ਵੇਖਣ? ਜੱਗੂ ਉਹ ਰੱਖਿਆ ਰਹਾਨ ਵੀ ਲੋਕ ਲੈਣ ਆਉਂਦੇ ਹਨ। ਪੰਡੇ ਪਿੰਡ ਇੱਕ ਬੁੱਢਾ, ਉਹਦਾ ਨਾਮ ਨਹੀਂ, ਉਹ 2-3 ਵਾਰੀ ਆਇਆ। ਕਰਨਾਲ ਸਿੰਘ ਸੀ। ਉਹ ਕਰਨਾਲ ਸਿੰਘ ਕਰਨਾਲ ਸਿੰਘ, ਉਹ ਕਰਨਾਲ ਸਿੰਘ ਆਪਣੇ ਆਇਆ। ਘਰ ਨਾ ਲਾ ਗਿਆ ਸੀ, ਉਹ ਲੱਭਦਾ ਸੀ ਤਾਂ ਸਾਡਾ ਘਰ ਸੀ। ਕਰਨੈਲ ਸਿੰਘ ਕਰਨੈਲ ਸਿੰਘ ਆਇਆ ਜੀ ਇੱਕ ਵਾਪਸ। ਤੇ ਇੱਕ ਚਾਚੂ ਤੁਸੀਂ ਦੱਸਣ ਜੱਗੂ ਦਿਓ। ਲੰਬਰ ਦੇ ਪੋਤਰਾ ਸੀ। ਅੱਛਾ, ਜਗਤ ਸਿੰਘ ਨੰਬਰ। ਬਾਜਵਾ ਇੱਕ ਆਇਆ ਸਿੰਘ ਬਾਜਵਾ ਵੀ ਆਇਆ। ਅੱਛਾ, ਹਾਂ, ਉਹਦੇ ਬੇਟੇ ਡਾਕਟਰ ਨੇ, ਬੇਟੀ ਵੀ ਡਾਕਟਰ ਹੈ। ਕਾਫੀ ਉੱਥੇ ਦੱਸ ਕੇ ਆਪ ਉਹ ਮੁਲਾਜ਼ਮ ਸੀ। ਐਲਬਮ ਤਸਵੀਰਾਂ ਉਹਨਾਂ ਨੇ ਭੇਜੀਆਂ ਹਨ, ਆਪਣੀ ਵੀਡੀਓ ਉਹਨਾਂ ਭੇਜੀਆਂ ਸ਼ਾਦੀ ਦੀਆਂ ਵੀ। ਇੱਥੇ ਸਾਨੂੰ 3-4 ਦਫਾ ਆਇਆ, ਲਾਹੌਰੋਂ ਜਾ ਕੇ ਉਹਨੂੰ ਲਿਆਂਦੇ ਨੇ। ਵਾਹ ਜੀ ਵਾਹ, ਠੀਕ। ਉਹ ਕਿੰਨੇ ਚਿਰ ਪਹਿਲੇ ਆਇਆ ਜੀ ਤੂੰ? ਉਹ ਤਕਰੀਬਨ 4 ਸਾਲ ਪਹਿਲਾਂ ਆਇਆ। 4-5 ਸਾਲ ਹੋ ਗਏ। ਹੁਣ ਮੇਰੇ ਖਿਆਲ ਫੌਤ ਹੋ ਗਿਆ, ਨਹੀਂ ਤੇ ਜਦੋਂ ਵੀ ਇੱਥੇ ਆਉਂਦਾ ਸੀ ਜਦੋਂ ਵੀ ਆਉਂਦਾ ਸੀ ਉਹ ਇੱਥੇ ਟੈਲੀਫੋਨ ਤੇ ਵੀ ਰਾਤ ਰਿਹਾ ਦੇ ਨਾਲ। ਬਜ਼ੁਰਗ ਸਨ ਉਹ? ਅੱਛਾ ਅੱਛਾ, ਉਹਦੇ ਮੁੰਡਾ ਵੀ ਡਾਕਟਰ ਹੈ, ਨੂੰ ਵੀ ਡਾਕਟਰ ਹੈ, ਤੇ ਆਪ ਉਹ ਮੁਲਾਜ਼ਮ ਸਨ ਮੇਰੇ ਖਿਆਲ ਕਾਹੇ ਜੇ ਉਹ ਵੀ ਮੁਲਾਜ਼ਮ ਸੀ। ਜੀ ਜੀ। ਘਰ ਉਹਨਾਂ ਦਾ ਉਹ ਸਕੂਲ ਦੇ ਲਾਗੇ ਸੀ। ਮੇਰ ਦੀ ਨਹੀਂ ਬੱਲੇ ਪਿੰਡ ਵਾਲਾ ਮੇਰ ਹੀ ਨੂੰ ਪੁੱਛਿਆ। ਉਹ ਬਾਹਰਾਂ ਚੋਂ ਸੀ। ਉਹਨਾਂ ਦੇ ਕੋਲ ਮਿੱਟੀ ਮੁੱਟੀ ਲੈ ਕੇ ਗਿਆ ਸੀ ਉਹ। ਸਹੀ ਸਹੀ। ਪੁੱਛਿਆ ਤੇ ਕਹਿੰਦਾ ਇੱਥੇ ਸਾਡਾ ਘਰ ਉਹ ਤਾਂ ਉਹਨੇ ਬੰਦੇ ਅੱਛਾ ਜੀ, ਤੁਸੀਂ ਉਹ ਦੇਖਿਆ ਇੰਟਰਵਿਊ ਸਾਵਲ ਧਾਮੀ ਸਾਹਿਬ ਨੇ ਜਿਹੜਾ ਕੀਤਾ ਹੈ ਨਾ ਜੀ, ਜਿਹਦੇ ਵਿੱਚ ਉਹਨਾਂ ਨੇ ਹਾਂਜੀ ਕੁੱਲੇ ਮੰਡਾਲੇ ਦਾ ਬਾਅਦ ਉਹ ਗੱਲ ਕਰਦੇ ਨੇ ਆਪਣਾ ਉਹਨਾਂ ਦੇ ਫਾਦਰ ਸਾਹਿਬ, ਫਿਰ ਬਾਅਦ ਚ ਉਹਨਾਂ ਦੀ ਵਾਲਦਾ ਗੱਲ ਕਰਦੀ ਬੀਬੀ, ਆਪਣਾ ਉਹਨਾਂ ਦਾ ਨਾਂ ਸੀ ਬੀਬੀ ਸੁਖਵਿੰਦਰ ਕੌਰ ਜੀ, ਜਿਨ੍ਹਾਂ ਦਾ ਜੱਦੀ ਪਿੰਡ ਸੀ। ਯਾਨੀ ਕਿ ਤੁਹਾਡਾ ਪਿੰਡ ਗੁਰਪ੍ਰੀਤ ਸਿੰਘ ਘੁੱਗੀ ਇੱਕ ਬੜੇ ਮਸ਼ਹੂਰ ਐਕਟਰ ਨੇ ਜੀ, ਮਤਲਬ ਉਹਨਾਂ ਦਾ ਨਾਂ ਕਿਸੇ ਤਾਰੀਫ ਦਾ ਮੁਹਤਾਜ ਨਹੀਂ। ਐਸਾ ਨਾਂ, ਐਸਾ ਮੁਖੜਾ ਹੈ ਕਿ ਜਿਹਨੂੰ ਵੇਖ ਕੇ ਬੰਦਾ ਬੱਚਾ ਜਾਣਦਾ, ਮਤਲਬ ਕਿ ਹਾਸਾ ਨਹੀਂ ਰੋਕ ਸਕਦਾ। ਤੇ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਵਾਲਦਾ ਨੇ ਜ਼ਿਕਰ ਕੀਤਾ ਕਿ ਮੈਂ ਕੁੱਲਾ ਮੰਡਾਲ ਤੱਕ ਅਸੀਂ ਗਏ ਸਨ, ਪਰ ਮੈਂ ਆਪਣੇ ਪਿੰਡ ਨਹੀਂ ਜਾ ਸਕੀ ਕਿਉਂਕਿ ਮੈਂ ਉਦੋਂ ਛੋਟੀ ਸਾਂ। ਠੀਕ ਹੈ ਨਾ, ਉਹਨਾਂ ਦਾ ਬਰਥ ਮੇਰੇ ਹਾਲੇ ਉੱਥੋਂ ਦਾ, ਜਾਂ ਉਹ ਮਤਲਬ ਮਾਂ ਦੀ ਗੋਦ ਸਨ ਜਦੋਂ ਗਏ। ਤੇ ਸੋ ਉਹਨਾਂ ਦੀਆਂ ਕੋਈ ਯਾਦਾਂ ਨਹੀਂ ਸਨ ਇਸ ਪਿੰਡ ਦੇ ਨਾਲ। ਉਹਨਾਂ ਨੇ ਇਹ ਗੱਲ ਕੀਤੀ ਕਿ ਮੈਨੂੰ ਉੱਥੇ ਕੋਈ ਨਹੀਂ ਸੀ ਜਾਣਦਾ। ਤੇ ਇਹ ਤੁਹਾਡੇ ਬਜ਼ੁਰਗਾਂ ਦੀ ਗੱਲਬਾਤ ਉਹਨਾਂ ਤੱਕ ਪਹੁੰਚਦੀ ਹੈ। ਜ਼ਾਰੀ ਬਾਤ ਉਹਨਾਂ ਨੇ ਵੀ ਤੁਹਾਡੀ ਗੱਲਬਾਤ ਸੁਣਨੀ ਹੈ, ਕਿਉਂਕਿ ਅਸੀਂ ਉਹਨਾਂ ਦੀ ਰਿਕੁਐਸਟ ਤੇ ਆਏ ਆ। ਤੇ ਉਹ ਅਗਰ ਆਂਦੇ ਨੇ ਤੇ ਤੁਸੀਂ ਪਿੰਡ ਵਾਸੀ ਉਹਨਾਂ ਦਾ ਵੈਲਕਮ ਕਰੋਗੇ? ਅਸੀਂ ਇਨਸ਼ਾਅੱਲਾ ਵੈਲਕਮ ਕਰਾਂਗੇ ਜੀ, ਤੁਹਾਨੂੰ ਕਿ ਜਿਸ ਤਰ੍ਹਾਂ ਹੋ ਸਕਿਆ ਸਾਡੇ ਕੋਲ ਆਪਣੀ ਪਹੁੰਚ ਤੋਂ ਵੱਧ ਅਸੀਂ ਜਦੋਂ ਵੀ ਕੋਈ ਨਾ ਕੋਈ ਵੀ ਆਇਆ ਨਾ, ਕੋਈ ਵੀ ਜੋ ਆਇਆ ਅੱਗੇ 2-4 ਦਫਾ ਆਏ ਨੇ, ਬੀਬੀਆਂ ਵੀ ਆਈਆਂ ਨੇ ਨਾਲ। ਜੀ ਜੀ। ਇੱਥੇ ਨਾਲ ਉਹਨਾਂ ਦੇ ਬੀਬੀਆਂ ਵੀ ਆਈਆਂ ਨੇ, ਅਸੀਂ ਉਹਨਾਂ ਨੂੰ ਪੂਰਾ ਪ੍ਰੋਟੋਕੋਲ ਦਿੱਤਾ, ਪੂਰਾ ਉਹਨਾਂ ਦੀ ਇੱਜ਼ਤ ਕੀਤੀ ਹੈ। ਅੱਛਾ। ਔਰ ਹੁਣ ਵੀ ਇਨਸ਼ਾਅੱਲਾ ਆਉਣ ਤੇ ਅਸੀਂ ਤਾਬੇਦਾਰ ਹਾਂ। ਅੱਛਾ, ਹਰ ਤਰ੍ਹਾਂ ਦਾ ਉਹਨਾਂ ਦੀ ਸਹੂਲਤ, ਹਰ ਚੀਜ਼ ਉਹਨਾਂ ਨੂੰ। ਠੀਕ ਹੈ, ਮਤਲਬ ਕਿ ਉਹ ਸਾਬਕਾ ਇਸ ਪਿੰਡ ਦੀ ਧੀ ਹੈ। ਪਿੰਡ ਦੀ ਧੀ ਹੈ। ਉਹ ਵੇਖੋ ਜੀ, ਉਹ ਵੀ ਇੱਥੋਂ ਪਿੰਡੋਂ ਗਏ ਨੇ। ਸਾਡੇ ਪਿੰਡ ਦਾ ਕੋਈ ਵੀ ਆਉਂਦਾ ਤਾਂ ਅਸੀਂ ਉਹਨੂੰ ਮਿਲਣ ਜਾਂਦੇ ਆ। ਅੱਬਲ ਤਾਂ ਆਉਣਾ ਹੀ ਉਹਨਾਂ ਇੱਥੇ ਹੁੰਦਾ, ਤੇ ਨਾ ਵੀ ਹੋਏ ਪਤਾ ਲੱਗੇ ਤਾਂ ਉਸ ਪਾਸੇ ਆਏ ਨੇ, ਅਸੀਂ ਜਾ ਕੇ ਵੀ ਉਹਨਾਂ ਨੂੰ ਮਿਲਣੇ ਆ। ਸਹੀ ਹੈ, ਸਹੀ। ਉਹਨਾਂ ਕੋਈ ਅਗਲੇ ਪਿਛਲੇ ਤਾਂ ਉਹਨਾਂ ਦੇ ਵੀ ਮਰ ਗਏ ਨੇ ਸਾਡੇ ਨੂੰ। ਜੀ ਜੀ। ਉਹ ਅਗਲੀ ਪਹੁੰਚਦੀ ਆ ਨਾ, ਉਹ ਦੱਸਦੇ ਨੇ ਫਲਾਣੇ ਦਾ ਪੋਤਰਾ ਵਾ, ਫਲਾਣੇ ਦਾ ਵਾ, ਤੇ ਉਹ ਫਿਰ ਵੱਡਿਆਂ ਕੋਲ ਨਾਂ ਤਾਂ ਸੁਣੇ ਨੇ ਆ, ਫਿਰ ਉਹ ਮਿੱਟੀ ਕੱਢਦੇ ਨੇ ਇਥੋਂ। ਸਹੀ ਹੈ। ਕੁਝ ਨਿਸ਼ਾਨੀਆਂ ਪੁਰਾਣੀਆਂ ਹੈ ਨੇ ਹਲੇ ਪਿੰਡ ਰਸੀਨਵਾਲ ਦੇ ਵਿੱਚ, ਮਤਲਬ ਬਜ਼ੁਰਗਾਂ ਦੀ ਅੱਲਾਹ ਪਾਕ ਇਹਨਾਂ ਨੂੰ ਹਯਾਤੀ ਤੇ ਮਤਲਬ ਕਿ ਇਹਨਾਂ ਜਿਹੜੇ ਹੁਣ ਸਿਰ ਮੱਥੇ ਤੇ ਅੱਛਾ ਅਸੀਂ ਤਾਬਿਆਦਾਰੀ ਪੂਰੀ ਕਰਾਂਗੇ ਜੀ। ਹੁਣ ਤੋਂ ਨਹੀਂ ਪਤਾ ਲੱਗਾ ਇਹ ਤੋਂ ਆ ਰਹੇ ਨੇ। ਅੱਛਾ ਬਾਜਵਾ ਸਾਹਿਬ, ਤੁਸੀਂ ਸਾਡੇ ਇਸ ਇਲਾਕੇ ਦੀ ਸਭ ਤੋਂ ਵੱਡੀ ਬਰਾਦਰੀ ਬਾਜਵਾ ਬਰਾਦਰੀ ਹੈ, ਇਹਦੇ ਮੁਤਲਕ ਥੋੜੀ ਤੁਸੀਂ ਰੋਸ਼ਨੀ ਪਾਓ। ਤੇ ਜਿਹੜੀ ਇਹ ਗੱਲ ਮੈਂ ਥੋੜੀ ਦੇਰ ਪਹਿਲੇ ਕੀਤੀ ਬੀਬੀ ਸੁਖਿੰਦਰ ਕੌਰ, ਕਿਉਂਕਿ ਉਹ ਵੀ ਬਾਜਵੇ ਸਨ। ਜੀ ਜੀ। ਉਹਨਾਂ ਨੂੰ ਵੱਡੀ ਆਬਾਦੀ ਇੱਥੇ ਹਾਂਜੀ, ਇਹ ਜਿਹੜਾ ਨਾ ਆਪਣਾ ਕੌਲੋ ਬਾਜਵਾ ਜਿਹੜਾ ਸੀ, ਉਹਦੇ 7 ਪੁੱਤਰ ਸਨ। ਉਹਨੂੰ ਦਵਾ ਦਿੱਤੀ ਸੀ ਬਾਬਾ ਸਿੱਧ ਗਦਾਈ ਦਾ ਮਜ਼ਾਰ ਹੈ, ਕਾਲਾ ਹਰਾਵਾਂ ਨੇ, ਕਾਲਾ ਹਰਾਵਾਂ ਦਾ ਟਿੱਬਾ, ਉਹਦੇ ਉੱਤੇ ਬਾਬੇ ਸਿੱਧ ਗਦਾਈ ਦੀ ਕਬਰ ਹੈ।
ਉਹੜਾ ਸਾਡੇ ਤੁਹਾਡੇ ਕੋਲ ਹੀ ਕਿ ਅੱਛਾ ਅੱਛਾ ਅੱਛਾ। ਔਰ ਉਹਨੇ ਦੁਆ ਦਿੱਤੀ ਸੀ ਬਾਬੇ ਕੌਲੋ ਨੂੰ, ਤੈਨੂੰ ਮਾਨਕ ਮੰਗਾ ਨਾਰ ਸਿੰਘ ਨਰੈਣ ਦਈਏ, ਹੋਰ ਵੀ ਦਈਏ, ਹੋਰ ਵੀ ਦਈਏ, ਹੋਰ ਵੀ ਦਈਏ। ਹਾਂਜੀ, ਉਹ ਫਕੀਰ ਆਦਮੀ ਸੀ, ਇਹਨਾਂ ਕੋਈ ਉਹਨੂੰ ਨਜ਼ਰ ਨਿਆਜ਼ ਦਿੱਤੀ, ਉਹਨਾਂ ਆਖਿਆ ਕੋ ਮੰਗ ਲੈ। ਉਹਨਾਂ ਆਖਿਆ ਵੀ ਔਲਾਦ ਕੋਈ ਨਹੀਂ। ਉਹਨਾਂ ਫਿਰ ਇਹ ਆਖਿਆ ਕਿ ਤੈਨੂੰ ਮਾਨਕ ਮੰਗਾ ਨਾਰ ਸਿੰਘ ਨਰੈਣ ਦਈਏ ਤੇ ਹੋਰ ਵੀ ਦਈਏ, ਹੋਰ ਵੀ ਦਈਏ, ਹੋਰ ਵੀ ਦਈਏ। ਜਿਹੜਾ ਨਰੈਣ ਸੀ ਨਾ, ਇਹਨੂੰ ਹੀ ਨਾਰੂ ਆਂਦੇ ਸਨ। ਇਹ ਸਾਰਿਆਂ ਤੋਂ ਛੋਟਾ ਸੀ। ਠੀਕ। ਇਹ ਨਾਰੋਵਾਲ ਹਾਂ, ਜਿਹਨੇ ਨਾਰੋਵਾਲ ਵਸਾਇਆ ਸੀ। ਵੱਡਾ ਜਿਹੜਾ ਸੀ ਉਹ ਮੰਗਾ ਸੀ। ਮੰਗਾ ਜਿਹੜਾ ਉਹ ਪਸਰੂਰ ਉਜੜਿਆ ਹੋਇਆ ਸੀ, ਉਹਦਾ ਪੁਰਾਣਾ ਨਾਂ ਜਗਤਪੁਰ ਸੀ। ਅੱਛਾ। ਔਰ ਉਹਨੂੰ ਵਸਾਉਣ ਵਾਸਤੇ ਮਤਲਬ ਇਹ ਹਮਾਯੂੰ ਨੇ ਜਾਗੀਰ ਦਿੱਤੀ ਸੀ ਉਹਨੂੰ। ਤੇ ਉਹਦੇ ਤੋਂ ਬਾਅਦ ਹਮਾਯੂੰ ਦੇ ਪੁੱਤਰ ਅਕਬਰ ਨੇ ਨਾਰੂ ਨੂੰ ਆ ਜਾਗੀਰ ਦਿੱਤੀ ਸੀ। 55 ਪਿੰਡ, 58 ਪਿੰਡ, ਯਾਨੀ 35 ਪਿੰਡ ਨਾਲਾ ਚੱਜਰੀ। ਜੀ ਜੀ। ਇੱਥੇ ਨਾਲਾ ਚੱਜਰੀ ਹੈ। ਅੱਛਾ। ਨਾਲਾ ਚੱਜਰੀ ਹੈ ਨਾਰੋਵਾਲ ਦੇ ਨਾਲ। ਹਾਂਜੀ। ਉਹਦੇ ਤੋਂ 35 ਚੜ੍ਹਦੇ ਸਨ ਤੇ 22 ਪਿੰਡ ਲੈਂਦੇ ਸਨ ਬਾਜਵਿਆਂ ਦੇ। ਅੱਛਾ। ਇਹ ਸਾਰੀ ਨਾਰੂ ਦੀ ਔਲਾਦ ਸੀ। ਠੀਕ। ਤੇ ਨਾਰੂ ਜਿਹੜਾ ਸਾਰਿਆਂ ਤੋਂ ਛੋਟਾ ਸੀ, ਸਾਰਿਆਂ ਤੋਂ ਵੱਡਾ ਜਿਹੜਾ ਮਾਨਕ ਸੀ, ਜਿਹਦੀ ਅਸੀਂ ਔਲਾਦ ਆ, ਉਹਨੇ ਚਵਿੰਡਾ ਵਸਾਇਆ ਸੀ। ਔਰ ਮਾਨਕ ਦਾ ਪੁੱਤਰ ਸੀ ਗੱਜਣ। ਗੱਜਣ ਦਾ ਜਾਮ ਸੀ ਤੇ ਜਾਮ ਦਾ ਗੱਖੜ ਸੀ। ਗੱਖੜ, ਜੈਦ, ਦਰਿਆ ਤੇ ਭੋਲਾ 4 ਸਨ। ਹਾਂਜੀ। ਤੇ ਅੱਗੋਂ ਗੱਖੜ ਦਾ ਵੱਡਾ ਮੁੰਡਾ ਜਿਹੜਾ ਤਖਤ ਮਹੱਲੇ, ਉਹਦੀ ਅਸੀਂ ਚੜ੍ਹਦੇ ਪਾਸੇ ਵਾਲੇ, ਅੱਲਾ ਦਿੱਤਾ ਵੀ ਮੇਰਾ ਕਲਾਸ ਫੈਲੋ, ਇਹ ਇੱਕੋ ਪਿੰਡ ਦੇ ਸੀ। ਅੱਛਾ, ਬਰਾਦਰੀਆਂ ਸੀ ਇਹਦੇ। ਅੱਛਾ। ਤੇ ਤਖਤਮਲ ਜਿਹੜਾ ਨਾ, ਉਹ ਵਡੇਰੀ ਉਮਰੇ ਪਿਓ ਪੁੱਤਰ ਮੁਸਲਮਾਨ ਹੋਏ। ਉਹ ਫਿਰ ਦੂਜੇ ਜਿਹੜੇ ਉਹਦੇ 2 ਪੁੱਤਰ ਸਨ, ਉਹਨਾਂ ਦੇ ਨਾਂ ਉਹਨਾਂ ਉਮਰ ਤੇ ਅਲਾਵਲ ਰੱਖੇ। ਤੇ ਸਾਡਾ ਮਹੱਲਾ ਜਿਹੜਾ, ਇਹਨੂੰ ਕਾਗਜ਼ਾਂ 'ਚ ਹਾਲੀ ਵੀ ਤਰਫ ਤਖਤਮਲ ਵੱਜਦੀ ਹੈ। ਤਖਤਮਲ ਦਾ ਅੱਗੋਂ ਵੱਡਾ ਪੁੱਤਰ ਜਿਹੜਾ ਸੀ ਉਹ ਮੁਹੰਮਦ ਖਾਂ ਸੀ। ਮੁਹੰਮਦ ਖਾਂ ਦਾ ਆਦਲ ਸੀ, ਆਦਲ ਦਾ ਬੱਗਾ ਸੀ, ਬੱਗੇ ਦਾ ਹਦਾਇਤ ਸੀ, ਹਦਾਇਤ ਦਾ ਸਰਬਲੰਦ ਸੀ। ਮੈਨੂੰ ਆਪਣੀ ਪੀੜ੍ਹੀ ਯਾਦ ਹੈ। ਤੇ ਸਰਬਲੰਦ ਦਾ ਦੁਸੰਦੀ ਖਾਂ ਸੀ, ਤੇ ਦੁਸੰਦੀ ਖਾਂ ਦਾ ਅਲੀ ਮੁਹੰਮਦ ਸੀ ਮੇਰਾ ਦਾਦਾ। ਤੇ ਅੱਗੋਂ ਮੇਰੇ ਬਜ਼ੁਰਗ ਜਿਹੜੇ ਸਨ, ਮਤਲਬ ਇਹ ਆ ਕਿ, ਔਰ ਇਹ ਮੈਂ ਸਾਰਾ ਕੁਝ ਬੜਾ ਔਖਿਆਂ ਹੋ ਕੇ ਲੱਭਿਆ, ਕਿਉਂਕਿ ਕਿਧਰੇ ਲੱਭਦੇ ਹੀ ਨਹੀਂ ਸਾਰਾ ਕੁਝ। ਸਾਡੇ ਏਰੀਏ ਤਕਰੀਬਨ ਬਾਜਵਾ ਬਰਾਦੀ 230 ਪਿੰਡ ਨੇ। ਹਾਂਜੀ, 230 ਪਿੰਡ ਨੇ ਤਕਰੀਬਨ ਪਸਰੂਰ ਤੇ ਨਾਰੋਵਾਲ ਵਿੱਚ। ਇਹ ਬਹੁਤ ਵੱਡੀ ਬਰਾਦਰੀ ਹੈ। ਪਸਰੂਰ, ਨਾਰੋਵਾਲ ਤੇ ਕੁਝ ਵੰਡ ਦਾ ਏਰੀਆ, ਕੁਝ ਗੁਜਰਾਂ ਵਾਲੇ ਦੇ ਪਿੰਡ। ਉਸ ਵੇਲੇ ਉਹ ਵੀ ਇਲਾਕਾ ਪਸਰੂਰ ਚ ਸੀ। ਸਾਡਾ ਉਹ ਜ਼ਿਲ੍ਹਾ ਬਾਅਦ ਚ ਬਣਿਆ ਹੈ। ਕਹਿਰਵਾਲੀ, ਤੁਹਾਡਾ ਕਹਿਰਵਾਲੀ ਵੀ ਪਸਰੂਰ ਚ ਸੀ ਉਦੋਂ। ਔਰ ਉਦੋਂ ਇਸ ਤਰ੍ਹਾਂ ਸੀ ਕਿ ਸਿਆਲਕੋਟ ਜਿਹੜਾ ਨਾ, ਸਿਆਲਕੋਟ ਲਬਾਨਵਾਲੇ ਤੱਕ ਜਾਂਦਾ ਸੀ। ਸਿਆਲਕੋਟ ਅੱਛਾ, ਲਬਾਨਵਾਲੇ ਤੱਕ ਜਾਂਦਾ ਸੀ। ਉਦੋਂ ਜ਼ਿਲ੍ਹਾ ਹੀ ਵੱਡਾ। ਪੁਰਾਣੇ ਜਿਹੜੇ ਤਜ਼ਕਰੇ ਜੇ, ਉਹਨਾਂ ਵਿੱਚ ਕੁਚਲੀ ਪਿੰਡ ਜਿਹੜਾ ਵਿਰਕਾਂ ਦਾ, ਉਹਦੇ ਵਿੱਚ ਲਿਖਿਆ ਕਿ ਵਿਰਕਾਂ ਦਾ ਮੁੱਢ ਜਿਹੜਾ ਕੁਚਲੀ ਜ਼ਿਲ੍ਹਾ ਅੰਮ੍ਰਿਤਸਰ ਦਾ। ਉਸ ਵੇਲੇ ਇਹ ਇਲਾਕਾ ਅੰਮ੍ਰਿਤਸਰ ਚ ਵੀ ਕੁਝ ਇਲਾਕਾ ਜਿਹੜਾ ਨਾ ਅੰਮ੍ਰਿਤਸਰ ਚ ਵੀ ਰਿਹਾ। ਉਹ ਤਹਿਸੀਲ ਮਹਿਰ ਇਹਨਾਂ ਦੀ ਰਈਏ ਸੀ ਨਾ ਨਾਰੋਵਾਲ ਦੀ। ਹਾਂਜੀ, ਰਈਆ ਜਿਹੜੀ ਹੈ, ਰਈਆ ਕੁਝ ਚਿਰ ਨਾਰੋਵਾਲ ਦੀ ਰਹੀ ਹੈ, ਕੁਝ ਚਿਰ ਅੰਮ੍ਰਿਤਸਰ ਦੀ ਤਹਿਸੀਲ ਰਹੀ ਹੈ। ਅੱਛਾ ਜੀ। ਹਾਂਜੀ, 1927 ਚ ਆ ਗਏ। 1927 ਤੋਂ ਪਹਿਲਾਂ ਇਹਦਾ ਨਾਂ ਰੱਖਿਆ ਨੇ ਰਈਆ ਐਟ ਨਾਰੋਵਾਲ, ਯਾਨੀ ਉੱਥੋਂ ਚੁੱਕ ਕੇ ਦਫ਼ਤਰ ਨਾਰੋਵਾਲ ਲੈਂਦੇ ਤੇ 1927 ਚ ਫਿਰ ਨਾਰੋਵਾਲ ਆ ਗਏ। ਅਗਰ ਇੱਥੇ ਆਣ ਅਸੀਂ ਆਪਣਾ। ਹਾਂਜੀ ਹਾਂਜੀ, ਬੀਬੀ ਸੁਖਵਿੰਦਰ ਕੌਰ ਜੀ ਇੱਥੇ ਆਉਣ ਤੇ ਉਹਨਾਂ ਦਾ ਆਪਣਾ ਘਰ ਹੈ, ਪੇਕਿਆਂ ਦਾ ਪਿੰਡ ਹੈ। ਔਰ ਪੇਕੇ ਜਿਹੜੇ ਨੇ ਨਾ, ਉਹ ਪੇਕਿਆਂ ਵਾਂਗਰ ਹੀ ਮਿਲਦੇ ਨੇ। ਉਹਦੀ ਮੈਂ ਮਿਸਾਲ ਇਸ ਤਰ੍ਹਾਂ ਦਿਆਂਗਾ ਕਿ ਪਿਛਲੇ ਦਿਨਾਂ 'ਚ ਕਾਫੀ ਸਾਲ ਹੋ ਗਏ ਨੇ, ਕਿਲੇ ਦੀ ਜੰਮ ਜਿਹੜੀ ਹੈ, ਡਾਕਟਰ ਜਗਦੀਸ਼ ਕੌਰ ਵਾਡੀਆ ਸਾਡੇ ਕੋਲ, ਮੇਰੇ ਕੋਲ ਹੀ ਆਏ, ਮਹੀਨਾ ਕੁ ਰਹੇ। ਤੇ ਉਹਨੇ ਦੱਸਿਆ ਵੀ ਜਦੋਂ ਮੈਂ ਟੁਰਨ ਲੱਗੀ ਸਾਂ ਤੇ ਮੇਰੇ ਬੱਚਿਆਂ ਆਖਿਆ ਵੀ ਮਾਂ ਕਿਹਦੇ ਕੋ ਚੱਲੀਏ, ਨਾ ਸਾਡਾ ਕੋਈ ਵਾਕਫ ਨਾ ਤਾਰ। ਤੇ ਉਹਨੇ ਆਖਿਆ ਵੀ ਮੈਂ ਆਪਣੇ ਪੇਕੇ ਚੱਲੀਆਂ। ਤੇ ਉਹ ਜਦੋਂ ਪੇਕੇ ਆਈ ਤੇ ਫਿਰ ਅਸੀਂ ਜਨਾਬ ਉਹਨੂੰ ਸੇਵੀਆਂ ਵੱਟ ਕੇ ਦਿੱਤੀਆਂ। 21 ਸੂਟ ਦਿੱਤੇ ਮੁਖਤਲਿਫ ਲੋਕਾਂ ਨੇ, ਮੈਂ ਵੀ ਦਿੱਤੇ, ਹੋਰ ਵੀ ਦੋਸਤਾਂ ਨੇ। ਔਰ ਜਨਾਬ ਪਿੰਨੀਆਂ ਬਣਾ ਕੇ ਦਿੱਤੀਆਂ। ਫਿਰ ਉਹਨੇ ਚੌਲ ਥੋੜੇ ਜਿਹੇ ਖੜੇ, ਆਟਾ ਵੀ ਖੜਿਆ ਇੰਨਾ ਕੋ ਕਿਲੋ ਕੁ। ਉਹ ਆਹਨ ਲੱਗੀ ਕਿ ਮੈਂ ਜਾ ਕੇ ਚੁੰਡੀ ਕੋ ਆਟਾ ਆਟੇ 'ਚ ਪਾ ਲਾਂਗੇ ਕਿ ਮੈਂ ਪੇਕਿਆਂ ਦਾ ਖਾਂਦੀ ਹਾਂ। ਇਹ ਬੀਬੀ ਅਰੀ ਵੀ ਆਉਣ ਜੀ, ਸਿਰ ਮੱਥੇ ਤੇ ਸਾਡੀ ਭੈਣ ਹੈ। ਹਾਂਜੀ ਹਾਂ, ਤੇ ਬਿਲਕੁਲ ਧੀਆਂ ਦੀ ਤਰ੍ਹਾਂ ਅਸੀਂ ਬਾਜਵੇ ਇੱਥੇ ਮੌਜੂਦ ਹਾਂ, ਉਹਦੇ ਭਰਾ, ਉਹਦੇ ਭਤਰੀਏ, ਤੇ ਬਹੁਤ ਖੁਸ਼ੀ ਹੋਏਗੀ ਉਹ ਆਉਣ। ਤੇ ਕਿਉਂਕਿ ਉਹਨਾਂ ਆਪਣੇ ਪਿੰਡ ਆਉਣਾ, ਉਹਨਾਂ ਆਪਣੇ ਨਾਨਕਿਆਂ ਦੇ ਪਿੰਡ ਆਉਣਾ, ਤੇ ਜਮ ਆਉਣ ਜੀ ਸਿਰ ਮੱਥੇ ਤੇ। ਬਹੁਤ ਸ਼ੁਕਰੀਆ। ਠੀਕ ਹੈ ਬਾਬਾ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਜੋ ਕੁਝ ਤੁਹਾਨੂੰ ਸਾਰਾ ਕੁਝ ਦੱਸਿਆ। ਹੁਣ ਕੋਈ ਕਰਨਾ ਕਿ ਨਹੀਂ? ਅਸੀਂ ਉਹ ਇੱਕ ਚੱਕਰ ਲਾਣਾ ਬਸ ਉਸ ਮਹੱਲੇ ਦਾ। ਕੋ ਮੋਟਰਸਾਈਕਲ ਲਾਉਣਾ। ਠੀਕ ਹੈ ਚਾਚੂ ਜੀ।
ਮਸਜਿਦ ਆਪਣੀ ਜਗ੍ਹਾ ਤੇ ਪੁਰਾਣੀ ਬਹੁਤ ਪੁਰਾਣੀ ਮਸਜਿਦ ਹੈ। ਅੱਛਾ ਅੱਛਾ ਜੀ, ਇਹ ਜੀ ਮਸਜਿਦ ਪਿੰਡ ਰਸੀਂਵਾਲ ਦੀ ਆਪਣੀ ਜਗ੍ਹਾ ਤੇ ਮੌਜੂਦ ਇਹ ਆ ਜੀ ਅੱਛਾ ਮਿਡਲ ਗਵਰਨਮੈਂਟ ਮਿਡਲ ਸਕੂਲ ਰਸੀਵਾਲ ਹਾਈ ਹੋ ਗਿਆ ਤੇ ਪੱਲਾ ਹੁਣ ਇਸ ਜਗ੍ਹਾ 'ਚ ਹੀ ਹੁੰਦਾ ਸੀ ਆਪਣਾ ਗੁਰਦੁਆਰਾ ਸਾਹਿਬ। ਗੁਰਦੁਆਰਾ ਸਾਹਿਬ ਹੀ ਹੁੰਦਾ ਸੀ, ਫਿਰ ਮਿਡਲ ਹੁਣ ਹਾਈ ਹੋ ਗਿਆ। ਮੈਂ ਤੁਹਾਨੂੰ ਉਹਦਾ ਵੀ ਦਿਖਾ ਰਿਹਾ ਜੀ। ਇਸ ਜਗ੍ਹਾ 1947 ਤੋਂ ਪਹਿਲੇ ਇੱਥੇ ਗੁਰਦੁਆਰਾ ਸਾਹਿਬ ਸੀ ਜੀ, ਜਿੱਥੇ ਹੁਣ ਸਕੂਲ ਬਣ ਗਿਆ ਵੇ। ਮਿਡਲ ਸਕੂਲ ਹੈ ਜੀ, ਪਿੰਡ ਰਸੀਂਵਾਲ, ਜ਼ਿਲ੍ਹਾ ਤਹਿਸੀਲ ਨਾਰੋਵਾਲ। ਓਕੇ ਜੀ। ਗੁਰਦੁਆਰਾ ਸਾਹਿਬ ਦੇ ਸਾਹਮਣੇ ਜੀ ਇੱਕ ਛੱਪੜ ਹੈ ਪੁਰਾਣਾ, ਇਸ ਪਿੰਡ ਦਾ ਰਸੀਂਵਾਲ ਦਾ, ਸਨ 47 ਤੋਂ ਪਹਿਲਾਂ ਦਾ। ਉਹਦਾ ਤੁਹਾਨੂੰ ਵੀ ਦਿਖਾ ਰਿਹਾ ਹਾਂ। ਹੁਣ ਖੈਰ ਛੱਪੜ ਦੇ ਉਹਨਾਂ ਥਾਵਾਂ ਚੋਂ ਜੀ ਖਤਮ ਹੋ ਰਹੇ ਨੇ ਆਸਤਾ ਆਸਤਾ। ਇਹ ਸਾਨੂੰ ਦੱਸ ਰਹੇ ਨੇ ਸਾਡੇ ਵੀਰ ਕਿ ਵੀ ਹੁਣ ਸਕੂਲ ਵਾਸਤੇ ਹਕੂਮਤ ਨੇ ਜਿਹੜੀ ਚਾਰਦੀਵਾਰੀ ਕਰਾ ਕੇ ਦੀ। ਹਾਂਜੀ ਇਹਦੀ ਬਾਉਂਡਰੀ ਹੋ ਗਈ ਹੈ। ਜੀ ਇਹ ਇੱਕ ਬਜ਼ੁਰਗਾਂ ਦਾ ਸਾਨੂੰ ਪਤਾ ਚੱਲਿਆ ਵੇ, ਸ਼ਾਇਦ ਸਾਨੂੰ ਉਹ ਦੱਸ ਸਕਣ ਕਿ ਸਰਦਾਰ ਬੰਤਾ ਸਿੰਘ ਦਾ ਜਿਹੜਾ ਘਰ ਸੀ ਉਹ ਕਿਹੜਾ ਸੀ। ਪਹਿਲਵਾਨ ਸਨ ਆਪਣਾ ਬੀਬੀ ਸੁਖਵਿੰਦਰ ਕੌਰ ਜੀ ਦੇ ਵਾਲਦ ਸਾਹਿਬ। ਤੇ ਪਤਾ ਲੱਗਾ ਜੀ ਬਜ਼ੁਰਗ ਮਸਜਿਦ ਦੇ ਵਿੱਚ ਨੇ। ਇਹ ਜੀ ਜਾਮਿਆ ਮਸਜਿਦ ਨੂਰਾਨੀ ਰਸੀਂਵਾਲ। ਤੇ ਇਹ ਬਾਬਾ ਜੀ ਕੁਰਾਨ ਪਾਕ ਪੜ੍ਹ ਰਹੇ ਨੇ, ਇਹਨਾਂ ਤੋਂ ਪੁੱਛਣੇ ਆ। ਅੱਲਾ ਕਰੀਏ ਸਾਰਾ ਕੁਝ ਜਾਣਦੇ ਹੋ। ਸਰਦਾਰ ਬੰਤਾ ਸਿੰਘ ਵਲਦ ਪਾਲਾ ਸਿੰਘ ਪਹਿਲਵਾਨ ਸਨ। ਉਹ ਐਕਚੁਅਲੀ ਪੈ ਗਿਆ ਨਾ, ਅੱਛਾ ਆ ਨਾਲ ਹੀ ਕਿਹੜੀ ਪੈਣੀ ਆ ਅੱਛਾ ਜੀ। ਤੇ ਉਸ ਆਉਂਗੇ ਤੁਸੀਂ ਆਉਂ ਪਾਓਗੇ ਹਾਂ। ਤੇ ਦੂਜਾ ਮਕਾਨ ਹੋਣਾ। ਕਿਹੜਾ ਕਿਹਦਾ ਇਸ ਟਾਈਮ ਕੌਣ ਹੈ ਉੱਥੇ? ਤਫੈਲ ਫਕੀਰ ਪੁੱਛੋ, ਮਰ ਗਿਆ ਉਹਦਾ ਮੁੰਡਾ ਆ ਗਿਆ ਉਹਦਾ। ਤਫੈਲ ਦਾ ਤਫੈਲ ਫਕੀਰ ਸਨ। ਇਹ ਜਿਹੜਾ ਮਾਹੀ ਨੇ ਦਿਖਾ ਕੇ ਲੱਗੇ ਹੈ ਉਹ ਆਪ ਹੀ ਮੁੰਡਾ ਹੁੰਦਾ ਇਹ ਨਾ ਜਾ ਉਹ ਤਫੈਲ ਫਕੀਰ ਨਹੀਂ, ਉਹ ਘਰ ਮੈਂ ਬੰਦ ਲਗਾ ਸੀ। ਬੰਦੇ ਨੂੰ ਜਾਣਦੇ ਹੋ ਤੁਸੀਂ? ਉਹ ਘਰ ਸੀ। ਮੈਂ ਛੋਟਾ ਹੋਣਾ, ਮੈਂ ਛੋਟੇ ਛੋਟੇ ਨਾ ਸੁਣਦਿਆ ਸਾਂ। ਸੁਣਦੇ ਮੈਂ ਉਦੋਂ ਆਖਣ 10-11 ਸਾਲ ਦਾ ਸਾਂ, 12 ਸਾਲ ਦਾ ਇਹਨਾਂ ਦਾ। ਥੋੜੀ ਬਹੁਤੀ ਗੱਲਬਾਤ ਉਹਨਾਂ ਦੀ ਤੇ ਤੁਹਾਨੂੰ ਯਾਦ ਹੋਏ? ਨਹੀਂ ਮੈਨੂੰ ਕੋਈ ਯਾਦ ਨਹੀਂ। ਮੈਂ ਅੱਛਾ ਬਾਕੀ ਇਹ ਤੁਸੀਂ ਜ਼ਰੂਰ ਸੁਣਿਆ ਕਿ ਪਹਿਲਵਾਨ ਸੀ ਸਰਦਾਰ ਇਹ ਮੈਨੂੰ ਬੰਤਾ ਪਤਾ ਸਿੰਘ। ਪਹਿਲਵਾਨ ਮੈਂ ਝੂਠ ਮਾਰਾਂ। ਘਰ ਨੂੰ ਜਿੱਥੇ ਪਤਾ ਕਰ ਉਹ ਘਰ ਮੈਂ ਇਹ ਆ ਤੇ ਜਾਂ ਇਹ ਮੇਰੇ ਮੈਂ ਬੰਦਾ ਗੱਲ ਫੇਰ ਕਹਿੰਦੇ ਸਿਆਲ ਤੇ ਜਾਂ ਇੱਕ ਉਹਨਾਂ ਦਾ ਖੂਹ ਕਿਹੜਾ ਤੇ ਸੰਡੇ ਹਾਂ ਚੱਕੀ ਵਾਲਾ ਅੰਬ ਵਾਲਾ ਖੂਹ ਨਹੀਂ ਉਹਨਾਂ ਦਾ ਸਰਦਾਰ ਜਿਹੜਾ ਲੈਣੋਂ ਪਾਰ ਸੀ, ਲੈਣੋਂ ਪਾਰ ਸੀ ਉਹ। ਚੱਕੀ ਵਾਲਾ ਖੂਹ ਆ ਉਹਨਾਂ ਦਾ। ਬੰਤਾ ਸਿੰਘ ਦਾ ਖੂਹ ਸੀ ਨਾ, ਉਹ ਚੱਕੀ ਵਾਲਾ। ਉਹ ਫੈਸਲਾ ਕਰੋ ਹਾਂ, ਜੇ ਉਹ ਘਰ ਨਾ ਤੇ ਫਿਰ ਤੁਸੀਂ ਜਾ ਕੇ ਪੁੱਛੋ, ਜਾ ਕੇ ਤੁਸੀਂ ਬਾਜਵੇ ਜੱਟ ਸਨ। ਇਹਨਾਂ ਦਾ ਘਰ ਉਹ ਯਾਰ ਜਿੱਥੋਂ ਨਾ ਉਹ ਯੂਸੋਣੀ ਕਿਹੜਾ ਉਹ ਮੁੰਡਾ ਨਿਕਦਾ ਮੁੰਡਾ ਜਾਂ ਜਿੱਥੇ ਹੁੰਦਾਬਾਦ ਨੂੰ ਜਾਓ ਸ਼ਰੀਫ ਨਹੀਂ ਹੁੰਦੇ ਨੇ ਉਹ ਘਰ। ਸ਼ਰੀਫ ਵਾਲਾ ਘਰ ਹੋਣਾ ਮੇਰੇ ਖਿਆਲ। ਹਾਂ ਸ਼ਰੀਫ ਵਾਲਾ ਘਰ ਹੀ ਬੰਦਾ। ਬਿਲਕੁਲ ਠੀਕ। ਹਾਂ ਠੀਕ ਸ਼ਰੀਫ ਵਾਲਾ ਘਰ ਹੈ ਨਾ। ਚਲੋ ਉਹਨੇ ਬਾਈ ਚੱਕੀ ਵਾਲੇ ਬਾਈ ਉਹਨਾਂ ਦੀ ਹਾਂ ਵਾਈ ਚਲੋ ਵੇਖੋ ਜੀ ਚੱਕੀ ਖੂਹ ਚ ਪਤਾ ਬਾਬਾ ਜੀ ਪਹੁੰਚ ਗਏ ਉੱਥੇ। ਚੱਕੀ ਵਾਲੇ ਕੋਈ ਨਾ ਉਹ ਬੰਦਾ ਦੀ ਬਾਈ। ਇਹਦਾ ਮਤਲਬ ਬੰਤਾ ਸਿੰਘ ਦੋ ਸਨ, ਇੱਕ ਇੱਧਰ ਵੀ ਸੀ। ਨਹੀਂ ਇਹਦਾ ਸ਼ਿਬੂ ਜੀ ਨਾਲ ਕੀ ਨਾ ਇਹਦਾ ਨਾਂ ਸ਼ਿਬੂ ਸਿੰਘ ਸੀ। ਸ਼ਿਬੂ ਸ਼ਿਬੂ ਸਿੰਘ, ਸਿੰਘ ਅੱਛਾ। ਉਹ ਬੰਦ ਸਿੰਘ ਉਹ ਸੀ। ਸ਼ਿਵ ਸਿੰਘ ਹੋਏਗਾ ਤੇ ਭਲਵਾਨ ਸੀ ਜਗ੍ਹਾ ਸੀ ਉਹ। ਸ਼ਬਦੇਵ ਸਿੰਘ ਸੀ ਨਾਲ ਜਿਹੜਾ ਸੀ। ਹੁਣ ਇਹਦਾ ਨਾਮ ਸੀ ਪਹੁੰਚੇ। ਸ਼ਬਦੇਵ ਸਿੰਘ। ਹੁਣ ਜਨਾਬ ਉਹ ਪਹੁੰਚ ਗਏ ਨੇ। ਉਹ ਹੈ ਸੀ ਉਹ ਤੁਸੀਂ ਵੇਖੇ ਸਨ ਉਹ ਵੇਖਿਆ ਮੁਝ ਖਿਆਲ ਨਹੀਂ ਹੁੰਦਾ। 73 ਸਾਲ ਪੌਣੀ ਸਦੀ ਹੋ ਗਈ ਇਸ ਗੱਲ ਨੂੰ। ਉਹਨਾਂ ਨੇ ਕਾਫੀ ਮਸ਼ਹੂਰ ਭਲਵਾਨ ਸਨ ਤੇ ਬਾਹਰ ਵੀ ਭਲਵਾਨੀ ਕਰਦੇ ਸਨ। ਕਰਦੇ ਹੋਣਗੇ ਪਰ ਲੱਗਿਆ ਮੈਨੂੰ ਨਹੀਂ। ਮੈਂ ਕਿਹਾ ਮਾਰਾ ਮਾਰਾ ਹੋਣਾ। ਮੈਂ ਕਿਹਾ ਉਹਦੀ ਵਾਈ ਨਹੀਂ ਨਾ, ਉਹ ਚੱਕੀ ਵਾਲੇ ਕੋਈ ਨਹੀਂ ਉਹਨਾਂ ਦੀ। ਓਕੇ ਓਕੇ ਠੀਕ ਲੈਣ ਪਾਰ ਨਾ। ਠੀਕ। ਕਿਹੜਾ ਘਰ ਉਹਨਾਂ ਦੱਸਿਆ ਨਾ ਜੀ? ਬਾਬਾ ਜੀ ਤੁਸੀਂ ਤੁਹਾਡਾ ਨਾਂ ਕੀ ਹੈ? ਮੁਹੰਮਦ ਰਫੀਕ। ਮੁਹੰਮਦ ਰਫੀਕ। ਤੇ ਤੁਹਾਡੇ ਵਾਲਦ ਸਾਹਿਬ ਦਾ ਨਾਂ? ਉਹ ਨਹੀਂ ਇਬਰਾਹਿਮ। ਇਬਰਾਹੀਮ। ਤੇ ਬਾਬੇ ਦਾ ਨਾਂ ਕੀ ਸੀ ਦਾਦੇ ਦਾ? ਉਹਨਾਂ ਮਤਾਬ ਨੇ ਮਹਿਤਾਬਦੀਨ। ਤੇ ਤੁਸੀਂ ਜੱਦੀ ਇਸ ਪਿੰਡ ਦੇ ਸਾਡਾ ਪਿੰਡ ਸੀ ਕੋਈ ਸਾਡਾ ਪਿੰਡ ਪਾਰ ਸੀ ਕੋਟ ਸੂਰਤ ਮੱਲੀਆਂ ਪਿੰਡ ਸੀ। ਅੱਛਾ ਸਾਡਾ ਪਿੰਡ ਸੀ ਕੋਟ ਸੂਰਤ ਮੱਲੀਆਂ ਦੀ ਕੋਟ। ਅੱਛਾ ਅੱਛਾ ਉਹ ਸੀ ਡੇਰਿਓਂ ਕੋਈ 9-10 ਮਿਲ ਪੈਣਾ ਗਾਂ ਜਾਂਦੇ ਆ ਤੇ ਬਟਾਲੇ ਤੋਂ 9-10 ਮਿਲ ਛੜ ਗਏ ਉੱਤੇ ਤੁਸੀਂ। ਅੱਛਾ ਅੱਛਾ ਤੁਸੀਂ ਮਾਜਰ ਹੋ 47? ਉਹਨੇ ਪਤਾ ਗੱਲ ਸੀ ਨਾ ਉਹ ਸਾਡਾ ਪਿਓ ਜਿਹੜਾ ਕੰਮ ਕਰਦਾ ਸਬਾਈ ਦਾ। ਅੱਛਾ ਉਹਨੇ ਇੱਥੇ ਆ ਕੇ ਲਾਇਸੈਂਸ ਬਣਾ ਲਿਆ ਹਾਂ ਇਹ ਪਿੰਡ ਦਾ। ਠੀਕ ਹੈ। ਤੇ ਉਹ ਫਿਰ ਮੈਂ ਪੈਦਾ ਆਣ ਕੇ ਗਜ਼ੋਂ ਪਹਿਲੇ ਇੱਥੇ ਹੋਇਆ ਸਾਂ ਆਣ ਕੇ। ਅੱਛਾ ਅੱਛਾ ਲੇਕਿਨ ਉਹ ਜਦੋਂ 47 ਤੋਂ ਪਹਿਲੇ ਜੀ ਪੜਾਇਆ ਸੀ ਨਾ ਮਤਲਬ ਤੁਸੀਂ ਬਾਕੀ ਸਾਡੇ ਪਿੰਡ ਕੋਲ ਨੇ ਬੱਗੇ ਪੈ ਜਾਵੇ ਸਾਡੇ ਉਤੋਂ ਤੁਸੀਂ ਰੋਲਿਆਂ ਤੋਂ ਪਹਿਲੇ ਇੱਥੇ ਅਸੀਂ ਸ਼ਿਫਟ ਹੋ ਪਹਿਲੇ ਗਏ। ਆ ਗਏ ਆ। ਸਾਡੇ ਪਿਓ ਕੋਲ ਆਇਆ ਵਾ ਬੱਗੀ ਮੇਰੇ ਤਾਏ ਜਿਹੜੇ ਆ ਸਾਰੇ ਪਾਸ ਆ ਉਸੇ ਪਿੰਡ ਦੇ। ਠੀਕ ਹੈ, ਠੀਕ। ਉਤਮਲੇ ਪਿੰਡ ਸੀ ਤੇ ਬੜਾ ਮੋਟਾ ਪਿੰਡ ਸੀ ਸਾਡੇ ਪਿੰਡ ਦਾ। ਬਾਬਾ ਜੀ ਬਹੁਤ ਮਿਹਰਬਾਨੀ, ਤੁਸੀਂ ਸਾਡੀ ਬੜੀ ਵੱਡੀ ਮੁਸ਼ਕਲ ਹੱਲ ਕੀਤੀ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ। ਕੋਈ ਬੰਦਾ ਨਹੀਂ ਦੱਸ ਸਕਿਆ ਸਰਦਾਰ ਬੰਦੇ ਸਿੰਘ ਪਹਿਲਵਾਨ ਦਾ ਘਰ ਕਿਹੜਾ ਸੀ, ਤੁਸੀਂ ਉਹ ਦੱਸ ਦੱਸਿਓ ਨਾ
ਇਹ ਉਹਦਾ ਨਾਂ ਜੇ ਮੁਹੰਮਦ ਸਦੀਕ। ਅੱਛਾ, ਜਿਨ੍ਹਾਂ ਦਾ ਘਰ ਅਸੀਂ ਹੁਣ ਜਾਣਾ ਹੈ, ਜਿਨ੍ਹਾਂ ਨੂੰ ਘਰ ਹੁਣ ਸ਼ਰੀਫ ਮੁਹੰਮਦ ਸ਼ਰੀਫ ਪੁੱਛਿਓ। ਅੱਛਾ, ਤੇ ਉੱਥੇ ਇੱਕ ਨੂਰ ਦੇ ਗੁੱਜਰ। ਅੱਛਾ, ਉਹਦਾ ਭਰਾ ਦਾ ਸ਼ਰੀਕੇ ਦੇ ਭਰਾ ਦਾ ਉਹ ਮਕਾਨ ਉਹਨਾਂ ਦਾ ਹੁੰਦਾ। ਮਕਾਨ ਢਾਟ ਹੋ ਕੇ ਹੋਰ ਦਾ ਬਣਾ ਜੋ ਵੀ ਲੇਕਿਨ ਜਗ੍ਹਾ ਤੇ ਹੋਈ ਨਾ, ਧਰਤੀ ਤੇ ਹੋਈ ਨਾ ਜੀ, ਧਰਤੀ ਉਹ ਮਾਨ ਜਗ੍ਹਾ ਤੇ ਹੋਈ ਨਾ ਜੀ। ਉਹਨਾਂ ਦੇ ਖੂਹ ਸੀ ਨਾ, ਉਹਦੀ ਵਾਈਫ ਸੀ ਚੱਕੀ ਵਾਲੇ ਖੂਹ ਤੇ। ਮਿੱਟੀ ਦੀ ਹੋਈ ਨਾ ਜੀ। ਠੀਕ ਹੈ। ਇਹਦਾ ਸ਼ਿਵ ਸਿੰਘ ਸੀ ਨਾਂ ਇਹਦੇ। ਸ਼ਿਵ ਸਿੰਘ, ਠੀਕ ਹੈ। ਹੋਰ ਕਿਸੇ ਨਾਂ ਯਾਦ ਹੈ ਤੁਹਾਨੂੰ ਸਰਦਾਰਾਂ ਦੇ, ਜੋ ਉਸ ਵੇਲੇ ਸ਼ਿਵ ਸਿੰਘ ਹੋ ਗਿਆ, ਸਰਦਾਰ ਬੰਤਾ ਸਿੰਘ? ਨਹੀਂ, ਮੈਨੂੰ ਨਹੀਂ ਉਹਨਾਂ ਦਾ ਯਾਦ ਆਵੇ। ਮੈਂ ਜੋੜਵਾ ਨਹੀਂ, ਬੰਦਾ ਜੋ ਗੱਲ ਮਿਹਰਬਾਨੀ, ਬਹੁਤ ਸ਼ੁਕਰੀਆ। ਪਤਾ ਮੈਨੂੰ ਇਹਦਾ ਮੇਰਾ ਪਤਾ ਹੈ ਵੀ ਇਹਦਾ ਬੰਦਾ ਸਿੰਘ ਨਾ, ਇਹ ਹੈ ਤਗੜਾ ਸੀ। ਅੱਛਾ, ਜੋੜ ਵਾਲਾ ਸੀ, ਹਿੰਮਤ ਵਾਲਾ ਸੀ, ਭਲਵਾਨ ਆਦਮੀ ਸੀ। ਭਲਵਾਨ ਆਦਮੀ। ਅੱਛਾ ਜੀ, ਅੱਛਾ। ਆ ਬੜੇ ਵੱਡੇ ਬਾਬਾ ਜੀ ਮਸ਼ਹੂਰ ਆਦਮੀ ਨੇ, ਗੁਰਪ੍ਰੀਤ ਸਿੰਘ ਘੁੱਗੀ, ਉਹਨਾਂ ਦਾ ਨਾਨਕਾ ਪਿੰਡ ਸੀ। ਠੀਕ ਹੈ ਜੀ, ਚਲੋ ਜੀ, ਬੜੀ ਮਿਹਰਬਾਨੀ। ਹਾਂਜੀ, ਅਸੀਂ ਹੁਣ ਜਾ ਰਹੇ ਹਾਂ ਜੀ ਆਪਣਾ ਸਰਦਾਰ ਗੁਰਪ੍ਰੀਤ ਸਿੰਘ ਘੁੱਗੀ, ਉਹਨਾਂ ਦੇ ਨਾਨਕਿਆਂ ਦੇ ਘਰ, ਯਾਨੀ ਕਿ ਮਾਤਾ ਜੀ ਸੁਖਿੰਦਰ ਕੌਰ ਜੀ, ਉਹਨਾਂ ਦੇ ਘਰ, ਜੱਦੀ ਘਰ, ਪਿੰਡ ਰਸੀਂਵਾਲ, ਤਹਿਸੀਲ ਤੇ ਜ਼ਿਲ੍ਹਾ ਨਾਰੋਵਾਲ। 1947 ਵੇਲੇ ਡਿਸਟ੍ਰਿਕਟ ਸਿਆਲਕੋਟ ਹੁੰਦਾ ਸੀ ਜੀ ਇਸ ਪਿੰਡ ਦਾ। ਤੇ ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਕਿ ਤਹਿਸੀਲ ਨਾਰੋਵਾਲ ਚ ਵੀ ਆਉਂਦਾ ਸੀ ਉਸ ਵੇਲੇ। ਹੁਣ ਜੋ ਕਿ ਨਾਰੋਵਾਲ ਬਣ ਗਿਆ ਵੇ ਡਿਸਟ੍ਰਿਕਟ, ਅਸੀਂ ਉੱਥੇ ਜਾ ਰਹੇ ਹਾਂ। ਸੋ ਨਾਲ ਨਜ਼ਾਰਾ ਕਰੋ ਜੀ, ਪਿੰਡ ਦੇਖੋ। ਬ੍ਰੇਕ ਲਾਓ ਜੀ ਪਿੱਛੇ ਜੇ। ਇੱਧਰ ਘਰ ਮੋਟਰਸਾਈਕਲ ਖਲਾ ਦੋ ਇੱਥੇ, ਮੋਟਰਸਾਈਕਲ ਇੱਥੇ ਖਲਾ ਦੋ ਯਾਰ। ਅਸੀਂ ਜੀ ਹੁਣ ਘਰ ਜਾ ਰਹੇ ਹਾਂ। ਸਰਦਾਰ ਬੰਤਾ ਸਿੰਘ ਪਹਿਲਵਾਨ ਸਨ, ਜਿਹੜੇ ਸਾਬਕਾ ਇਸ ਪਿੰਡ ਦੇ ਰਹਿਣ ਵਾਲੇ ਵਸਨੀਕ। ਹਵੇਲੀਆਂ ਵਿੱਚ ਦੇਖ ਰਹੇ ਹੋ। ਇਹ ਸਾਹਮਣੇ ਇਹ ਘਰ ਸੀ ਜੀ ਸਾਹਮਣੇ ਸਰਦਾਰ ਬੰਤਾ ਸਿੰਘ ਪਹਿਲਵਾਨ ਦਾ। ਮੇਰੀਆਂ ਪਣੀਆਂ ਕਿਸੇ ਨੇ ਉਧਰ ਪਾ ਲਿਆ, ਕਿਸੇ ਨੇ ਇੱਧਰ ਪਾ ਲਿਆ। ਅੱਛਾ, ਅੱਛਾ, ਆਹੋ, ਸਾਨੂੰ ਤੇ ਨਹੀਂ, ਸਾਡੇ ਬੁੱਢੇ ਜਿਹੜੇ ਫੌਤ ਹੋ ਗਏ ਮਕਾਨ ਸੁਣਾਉਂਦੇ ਉਹਦੀ ਜਗ੍ਹਾ ਵਾਵਾ ਸੀ, ਆਪਣਾ ਜਿਹੜੀ ਜਗ੍ਹਾ ਵੇ ਵਾਵਾ ਸੀ ਉਹਦੀ ਜਗ੍ਹਾ। ਨਹੀਂ ਪੁੱਤਰ, ਥਾਂ ਥੋੜੀ ਸੀ, ਅਸੀਂ ਤੇ ਮੁੱਲ ਲਈ ਆ। ਫਿਰ ਅੱਛਾ, ਅੱਛਾ, ਮੁੱਲ ਲਈ। ਅੱਛਾ, ਤੁਸੀਂ ਮੁੱਲ ਲੈ ਕੇ ਉਹਦੇ ਨਾਲ ਲਾਈ ਫਿਰ? ਲਾਈ ਹੈ, ਮਤਲਬ ਜਿਹੜਾ ਘਰ ਦੇ ਜੀ ਜਿਹੜਾ ਪੂਰੇ। ਆਹੋ, ਇੱਥੇ ਨਾ ਉਹ ਜਿਹੜਾ ਸ਼ਹਿਰ ਪੜਦਾ ਨਾ ਮਾਸਟਰ ਲਤੀਫ ਸਾਈਦ, ਅੱਛਾ, ਉਹਨਾਂ ਕੋਲੋਂ ਲਈ ਅਸੀਂ। ਅੱਛਾ, ਉਹ ਚਲੇ ਗਏ ਨਾ ਇੱਥੋਂ, ਅੱਛਾ, ਉਹ ਜਾ ਰਹੇ ਨਾਰਵਾ। ਠੀਕ ਹੈ। ਤੇ ਵਿਆਹ ਜਾ ਫਿਰ ਆ ਜਾ ਮਾਸਟਰ ਸਲੀਮ ਉਹਨਾਂ ਕੋਲ ਹੀ ਨਾ, ਹੈ ਮਾਸਟਰ ਸਲੀਮ ਉਹਨਾਂ ਕੋਲ। ਉਹ ਵੀ ਉਹਨਾਂ ਦਾ ਜਗ੍ਹਾ, ਉਹ ਜਿਹੜੀ ਤੁਹਾਨੂੰ ਬਾਹੂ ਕਿਦਾ ਨਹੀਂ ਦੱਸਿਆ ਘਰ, ਹਾਂ, ਹਾਂ, ਉਹਨਾਂ ਦਾ ਵੀ ਮਹਿਲ ਸੀ ਨਾ, ਉਹ ਬਾਹੂ ਹੋਰਾਂ ਅੱਛਾ, ਦਾ। ਅੱਛਾ, ਉਹਨਾਂ ਕੋਲ ਹੀ ਇਹਨਾਂ ਲਈ ਜਗ੍ਹਾ। ਤੇ ਇਹ ਵੀਰ ਜੀ ਮਹਾਜਰ ਨੇ ਇਹਨਾਂ ਦੇ ਮਾਜਰੀ ਇਹ ਇੰਡੀਆ ਚ ਆਏ ਨੇ। ਪਿਛਲਾ ਕਿਹੜਾ ਜ਼ਿਲ੍ਹਾ ਸੀ ਤੁਹਾਡਾ? ਕਾਂਗੜਾ। ਕਾਂਗੜਾ, ਅੱਛਾ, ਅੱਛਾ, ਠੀਕ। ਸਾਨੂੰ ਤਾਂ ਨਹੀਂ ਨਾ ਗੁੱਜਰ ਬਰਾਦਰੀ ਨਾਲ ਇਹ ਗੁੱਜਰ ਬਰਾਦਰੀ। ਜੇ ਤੁਸੀਂ ਵਿਆਹ ਜਾਓ ਪੁੱਤਰ, ਫਿਰ ਮੰਜੀਲ ਜੀ ਡਾ ਦਿੰਨੇ ਆ ਜਾਂਦੇ। ਨਹੀਂ, ਕੋਈ ਨਹੀਂ, ਸ਼ਾਮ ਪੈ ਆਈ ਨੂੰ ਲੈ ਆਇਓ। ਠੀਕ, ਆਏਗੀ ਤੁਹਾਨੂੰ ਮਿਲਣ ਲੋ। ਅੱਛਾ, ਆਏ ਵੇ 100 ਵੇਰੀ ਆਏ। ਵਾਹ ਜੀ ਵਾਹ, ਠੀਕ। ਉਹ ਆਏਗੀ ਮਿਲਣਾ। ਮਾਂ ਜੀ ਉਹਨਾਂ ਵੱਲੋਂ ਸੁਨੇਹਾ ਵੇ ਕੋ ਜ਼ਰੂਰ ਆਣ ਆਪਣਾ ਘਰ ਬੁਆ ਦੇਖਣ, ਹਨਾ? ਵੇਖਣ, ਕੋਈ ਗੱਲ ਨਹੀਂ ਪੁੱਤਰ। ਸਹੀ ਹੈ, ਸਹੀ ਹੈ। ਜਿਸ ਤਰ੍ਹਾਂ ਤੁਸੀਂ ਤੁਹਾਡਾ ਵਾਕਮੀ ਹੈ ਨਾ। ਆਹੋ, ਉਹ ਜਾਣਦੇ ਨੇ। ਉਹ ਦੁੱਧ ਲੈ ਗਿਆ, ਕਿਤੇ ਗਿਆ? ਨਹੀਂ, ਦੁੱਧ ਲੈ ਕੇ ਨਹੀਂ ਗਿਆ, ਕਿਤੇ ਪੈਰੇ ਨਹੀਂ ਗਿਆ। ਇਹ ਘਰ ਸੀ ਜੀ। ਇਹ ਘਰ ਸੀ ਜੀ ਆਪਣਾ ਸਰਦਾਰ ਬੰਤਾ ਸਿੰਘ ਜੀ ਦਾ। ਤੇ ਅਸੀਂ ਜਦ ਤੁਹਾਨੂੰ ਵੀ ਦਿਖਾ ਰਹੇ ਹਾਂ, ਮਾਤਾ ਜੀ ਨੇ ਦੱਸਿਆ ਕਿ ਨਹੀਂ, ਉਹਨਾਂ ਨੇ ਭੇਜਿਆ ਦੇਖਿਆ ਪਾਕਿਸਤਾਨੀ ਨੇ, ਉਹਨਾਂ ਨੇ ਫੋਨ ਇਹਨਾਂ ਕਰਕੇ ਘੱਲਿਆ। ਇਹ ਘਰ ਜਨਾਬ ਉਹਦਾ ਵੀ ਤੁਹਾਨੂੰ ਵੀ ਦਿਖਾ ਰਹੇ ਹਾਂ। ਤੇ ਸੋ ਅਰਸਾ ਬੀਤ ਗਿਆ ਤੇ ਹੁਣ ਸਭ ਪੁਰਾਣੀਆਂ ਚੀਜ਼ਾਂ ਢਹਿ ਢੋ ਕੇ ਨਵੀਆਂ ਬਣ ਗਈਆਂ। ਹਾਂਜੀ ਚਾਚੂ ਜੀ, ਹੁਣ ਦੱਸੋ ਤੁਹਾਨੂੰ ਕਿੰਨੀ ਕੁ ਹੋਸ਼ ਮਤਲਬ ਸੰਭਾਲ ਹੈ? ਨਹੀਂ, ਸਾਨੂੰ ਸੰਭਾਲ ਨਹੀਂ, ਸਾਡੇ ਬਜ਼ੁਰਗ ਦੱਸਦੇ ਨੇ ਅੱਛਾ ਜੀ, ਕਿ ਇਹਦੀ ਨਾ ਜਿਹੜੇ ਨੇ ਬੰਤਾ ਸਿੰਘ ਇਸ ਘਰ ਵਾਲੇ, ਇਹ ਚੌਰੀ ਬੰਦੇ ਹਨ। ਭਲਵਾਨ ਬੰਦਾ ਸੀ, ਨਾਲੇ ਚੌਰੀ ਸੀ।
ਤੇ ਇਹਨਾਂ ਦੀ ਵਾਈ ਸੀ ਉਹ ਖਰਲਾਂ ਦੇ ਪੱਲੇ ਬੰਨੇ ਜਿਹੜੀ ਪੈਰੀ ਨਹੀਂ ਉਹ ਗੁਜਰ ਹਾਂਜੀ ਕੋਲ ਜਿਹੜੀ ਇਹ ਹਾਂਜੀ ਹਾਂਜੀ ਉਹ ਇਹਨਾਂ ਦੀ ਵਾਈ ਘਰਾੜੀ ਵਾਲਾ ਖੂਹ ਗਿਆ ਜਾਂਦਾ ਨਹੀਂ ਘਰਾੜੀ ਦਾ ਤੇ ਆ ਘਰਾੜੀ ਵਾਲਾ ਇਹ ਖਰਲਾਂ ਤੋਂ ਪਰਲੀ ਸਾਡੇ ਕੋਟ ਵਾਲੀ ਸਾਈਡ ਤੇ ਦੱਸਦੇ ਨਾ ਹਾਂ ਭਾਬੀ ਹਰੀ ਉਹ ਹੀ ਕੋਟ ਵਾਲੀ ਸਾਈਡ ਤੇ ਉਧਰ ਦੀ ਸਾਈਡ ਤੇ ਉੱਥੇ ਝੱਜੀ ਦੇ ਨਾਲ ਅੱਛਾ ਜੀ। ਉੱਥੇ ਇਹਨਾਂ ਦਾ ਰਕਬਾ ਸੀ ਤੇ ਇਹ ਸੁਣਿਆ ਕਿ ਇਹ ਇਹਨਾਂ ਦੀ ਨਾ ਇਹਦੀ ਤੇ ਚੌਰੀ ਖਿਦਾਬ ਸੀ ਜਿਹੜਾ ਸੀ ਨਾ ਖਰਲਾਂ ਵਾਲਾ ਉਹਨਾਂ ਦੀ ਆਪਸ ਵਿੱਚ ਉਹ ਵੀ ਭਲਵਾਨ ਸੀ ਹਾਂ ਇਹ ਵੀ ਭਲਵਾਨ ਸੀ ਅੱਛਾ ਤੇ ਇਹਨਾਂ ਦੀ ਆਪਸ ਵਿੱਚ ਮਤਲਬ ਕਿ ਲੱਗਦੀ ਇਹ ਸੀ ਕਿ ਇਹ ਸੁਣਿਆ ਕਿ ਇਹ ਜਦੋਂ ਰਾਤ ਨੂੰ ਸ਼ਾਮ ਨੂੰ ਕਣਕ ਦਾ ਗੱਡਾ ਲੈ ਕੇ ਆਉਣਾ ਨਾ ਜਾਂ ਮੁੰਜੀ ਦਾ ਜਾਂ ਪੱਠੇ ਲੈ ਕੇ ਆਉਣਾ ਅੱਛਾ। ਇਹਨਾਂ ਉੱਥੇ ਗੱਡਾ ਖੋਲ ਦੇਣਾ ਖਰਲਾਂ ਲੱਗੇ ਤੇ ਡੰਗਰ ਲੈ ਕੇ ਤੇ ਘਰ ਨੂੰ ਆ ਜਾਣਾ ਤੇ ਖਦਾਵੇ ਨੇ ਸੁਣਿਆ ਉਹਦੇ ਰਾਤ ਪੈਰਾ ਕਰਦੇ ਰਹਿਣਾ ਕਿਉਂਕਿ ਉਹ ਚੋਰੀ ਚਾਰੀ ਕਰਦਾ ਹੁੰਦਾ ਤੇ ਉਹਨੇ ਪੈਰਾ ਕਰਨਾ ਵੀ ਲੈ ਵੀ ਜੇ ਇਹਦੇ ਚੋਰੀ ਇਹਦੇ ਬੰਦੇ ਦੇ ਦਾਣੇ ਲੱਥ ਗਏ ਨੇ ਤੋਂ ਗੱਡੇ ਤੋਂ ਤੇ ਇਹ ਮੇਰਾ ਨਾਂ ਲੱਗ ਜਾਣਾ ਹਾਂਜੀ ਤੇ ਫਿਰ ਸਵੇਰੇ ਜਾ ਕੇ ਉਹਨਾਂ ਡੰਗਰ ਪਾ ਕੇ ਡੰਗਰ ਜੋਗ ਦੇ ਗੱਡਾ ਜੋਗ ਤੇ ਫਿਰ ਲੈ ਗਏ ਅੱਛਾ ਇਹ ਮਤਲਬ ਸਰਦਾਰ ਬੰਦਾ ਸਿੰਘ ਦਾ ਬੜਾ ਨਾਮ ਸੀ ਜੀ ਇਸ ਪਿੰਡ ਦੇ ਵਿੱਚ। ਹਾਂਜੀ ਉਹਦਾ ਤੇ ਇਹ ਉਹਦਾ ਘਰ ਬੜਾ ਵੱਡਾ ਸੀ। ਅੱਛਾ ਇਹ ਘਰ ਸੀ ਇਹ ਸਾਰਾ ਜਿਹੜਾ ਹੈ ਜੀ ਜੀ। ਤੇ ਇਹ ਨਾਲ ਅੱਗੇ ਹਵੇਲੀ ਸੀ ਇਹ ਸਾਰੀ। ਅੱਛਾ ਉਹਨਾਂ ਦੀ ਹਾਂਜੀ, ਇਹ ਸਰਦਾਰ ਹਵੇਲੀ ਬੰਤੇ ਸਿੰਘ ਦੀ ਵੇਲੀ ਹਾਂਜੀ ਇਹ ਤਕਰੀਬਨ ਮੇਰਾ ਖਿਆਲ ਹੈ 2 ਕਨਾਲ ਥਾਂ ਦੇ ਉੱਤੇ ਥਾਂ ਹੋਣਾ। ਅੱਛਾ ਅੱਛਾ ਇਹ ਪਿੱਛੋਂ ਤੱਕ ਵੱਡਾ ਘਰ ਸੀ ਔਰ ਨਵਾਂ ਘਰ ਬਣਿਆ ਸੀ ਜੀ ਜਦੋਂ 47 ਦੇ ਵਿੱਚ। ਉਹ ਸਾਡੇ ਕੋਲ ਤਾਲਾ ਤਾਂ ਹੁੰਦਾ ਸੀ ਇਹ ਕਿ ਉਹ ਤਾਲਾ ਐਡਾ ਵੱਡਾ ਜਿਹੜਾ ਬਾਹਰ ਦੇ ਪ੍ਰਸਾਰ ਨੂੰ ਲੱਗਦਾ ਸੀ ਤੇ ਵਿੱਚੋਂ ਦੀ ਵਿਚਕਾਰ ਹੈ ਤੁਹਾਡੇ ਕੋਲ ਉਹ ਤਾਲਾ ਹੈ ਲੇਕਿਨ ਉਹ ਇਹਨਾਂ ਕੋਲ ਨੂਰ ਹੋਰਾਂ ਕੋਲ ਤਾਲਾ ਉਹ ਤਾਲਾ ਤੁਸੀਂ ਹਾਂਜੀ ਤਾਲਾ ਸਾਂਭ ਕੇ ਤਾਲਾ ਐਡਾ ਵੱਡਾ ਉਹ ਹੀ ਬਾਕੀ ਤੇ ਤੋਂ ਸਾਂਭ ਕੇ ਰੱਖਣਾ ਨਾ ਹੋਣਾ ਤੁਹਾਡੇ ਕੋਲ ਸਰਦਾਰ ਗੁਰਪ੍ਰੀਤ ਸਿੰਘ ਜੀ ਜਦੋਂ ਆਉਣਗੇ ਉਹ ਤਾਲਾ ਉਹਨਾਂ ਨੂੰ ਤੋਹਫਾ ਤਨ ਦੇਣਾ ਸਾਂ। ਹਾਂਜੀ ਹਾਂਜੀ ਜੀ ਜੀ ਜ਼ਰੂਰ। ਉਹ ਤਾਲਾ ਹੈ ਸੀ ਕਿਉਂਕਿ ਸਾਨੂੰ ਪਤਾ ਉਹ ਤਾਲਾ ਪੂਰੇ ਜ਼ੋਰ ਨਾਲ ਖਿੱਚਿਆ ਜਾਂਦਾ ਸੀ ਚਾਬੀ ਵਿੱਚ ਲਾ ਕੇ ਨਾ ਐਡੀ ਲੰਮੀ ਚਾਬੀ ਉਹ ਅੱਛਾ ਜੀ। ਐਡੀ ਮੋਟੀ ਚਾਬੀ ਸੀ ਤੇ ਉਹਦੇ ਵਿੱਚ ਇਸ ਤਰ੍ਹਾਂ ਫੇਰ ਕੇ ਨਾ ਤੇ ਉਹਨੂੰ ਖਿੱਚਣਾ ਤੇ ਫੇਰ ਖੋਲ੍ਹਣਾ। ਅੱਛਾ ਤੁਸੀਂ ਵੀਰ ਜੀ ਦੱਸੋ ਕਿ ਜਦੋਂ ਇੱਥੋਂ ਸੰਨ 47 ਆਈ ਹੈ ਤੇ ਇਹ ਜਿਹੜਾ ਸਰਦਾਰ ਬੰਤਾ ਸਿੰਘ ਦਾ ਮਕਾਨ ਸੀ ਇਹ ਨਵਾਂ ਹੀ ਬਣਿਆ ਸੀ ਉਦੋਂ? ਬਿਲਕੁਲ ਨਵਾਂ ਸੀ ਤੇ ਇੰਨੇ ਕੁ ਜਿਸ ਤਰ੍ਹਾਂ ਨਹੀਂ ਜਾਲੀ ਇਸ ਤਰ੍ਹਾਂ ਉਹਦਾ ਜਿਹੜਾ ਵੱਡਾ ਗੇਟ ਸੀ ਨਾ ਤੇ ਅੰਦਰ ਪਸਾਰ ਵਾਲੇ ਵੀ ਤੇ ਜਿਹੜੇ ਕੋਠੀਆਂ ਵਾਲੇ ਕਮਰੇ ਹਨ ਉਹਨਾਂ ਨੂੰ ਮੈਂ ਨਾ ਹਾਂ ਵੀ ਯਾਰ ਇਹ ਮਿਸਤਰੀ ਕੋ ਵਿਹਲੇ ਹਨ ਜਿਹੜੇ ਇੰਨੀ ਭੈਣ ਚੋ ਕਾਰਾਗਰੀ ਕੀਤੀ ਹੈ ਤੇ ਲੋਕ ਆਂਦੇ ਹੁਣ ਨਹੀਂ ਉਹ ਮਿਸਤਰੀਆਂ ਨੂੰ ਰੋਟੀ ਖਵਾਲਦੇ ਹਨ ਲੋਕੀ ਤੇ ਉਦੋਂ ਮਿਸਤਰੀ ਕਿਹੜੇ ਦਿਹਾੜੀ ਲੈਂਦੇ ਉਹਨੇ ਸੇਪੀ ਹੁੰਦੇ ਹਨ ਤੋਂ ਲੱਗੇ ਰਹਿੰਦੇ ਹਨ ਬੜੀ ਬੜੀ ਮੀਨਾਕਾਰੀ ਤੇ ਬੜੇ ਬੜੇ ਸੋਹਣੇ ਦਰਵਾਜ਼ੇ ਬਣੇ ਦੇ ਹਨ। ਅੱਛਾ ਜੀ। ਤੇ ਜਿਹੜੀ ਬਾਲੇ ਵੇਖ ਨਾ ਉਹ ਪੂਰੇ ਹਨ ਬਾਲੇ ਸ਼ਤੀਰ ਵਾਂਗ ਨਾ ਵਿੱਚ ਕੰਗੀਆਂ ਲੱਗੀਆਂ ਛੱਤ ਦੇ ਵਿੱਚ ਨਾ। ਅੱਛਾ ਉਹ ਜਿਸ ਤਰ੍ਹਾਂ ਪੂਰੇ ਬਾਲੇ ਆਸਰਾ ਪਏ ਨੇ ਵਿੱਚ ਕੰਗੀਆਂ ਬੜਾ ਸਿਸਟਮ ਸੀ ਬੜਾ। ਮਤਲਬ ਸਰਦਾਰ ਬੰਦਾ ਸਿੰਘ ਕਹਿੰਦੇ ਨੇ ਕਿ ਇਸ ਪਿੰਡ ਦਾ ਮਾਨ ਸੀ ਰਸੀਵਾਲ ਦਾ। ਅੱਛਾ ਸਿੰਘ ਦੀ ਇੱਕ ਗੱਲ ਦੱਸਦੇ ਨੇ ਆਂਦੇ ਨੇ ਐੜੀ ਗਲੀ ਨਹੀਂ ਪਿਛਲੀ। ਅੱਛਾ ਇਹ ਜਿਹੜੀ ਹੈ ਇਹਦੇ ਵਿੱਚ ਆਂਦੇ ਸਾਰੇ ਝੂਰ ਹੁੰਦੇ ਝੂਰ ਅੱਛਾ ਜਿਹੜੇ ਜਿਸ ਤਰ੍ਹਾਂ ਸਾਡੇ ਨਹੀਂ ਜਲਾ ਹੁੰਦੇ ਜੀ ਜੀ ਮਤਲਬ ਕਿ ਉਹ ਜਾਂ ਸਾਈ ਲਾ ਮਤਲਬ ਝੂਰ ਜਿਹੜੇ ਬਿਲਕੁਲ ਮਾੜੀ ਕੌਮ ਹੁੰਦੇ ਹਾਂਜੀ ਆਪਣਾ ਸੇਵ ਤੇ ਕੰਮ ਕਰਦੇ ਸਨ। ਇੱਥੇ ਆ ਖੂਹੀ ਨਹੀਂ ਜਿਹੜੀ ਵੇਖਿਆ ਜੀ ਝੂਰਾਂ ਦੀ ਖੂਹੀ ਸੀ ਉਹ। ਅੱਛਾ ਤੇ ਆਨੇ ਨੇ ਕਿਤੇ ਬੰਦਾ ਸਿੰਘ ਗਿਆ ਨਾ ਕਿਤੇ ਗਲੀ ਦੁਪਹਿਰ ਤੇ ਉਦੋਂ ਲੋਕ ਬੀਬੀਆਂ ਜਿਹੜੀਆਂ ਬਾਹਰ ਗਲੀਆਂ 'ਚ ਬਹਿੰਦੀਆਂ ਹਨ ਛਾਵੇਂ ਉਦੋਂ ਕੋਲੇ ਪੱਖੇ ਹਨ। ਹਾਂਜੀ 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 ਛੇਵੀਆਂ ਬੇ ਪਟਣੀਆਂ ਛੇਵੀਆਂ ਮੰਨੀ ਗਲੀ 'ਚ ਬਹਿੰਦੀ ਨਿੱਕੀ ਜਿਹੀ ਗਲੀ ਤੇ ਆਂਦੇ ਨੇ ਸਿੱਖਾਂ ਦਾ ਮੁੰਡਾ ਕੋਈ ਨਾ ਉਹਨਾਂ ਵਾਲ ਵਾਹ ਬੂ ਤੇ ਨਹਾ ਨੂੰ ਕਿਤੇ ਕੱਪੜੇ ਪਾ ਕੇ ਗਲੀ ਲੰਘਿਆ ਤੇ ਆ ਨਾਈਆਂ ਦੇ ਘਰਾਂ ਕੋਲ ਨਾ ਕਿਤੇ ਬੰਦਾ ਖਲੋਤਾ ਸੀ ਤੇ ਉਹਨੇ ਵੇਖ ਲਿਆ ਮੁੰਡੇ ਨੂੰ ਜੋ ਗਲੀ 'ਚ ਹੋਇਆ ਵੀ ਇਧਰੋਂ ਆਇਆ। ਅੱਛਾ ਆਂਦੇ ਨੇ ਉੱਥੇ ਹੀ ਬਿਠਾਇਆ ਉਹਦੇ ਸਿਰ 'ਚ ਨਾ ਸਵਾਹ ਪਾਤੀ। ਵਾਹ ਉਹਨਾਂ ਆਖਿਆ ਚੱਲ ਜਾ ਮੁੜ ਕੇ ਗਲੀ ਲੰਘਦੇ ਮੈਂ ਵੇਖਿਆ ਤੇ ਹਾਲਾਂਕਿ ਸਿੱਖਾਂ ਦਾ ਮੁੰਡਾ ਸੀ। ਵਾਹ ਜੀ ਵਾਹ ਵਾਹ ਉਹਨਾਂ ਆਖਿਆ ਜਾ ਕਿਆ ਬਾਤ ਹੈ। ਤੇਰੀ ਮੈਂ ਇਲਾਜ ਕਰ ਛੜਾਂਗਾ। ਗੈਰਤ ਵਾਲੇ ਬੰਦੇ ਸਨ। ਇਹੋ ਜਿਹੇ ਲੋਕ ਇਹੋ ਜਿਹੇ ਜਵਾਨ ਗੈਰਤ ਵਾਲੇ ਲੋਕ ਸਨ ਜੀ। ਹਾਂਜੀ ਕਿਆ ਬਾਤ ਹੈ। ਧੀ ਭੈਣ ਦੀ ਜਿਹੜਾ ਨਾ ਉਹ ਪੂਰੀ ਪਾਲਣਾ ਕਰਦੇ ਨੇ ਕੰਮ ਕਰਦੇ ਸਨ ਜੀ। ਚਾਮੜੀ ਸਰਾ ਕਰੋ ਵੀ ਤੁਹਾਨੂੰ ਨਹੀਂ ਬੰਦੇ ਤਿਆਰ ਸਾਰਾ ਕੁਝ ਹੋ ਗਿਆ। ਨਹੀਂ ਯਾਰ ਇਹ ਤੇ ਗੱਲ ਨਹੀਂ ਨਾ ਹੁਣ ਅੱਛਾ ਅੱਛਾ ਚਾਚੂ ਜੀ ਬੀਬੀ ਸੁਖਵਿੰਦਰ ਕੌਰ ਜੀ ਸਰਦਾਰ ਗੁਰਪ੍ਰੀਤ ਸਿੰਘ ਘੁੱਗੀ ਸਾਹਿਬ ਬਹੁਤ ਫੇਮਸ ਐਕਟਰ ਨੇ ਕਾਮੇਡੀਅਨ ਕਿੰਗ ਨੇ ਤੇ ਐਸਾ ਚਿਹਰਾ ਵੇ ਐਸੀ ਗੱਲ ਸੁਣਾਉਂਦੇ ਨੇ ਕਿ ਰੋਂਦਾ ਬੰਦਾ ਹੱਸ ਜਾਂਦਾ ਮਤਲਬ ਇਸ ਤਰ੍ਹਾਂ ਦਾ ਨੇਕ ਕੰਮ ਕਰ ਰਹੇ ਨੇ ਦੁਨੀਆ ਨੂੰ ਹਸਾ ਰਹੇ ਨੇ ਤੇ ਉਹਨਾਂ ਦੀ ਮਾਤਾ ਜੀ ਅਗਰ ਇੱਥੇ ਆਂਦੇ ਨੇ ਆਪਣਾ ਘਰ ਬੂਆ ਵੇਖਣ ਤੇ ਤੁਸੀਂ ਉਹਨਾਂ ਦਾ ਕੋਈ ਵੈਲਕਮ ਕਰੋਗੇ ਆਓ ਭਗਤ ਕਰੋ ਸਾਡੀ ਜਾਨ ਵੀ ਹਾਜ਼ਰ ਹੋਣਾ ਵਾਸਤੇ ਸਾਡੀ ਮਾਤਾ ਜੀ ਕਿਹੜੀ ਕਿਆ ਬਾਤ ਹੈ। ਸਾਡੇ ਮਾਂ ਨੇ ਜੀ ਮਾਂ ਹੋਰੀ ਨੇ ਇਹਦੇ 'ਚ ਕਿਹੜੀ ਗੱਲ ਆ ਅਸੀਂ ਤੇ ਚਾਹੁੰਦੇ ਆ ਕਿ ਆਣ ਉਹ ਠੀਕ ਹੈ ਇਸੇ ਬਹਾਨੇ ਨਾਲ ਚਲੋ ਸਾਡਾ ਵੀ ਉਹਨਾਂ ਨਾਲ ਕੋਈ ਥੋੜੀ ਬਹੁਤੀ ਕੋਈ ਗੱਲ ਹੋ ਜੀ ਅਸੀਂ ਚਿਹਰਾ ਕਰ ਲਈ ਵੇਖ ਜੀ ਲਈਏ ਜੀ ਕਿਆ ਬਾਤ ਐਸੀ ਕਿਹੜੀ ਗੱਲ ਹੈ ਦੱਸੋ ਜੀ। ਬਹੁਤ ਵਧੀਆ ਜੀ ਹੋਰ ਇਹਦੇ 'ਚ ਸਾਨੂੰ ਕੀ ਚਾਹੀਦਾ ਜੀ ਜੇ ਸਾਡੇ ਕੋਲ ਆ ਜਾਣ ਤਾਂ ਸਾਨੂੰ ਮਾਰਿਆ ਬੰਦਿਆਂ ਕੋਲ ਕੋਈ ਸ਼ੱਕ ਨਹੀਂ। ਅੱਛਾ ਜੀ ਤੁਸੀਂ ਹੁਣ ਇਹ ਦੱਸੋ ਤੁਸੀਂ ਮਾਜਰੋ ਡਿਸਟ੍ਰਿਕਟ ਕਾਂਗੜਾ ਦੇ ਹਾਂਜੀ ਮਾਂ ਜੀ ਹੋਰਾਂ ਨੂੰ ਦੱਸਿਆ ਪੁੱਛਿਆ ਸੀ ਉਹਨਾਂ ਨੂੰ ਤੇ ਆਪਣੇ ਬਜ਼ੁਰਗ ਕਾਂਗੜਾ ਤੋਂ ਚੱਲ ਕੇ ਆਏ ਸੀ ਹਾਂਜੀ। ਕਿੰਨੇ ਘਰ ਆਏ ਜੀ ਇਸ ਵੇਲੇ ਤੁਹਾਡੇ ਆਪਣੇ ਜਾਂ ਗੁੱਜਰ ਬਰਾਦਰੀ ਦੇ ਪਿੰਡ ਸਿੰਘਵਾਲ ਦੇ ਵਿੱਚ? ਸਾਡੀ ਇੱਥੇ ਕਮ ਸੇ ਕਮ ਇਸ ਵੇਲੇ ਵੀ ਕੋਈ 150 ਤੋਂ ਉੱਤੇ ਘਰ ਹੋਣਾ ਵਾ ਗੁੱਜਰ ਬਰਾਦਰੀ ਦਾ। ਅੱਛਾ ਵਾਹ ਜੀ ਵਾਹ ਬਾਕੀ ਆ ਬਾਸੀ ਕੇ ਨੇ ਸਾਡੀ ਬਰਾਦਰੀ ਦੇ ਦੁਲਮ ਹੈ ਕਾਲੂ ਪਟਾ ਜੱਸੜ ਨੰਗਲੀ ਗੋਤ
ਜੋਤ ਕਿਹੜੀ ਹੈ ਬਾਬਾ ਜੀ ਆਪਣੀ? ਸਾਡੀ ਚਵਾਨ ਚੌਹਾਨ। ਅੱਛਾ ਜੀ, ਠੀਕ ਹੈ। ਭਾਈ ਵਾਰਸੋਲੀ ਵੀ ਤੁਹਾਡੇ ਨਾਲ ਹੀ ਆਏ ਨਾ ਮਾਜੋ ਸਭ। ਹਾਂਜੀ, ਇਕੱਠੀਆਂ ਰਿਸ਼ਤੇਦਾਰੀਆਂ ਸੀ ਸਭ। ਅੱਛਾ ਅੱਛਾ ਜੀ, ਠੀਕ ਹੈ ਠੀਕ ਹੈ। ਤੇ ਇਸ ਵੇਲੇ ਜਿਹੜਾ ਰਕਬਾ ਵੇ ਆਪਣਾ, ਜਿਹੜਾ ਰਕਬਾ ਵੇ ਇਹਦਾ ਸਰਦਾਰ ਬੰਦਾ ਸਿੰਘ ਵਾਲਾ, ਉਹ ਤੁਹਾਡੇ ਘਰ ਨੂੰ ਅਲਾਟ ਹੋਇਆ ਹੈ? ਨਹੀਂ। ਅੱਛਾ, ਉਹ ਕਿਤੇ ਹੋਰ ਪੈ ਗਿਆ? ਤਾਲਾ ਵਿਖਾਓ ਜੀ ਸਾਨੂੰ। ਤਾਲਾ ਜਿਹੜਾ ਪੁਰਾਣਾ ਜਿਹੜਾ ਸੀ। ਅੱਛਾ, ਉਹ ਤਾਲਾ ਹੈ ਕੋਲ? ਵੱਡਾ ਤਾਲਾ ਜਿਹੜਾ ਪਤਾ ਨਹੀਂ ਕਿੱਥੇ ਕਿੱਥਾ ਹੈ ਲੰਮਣ ਵਾਲਾ। ਨਹੀਂ ਲੱਭਣਾ ਕਿੱਥੇ ਆ, ਵੇਚ ਛੱਡਿਆ ਹੋਣਾ ਜਨਾਨੀਆਂ ਜੂਨੀਆਂ ਨੇ। ਕੋਈ ਪੁਰਾਣੀ ਨਿਸ਼ਾਨੀ, ਕੋਈ ਦਰਵਾਜ਼ਾ, ਕੋਈ ਖਿੜਕੀ ਇਸ ਤਰ੍ਹਾਂ ਦੀ ਕੋਈ ਉਹ ਹੈ? ਸਾਰਾ ਦਰਵਾਜ਼ਾ ਹੈ ਕਿ ਕਿੱਥੇ ਕਿੱਥੇ ਲਾਇਆ? ਬਾਹਰ ਹਵੇਲੀ ਮੇਰਾ ਖਿਆਲ ਹੈ। ਹਾਂ ਯਾਰ, ਉਹ ਵਹਾ ਦਿਓ ਬਾਬਾ ਜੀ, ਬੜੀ ਮਿਹਰਬਾਨੀ। ਆ ਸਰਦਾਰ ਬੰਤਾ ਸਿੰਘ ਭਲਵਾਨ ਤੁਹਾਡੇ ਪਿੰਡ ਦਾ ਹੁੰਦਾ ਰਿਹਾ 47 ਤੋਂ ਪਹਿਲੇ। ਅੱਛਾ ਅੱਛਾ। ਤੇ ਉਹਨਾਂ ਦੀ ਬੇਟੀ ਜੀ ਦੀ ਅਗਲੇ ਦਿਨ ਇੰਟਰਵਿਊ ਅਪਲੋਡ ਹੋਈ ਹੈ ਇੰਡੀਆ ਤੋਂ। ਉਹਨਾਂ ਦੱਸਿਆ ਜੀ ਕਿ ਸਿੰਘਵਾਲ ਮੇਰਾ ਪਿੰਡ ਸੀ, ਮੇਰੇ ਬਜ਼ੁਰਗਾਂ ਦਾ। ਮੈਂ ਸਰਦਾਰ ਬੰਤਾ ਸਿੰਘ ਪਹਿਲਵਾਨ ਦੀ ਧੀ ਆ, ਤੇ ਦਾਦੇ ਦਾ ਨਾਮ ਸੀ ਸਰਦਾਰ ਪਾਲਾ ਸਿੰਘ। ਹਾਂ, ਤੇ ਉਹਦੇ ਸੱਚਾਈ ਪਤਾ ਬੜੀ ਮੁਸ਼ਕਲ ਹੈ ਕਿ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਿ ਜੀ ਉਹ ਘਰ ਜਿਹੜਾ ਵੀ ਉਹ ਆਪਣਾ ਮੁਹੰਮਦ ਸ਼ਰੀਫ ਤੇ ਆਪਣਾ ਨੂਰ ਸੈਨ ਉਹਨਾਂ ਨੂੰ ਲਾਟ ਹੋਇਆ ਵੇ, ਤੇ ਉਹ ਪਹੁੰਚੇ ਆ ਤੁਹਾਡੇ ਘਰ। ਕੁਛ ਨਾ ਕੁਛ। ਚਲੋ ਜੀ ਚਲੋ, ਕੋਈ ਸਾਨੂੰ ਕੋਈ ਚੀਜ਼ ਵਿਖਾ ਦਿਓ, ਮਿਹਰਬਾਨੀ। ਬਾਬਾ ਜੀ ਆਪੀ ਤੁਸੀਂ ਕਾਂਗੜੇ ਤੋਂ ਮਾਜਰ ਹੋ ਹਨਾ? ਕਾਂਗੜੇ ਤੋਂ ਆਏ? ਅਸੀਂ ਤਾਂ ਨਹੀਂ ਆਏ। ਹਾਂ, ਤੁਹਾਡੇ ਬਜ਼ੁਰਗ ਤੇ ਯਾਦ ਕਰਦੇ ਨੇ ਆਪਣੇ ਪਿਛਲੇ ਪਾਸੇ ਨੂੰ? ਹਾਂ, ਨਹੀਂ ਉਹਦੇ ਕਰਦੇ ਰਹੇ ਨਹੀਂ। ਆਪਣਾ ਵੇਖੋ ਜੀ, ਉੱਥੇ ਸ਼ਹਿਨਸ਼ਾਹ ਆਦਮੀ ਦਾ ਸੀ, ਸੇਠ ਆਦਮੀ ਦਾ ਸੀ। ਹਾਂ ਹਾਂ। ਅੱਛਾ, ਅੱਛਾ, ਲੈ ਲਿਓ। ਇਹ ਦਰਵਾਜ਼ਾ ਹੈ ਜੀ। ਅੱਛਾ, ਇਹ ਦਰਵਾਜ਼ਾ ਤੁਸੀਂ ਉਹਨਾਂ ਦੇ ਘਰ ਵਿੱਚੋਂ ਲਾਇਆ ਸੀ ਜਾਂ ਹਵੇਲੀ ਚੋਂ? ਨਹੀਂ, ਘਰ ਦਾ। ਇਹ ਦਰਵਾਜ਼ਾ ਕਿਸੇ ਕਮਰੇ ਨੂੰ ਲੱਗਾ ਸੀ? ਜਿਹੜੀ ਜੋ ਮੇਨ ਗੇਟ ਹੁੰਦਾ ਨਾ, ਇਹ ਸਮਝ ਲਓ ਇਹ ਮੇਨ ਗੇਟ ਸੀ। ਤੇ ਉਹ ਆਪਣਾ ਦੂਸਰੇ ਬਜ਼ੁਰਗ ਦੱਸ ਰਹੇ ਸਨ ਕਿ ਬੜਾ ਕੰਮ ਹੋਇਆ ਸੀ ਮੀਨਾਕਾਰੀ ਦਾ ਦਰਵਾਜ਼ਾ। ਇੱਕ ਪੱਠਾ ਦਿਖਾਵਾਂਗੇ। ਅੱਛਾ, ਬੜੀ ਮਿਹਰਬਾਨੀ ਜੀ। ਇਹ ਦਰਵਾਜ਼ਾ ਸੀ ਜੀ ਸਰਦਾਰ ਬੰਤੇ ਸਿੰਘ ਦੇ ਘਰ ਦਾ, ਜਿਹੜਾ ਮੇਨ ਡੋਰ ਸੀ ਉਹ। ਠੀਕ ਹੈ ਜੀ। ਤੇ ਜਿਹੜੇ ਅੰਦਰਲੇ ਦਰਵਾਜ਼ੇ ਨੂੰ ਲੱਗੇ ਸਨ ਉਹ ਬਜ਼ੁਰਗ ਸਾਨੂੰ ਦਿਖਾਉਂਦੇ ਨੇ। ਠੀਕ। ਅੱਛਾ, ਇੱਥੇ ਨਹੀਂ ਹੈ ਬਾਬਾ ਜੀ? ਤਾਲਾ ਕਦੀ ਦੇਖੋ। ਮਹੀਨੇ ਦੇਰ ਤੱਕ ਉਹ ਹੋਣਾ ਕੋਈ ਨਹੀਂ। ਨਹੀਂ ਯਾਰ, ਜਿਹੜਾ ਕਸਾਰ ਵਾਲਾ ਵੱਡਾ ਬੂਆ ਉਹਨੂੰ ਫੁੱਲ ਬੜੇ ਹਨ ਭੈਣ ਜੋ ਇਸ ਤਰ੍ਹਾਂ। ਨਹੀਂ, ਇਹਨੂੰ ਫੁੱਲ ਨਹੀਂ ਸੁਣਾਇਆ। ਕਢਾਈ ਉਹਦੇ ਵਿੱਚ ਨਹੀਂ, ਉਹ ਦੋ ਇਹ ਜਿਹੜਾ ਸੀ ਜਿਹੜਾ ਬਾਹਰਲਾ ਸੀ ਨਾ। ਹਾਂ ਹਾਂ, ਉਹ ਇਹੋ ਹੀ ਸੀ। ਅੱਛਾ ਅੱਛਾ, ਬਾਹਰਲਾ ਦਰਵਾਜ਼ਾ ਨਾ ਇਹ ਬਾਹਰਲਾ ਦਰਵਾਜ਼ਾ ਸੀ, ਐਸਾ ਸੀ। ਅੱਛਾ ਇਹ ਅੱਛਾ। ਦਰਵਾਜ਼ਾ ਕੀ ਸੀ? ਇਹ ਤੇ ਭੈਣ ਦੇ ਮੇਰਾ 50 ਮਣ ਲੱਕੜ ਹੋਣੀ ਹੈ। ਆਹ ਤੇ ਬਾਅਦ ਵਿੱਚ ਬਣਾਇਆ ਨਾ ਜਿਹੜੀ ਜਗਾਠਾ ਸੀ ਨਾ, ਜਿਹੜੀ ਮੋਟੀ ਜਗਾੜ ਸੀ ਉਹਦੀ, ਉਹ ਤੇ ਗੱਲ ਹੈ। ਇਸ ਤਰ੍ਹਾਂ ਦੀ ਉਹਦੇ ਤੇ ਬਾਅਦ ਤੋਂ ਆਪੀ ਪੱਟੀਆਂ ਉਹ ਤੇ ਕੰਮ ਹੋਰ ਜੋੜ ਜੜ ਕੇ ਫਿਰ ਲੇਕਿਨ ਪੱਟੀਆਂ ਸਮਝਿਆ ਜਾਂਦਾ ਕਿ ਉਹ ਵਾਧੂ ਲਾ ਫਟੀਆਂ ਉਹੀ ਨੇ। ਪੱਟੀਆਂ ਕਹਿੰਦੇ ਨੇ ਕਿ ਚੁਗਾਟ ਬੜੀ ਬੜੀ ਚੌੜੀ ਸੀ ਇਸ ਦਰਵਾਜ਼ੇ ਇਹ ਐਡਿਟੀ ਸੀ। ਇਹ ਪਿੱਲਰ ਵਾਂਗ ਸਜਾਇਆ ਜੀ ਸਾਹਮਣੇ ਇਹ ਛੋਟੇ ਦਰਵਾਜ਼ੇ ਜਿਹੜੇ ਉਹਨਾਂ ਦੇ ਵੀ ਆ ਹੋਇਆ। ਉਹਨਾਂ ਦਾ ਵੀ ਹੈ ਬੜੇ ਬੜੇ। ਆਜੋ ਬਾਹਰ। ਇਹ 50 ਜਿਹੜੇ ਦਰਵਾਜ਼ੇ ਨੇ ਸਾਡੇ ਓਵਲੀਆਂ ਦੇ ਇੱਕ ਨੰਗਾ ਜੀ। ਉਹ ਆ ਗਈ ਵਾਕਿਆ ਬਾਤ ਜ਼ਿਆਦਾ ਪਤਾ ਨਾ। ਅੱਛਾ ਜੀ, ਇਹ ਵਾਲਾ ਦੇਖਨੇ। ਹਾਂਜੀ, ਜ਼ਿੰਦਾਬਾਦ। ਠੀਕ। ਇਹ ਹੈ ਇਹ ਹੁਣ ਭਾਈ ਸਦਾ ਇੱਕ ਮਿੰਟ ਕਰਨੇ ਹਾਂ ਕਰਾਂਗੇ ਕਿ ਤੋਲਾ ਉਹ ਨਾਲੇ ਵਾਲਾ ਸਹੀ ਹੈ ਨਾ। ਹੈ ਜੀ ਕੁਝ ਦਰਵਾਜ਼ੇ ਇਹਨਾਂ ਨੇ। ਇਹ ਤੁਹਾਡੀ ਬਣ ਜਾਏਗੀ ਲੱਗਦਾ। ਅੱਛਾ ਜੀ, ਅੱਛਾ। ਇੱਕ ਦਰਵਾਜ਼ਾ ਲੱਗਾ ਹੈ। अस्सलाम वालेकुम। ਮਕਾਨ ਚਲਾਉਣ ਬਣਾਏ ਨਵੇਂ ਕੋਈ ਪੁਰਾਣੀ ਕੀਤੀ ਸੁਰ ਕੇ ਲੈ ਕੇ ਬਾਹਰ। ਹਾਂ, ਬੱਚੇ ਸਮਝਿਆ ਡਾਕਟਰ ਆ ਗਏ ਨੂੰ ਟੀਕਾ ਲਾਣਾ। अच्छा जी। ਇਹ ਦਰਵਾਜ਼ਾ ਸਾਡਾ ਜਿਹੜਾ ਨਾ ਕਮ ਸੇ ਕਮ ਕੋਈ 10 ਮਣ ਤੋਂ ਘੱਟ ਨਹੀਂ ਸੀ। 10 ਮਣ ਤੋਂ ਘੱਟ ਦਰਵਾਜ਼ਾ ਨਹੀਂ ਸੀ। अच्छा जी, वाह जी। ਇਹ ਜੀ ਦਰਵਾਜ਼ਾ ਜੀ ਸਰਦਾਰ ਗੁਰਪ੍ਰੀਤ ਸਿੰਘ ਘੁੱਗੀ ਦੇ ਅੰਦਰ ਦੇ ਕਮਰੇ ਦਾ। सरदार बंता सिंह ਹਾਂ, घर की निशानी जी वो ਅਸੀਂ ਤੁਹਾਨੂੰ ਦਿਖਾ ਰਹੇ ਹਾਂ।
ਪੱਲਾ ਤੇ ਸਾਡੇ ਕੋਲ ਹੈ ਹੀ ਦੇਣਾ ਅੱਛਾ ਜੀ ਉਹ ਡਿਜ਼ਾਈਨਿੰਗ ਵਾਲਾ ਉਹ ਮੈਂ ਉਹ ਡਿਜ਼ਾਈਨ ਵਾਲੇ ਫੱਟੇ ਬਸ ਕਰ ਗਾੜੀ ਯਾਰ ਨਾ ਇਹਨਾਂ ਸਾਰਾ ਚਾਹ ਦੇ ਘਰੇ ਨੂੰ ਮੈਂ ਹੋਰ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਨਾ ਜਾਨ ਦਾ ਘਰ ਪਤਾ ਕੀ ਹੈ ਗੁੱਡੀਆਂ ਜਾਣੇ ਜਿਹੜੇ ਨੇ ਇਹ ਲੋਹੇ ਵਾਲੇ ਜਲਾਉਂਦੇ ਨੇ ਉਹਨਾਂ ਨੂੰ ਕਦਰ ਨਹੀਂ ਉਹ ਤਾਂ ਤਾਲਾ ਨਹੀਂ ਵੀਰ ਨੇ ਘਰੋਂ ਚ ਤਾਲਾ ਲੱਭਿਆ ਸੀ ਸ਼ਾਇਦ ਤੋਂ ਪ੍ਰੋਗਰਾਮ ਕੀਤਾ ਤੁਹਾਨੂੰ ਪਤਾ ਹੋਏ ਉਹਨਾਂ ਨੇ ਰਾਤੀ ਨਾਲ ਤੇ ਵੇਖਣ ਲਿਆ ਐ ਮੈਂ ਚੀਜ਼ ਆ ਨਾ ਵੀ ਯਾਰ ਮੈਂ ਇੰਨਾ ਨਾ ਡਿਜ਼ਾਈਨ ਕਿੱਥੇ ਲੱਗ ਕਰਦੇ ਰਹੇ ਨੇ ਕਮ ਸ ਕਮ ਤੇ ਬੜਾ ਵੱਡਾ ਦਰਵਾਜ਼ਾ ਸੀ 3 ਤੋਂ 4 ਫੁੱਟ ਦੀ ਚੌੜਾਈ ਹੈਗੀ ਅੱਛਾ ਇਸ ਚੀਜ਼ ਦੀ ਇੱਕ ਦਰਵਾਜ਼ੇ ਦੀ ਇੱਕ ਦਰਵਾਜ਼ੇ ਦੀ ਇੱਕ ਦਰਵਾਜ਼ੇ ਦੀ ਇੱਕ ਭਿੱਤ ਜਿਹੜਾ ਸੀਗਾ ਉਹਦੀ ਦੋ ਸਨ ਨਾ ਅੱਛਾ ਵੀ ਜਿਹੜਾ 3 ਤੋਂ 4 ਫੁੱਟ ਦੀ ਚੌੜਾਈ ਸੀ ਅੱਛਾ ਜੀ ਇਹ ਤਕਰੀਬਨ 8 ਫੁੱਟ ਦਾ ਦਰਵਾਜ਼ਾ ਮੇਨ ਦਰਵਾਜ਼ੇ ਤੇ ਮੇਨ ਦਰ ਲੱਗਾ ਸੀ ਹਾਂਜੀ ਪਸਾਰ ਦੇ ਜਿਹੜਾ ਸਰਦਾਰ ਬੰਤਾ ਸਿੰਘ ਜੀ ਦੇ ਘਰ ਦਾ ਜਿਹੜਾ ਮੇਨ ਡੋਰ ਸੀ ਇਹ ਇੱਕ ਸਾਨੂੰ ਵੀਰ ਹੋਰਾਂ ਨੇ ਫਟਾ ਕਰਕੇ ਦਿੱਤਾ ਤੇ ਦੱਸ ਰਹੇ ਨੇ ਕਿ 3-4 ਫੁੱਟ ਇਸ ਡਿਜ਼ਾਈਨ ਦੀ ਚੌੜਾਈ ਸੀ ਠੀਕ ਹੋ ਗਿਆ ਉਹ ਦੂਸਰੇ ਭਿੱਤ ਦੇ ਨਾਲ ਜਿਹੜਾ ਅੱਗੇ ਨਹੀਂ ਹੁੰਦਾ ਡੱਕ ਵਾਸਤੇ ਜਿਹੜਾ ਹੁੰਦਾ ਗਾ ਉਹਦੀ ਬੜੀ ਸੋਹਣੀ ਡਿਜ਼ਾਈਨ ਸੀ ਤੇ ਅੱਗੇ ਮੋਟੇ ਉਹ ਟੰਗੇ ਦੇ ਫੁੱਲ ਲੱਗੇ ਦੇ ਥੋੜਾ ਜਿਹਾ ਕੋਈ ਤਸਵੀਰ ਇੱਕ ਦੇ ਲਈ ਹਾਂਜੀ ਜੀ ਤੇ ਆਪਣਾ ਦੱਸ ਦਿਓ ਵੱਡੇ ਵੀਰ ਜੀ ਤੁਸੀਂ ਇਹ ਖਰਲ ਪਿੰਡ ਆ ਜਿੱਥੇ ਖੁਦਾ ਬਖਸ਼ ਲੰਬੜ ਦੀ ਤੇ ਬੰਦਾ ਸਿੰਘ ਦੇ ਘੋਲ ਹੁੰਦਾ ਰਿਹਾ ਵਾ ਅੱਛਾ ਕਬੱਡੀ ਵਗੈਰਾ ਉਹ ਵੀ ਭਲਵਾਨ ਸੀ ਆਪਣੇ ਆਪ ਹੀ ਗਿਣਿਆ ਜਾਂਦਾ ਅੱਛਾ ਜੀ ਠੀਕ ਆ ਉਹਨਾਂ ਵਕਤਾਂ ਦੇ ਵਿੱਚ ਇਹਨਾਂ ਦੋਵਾਂ ਦੀ ਆਪੋ ਦੇ ਵਿੱਚ ਘੋਲ ਮਿੱਥੇ ਜਾਂਦੇ ਆ ਲੜਾਈਆਂ ਝਗੜੇ ਇਹ ਉਹ ਕ੍ਰੈਸ਼ ਵੀ ਇਹਨਾਂ ਦੀ ਆਪੋ ਵਿੱਚ ਚੱਲਦੀ ਸੀ ਹਾਂ ਇਹ ਸਾਹਮਣੇ ਉਹ ਜਿੱਦਾਂ ਲਾਈਟਾਂ ਚੱਲਦੀਆਂ ਪਈਆਂ ਨਾ ਜੀ ਜੀ ਉਹਦੇ ਨਾਲ ਹੀ ਅਗਲੇ ਪਾਸੇ ਰੇਲਵੇ ਲਾਈਨ ਆ ਰੇਲਵੇ ਲਾਈਨ ਦੇ ਨਾਲ ਹੀ ਇਹਨਾਂ ਦਾ ਖੂਹ ਹੁੰਦਾ ਸੀ ਪਾਰਲੇ ਪਾਸੇ ਰਕਬਾ ਪਾਰਲੇ ਪਾਸੇ ਸਰਦਾਰ ਰਕਬਾ ਬੰਤਾ ਸਿੰਘ ਦਾ ਉਹਦੇ ਰਕਬਾ ਹੁੰਦਾ ਸੀ। ਅੱਛਾ ਜੀ ਇਹ ਜੀ ਜਨਾਬ ਇਸ ਪਾਸੇ ਰਕਬਾ ਹੁੰਦਾ ਸੀ ਤੇ ਪਿੰਡੂ ਮੇਰੇ ਖਿਆਲ ਹੈ ਕੋਈ ਬਹੁਤਾ ਨਹੀਂ ਤੇ ਕੋਈ 2-2.5 ਕਿਲੋਮੀਟਰ ਹੋਣਾ ਯਾਰ ਤਕਰੀਬਨ 1.5 ਕਿਲੋਮੀਟਰ ਜੀ 1.5 ਕਿਲੋਮੀਟਰ ਦੇ ਫਾਸਲੇ ਤੇ ਜੀ ਰਕਬਾ ਸੀ ਤੇ ਪਿੰਡੂ ਕਿਹੜੀ ਬਾਈ ਅਸੀਂ ਕਹਾਂਗੇ ਇਹਨੂੰ ਇਹਨੂੰ ਲਹਿੰਦੀ ਪਾਸੇ ਲਹਿੰਦੇ ਪਾਸੇ ਰਕਬਾ ਸੀ ਜੀ ਲੈਣੂ ਪਾਰ ਖੂਹ ਕਿਹੜਾ ਸੀ ਇਹਨਾਂ ਦਾ ਇਹਨਾਂ ਨੂੰ ਚਾਨੋਂ ਆਂਦਾ ਜਾਂਦਾ ਸੀ ਚਕਾਰੀ ਵਾਲਾ ਖੂਹ ਅੱਛਾ ਜੀ ਚਕਰਾਰੀ ਵਾਲਾ ਖੂਹ ਠੀਕ ਹੋ ਗਿਆ ਪਿੰਡੋਂ ਲੈਂਦੇ ਪਾਸੇ ਓਕੇ